देखो किते मरता नहीं गया साला। साले नू पए नू भी देख के मेरे तां साह सुक्की जांदे ने। बिल्ले तू ही देख। ਤਾਂ ਪਿਆ ਵੀ ਸਾਲਾ ਹੀ ਡਰਾਈ ਜਾਊ, ਇਹਨੂੰ ਤਾਂ ਮੈਂ ਠੋਕਦਾ। ਓਏ ਜੇ ਇਹਨੂੰ ਸਾਲੇ ਨੂੰ ਆਈ ਮਾਰਨਾ ਹੁੰਦਾ ਮਹੀਨਾ ਦੇ ਸਿਰ 'ਚ ਇੱਕ ਹੋਰ ਠੋਕਦਾ। ਜਿੰਨਾ ਕਿਹਾ ਓਨਾ ਕਰ। ਗਾਂਧੀ, ਓ ਗਾਂਧੀ, 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 ਓ ਗਾਂਧੀ, ਗਾਂਧੀ। ठीक है वहां किते चढ़ाई कर गया थी। हर गल दी कोई लिमिट होंदी है। ये की पागला वांगू खेड रहे गांधी? सही गल है भाई, इत्थे किहड़ा मेरे साले दा चेतक स्कूटर रखिया नियाम च है। ओ गोल तां हो गया ना जिते। हाँ आ जाओ भाई। ये कोई टूरनामेंट नहीं, ये तो प्रैक्टिस मैच है। पता नहीं कदे तेनू की हो जांदा गांधी। ऐदां लगदा कि तेरे च पैरों आ जांदा है। ओ साहब मैनू लगदा जी आ फुटबाल ते सिर्फ मेरा हक है। ਜਦੋਂ ਮੇਰੇ ਤੋਂ ਮੇਰਾ ਕੋਈ ਹੱਕ ਹੁੰਦਾ ਨਾ ਜੀ ਤਾਂ ਮੇਰੇ 'ਚ ਪੈਰੋਂ ਆ ਹੀ ਜਾਂਦਾ ਜੀ। गांधी जे इस पैरों नू तू सिर्फ फुटबॉल ग्राउंड तक रखे ना, पूरी दुनिया च तेरा नाम बोलेगा, याद रखी। को साहब नू की पता भाई, ना तो हुण बोलन लग गया ते अज कचहरियां च भी बोलू। रसूलड़े वाला गांधी हाजर हो। ਚੰਗਾ ਚੰਗਾ ਤਿਆਰ ਹੋ ਕੇ ਆ ਜਾ, ਪੇਸ਼ੀ ਤੇ ਜਾਣਾ ਆਪਾਂ। आ गया भाई। ਵਾਹਿਗੁਰੂ ਵਾਹਿਗੁਰੂ। ਕੁੜੇ ਬਹੂ ਮੈਂ ਨਾ ਗੁਰਦੁਆਰੇ ਜਾ ਕੇ ਆਉਣੀ ਐ, ਤੂੰ ਰੁਪਿੰਦਰ ਨੂੰ ਰੋਟੀ ਦੇ ਦੀ, ਨਹੀਂ ਬਿਨਾਂ ਖਾਦੇ ਵਗ ਜਾਂਦਾ ਉਹ। ਬੇਬੇ ਜੀ ਰੁਪਿੰਦਰ ਮੇਰਾ ਵੀ ਪੁੱਤਾਂ ਵਰਗਾ ਹੀ ਹੈ। ਤੁਸੀਂ ਗੁਰਦੁਆਰਾ ਸਾਹਿਬ ਹੋ ਕੇ ਆਓ, ਰੋਟੀ ਮੈਂ ਆਪੇ ਦੇ ਦੂੰ ਉਹਨੂੰ। ਚੰਗਾ ਪੁੱਤ ਚੰਗਾ। ਮੰਮੀ ਆਉਣੀ ਹੈ ਪੁੱਤ। ਖੜ ਜਾ ਤੂੰ, ਮੈਂ ਦੱਸਦੀ ਆ ਤੈਨੂੰ। ਲੈ ਭਾਬੀ ਦੇਖ ਲੈ, ਅੱਜ ਫਿਰ ਡਰਾਮਾ ਸ਼ੁਰੂ ਕਰਤਾ ਇਹਨੇ। ਹੁਣ ਕਹਿੰਦਾ ਮੈਂ ਨਹੀਂ ਨਹਾਉਣਾ। ਖੜ ਜਾ ਕੇ ਰਾ ਟੀਟਣੇ ਜੇ ਤੈਨੂੰ ਮੈਂ ਦੱਸਦੀ ਆ, ਤੂੰ ਨਹੀਂ ਆਉਂਦਾ ਕਿਸੇ ਕੋਲ ਕਾਬੂ। ਓਹ ਕੀ ਹੋ ਗਿਆ ਕੀ ਹੋ ਗਿਆ? ਬਚਾਈ ਚਾਚੂ ਬਚਾਈ। ਉਹ ਕਿਉਂ ਸਾਰਾ ਟੱਬਰ ਹਥਿਆਰ ਚੱਕੀ ਫਿਰਦਾ ਬਈ ਮੇਰੇ ਪੁੱਤ ਪਿੱਛੇ? ਰੁਪਿੰਦਰ ਵੀਰੇ ਤੂੰ ਨਾ ਵਿੱਚ। ਭੂਆ ਜੀ ਤੁਸੀਂ ਵੀ ਸਹੁਰੇ ਤਾਂ ਕਿ ਇਹਨਾਂ ਨਾਲ ਰਲ ਜਾਂਦੇ ਹੋ। ਕੋਈ ਨਹੀਂ ਮੈਂ ਕਰਦਾ ਫੋਨ ਫੁੱਫੜ ਜੀ ਨੂੰ, ਆ ਕੇ ਲੈ ਜਾਣਗੇ ਤੁਹਾਨੂੰ। ਖੜ ਜਾ ਕੇ ਰਾ ਟੀਟਣੇ ਜਾ, ਇੱਧਰ ਆ ਜਰਾ। ਰੁਪਿੰਦਰ ਦੇ ਇਹਨੂੰ ਮੈਨੂੰ ਆਵਾਂ। ਓਹ ਭਾਬੀ ਉਹ ਕੋਈ ਗੱਲ ਤਾਂ ਦੱਸੋ ਮੈਨੂੰ, ਕੀ ਹੋ ਗਿਆ? ਵੀਰੇ ਮੈਂ ਦੱਸਦੀ ਆ ਤੈਨੂੰ। ਭੂਆ ਜੀ ਜਦੋਂ ਦੋ ਮਰਦ ਆਪਸ ਚ ਗੱਲ ਕਰਦੇ ਹੋਣ ਤਾਂ ਵਿੱਚ ਨਹੀਂ ਬੋਲਦੇ। ਖੜ ਜਾ ਕੇ ਰਾ ਤੈਨੂੰ ਤਾਂ ਮੈਂ ਬਣਾਉਣੀ ਆ ਮਰਦ। ਓ ਇੱਕ ਮਿੰਟ। ਹਾਂਜੀ ਮਰਦ ਜੀ, ਤੁਸੀਂ ਦੱਸੋ ਕੀ ਚਾਹੁੰਦੇ ਹੋ? ਚਾਚੂ ਆ ਮੰਮੀ ਤੇ ਨਾਲ ਆ ਭੂਆ ਜੀ ਤੁਹਾਡੇ ਸ਼ੇਰ ਨੂੰ ਨਵਾਉਣ ਲੱਗੇ ਨੇ ਬਾਹਰ ਨਲਕੇ ਤੇ। ਓਏ ਹੋਏ ਤੇ ਉਹ ਵੀ ਨੰਗਾ। ਉਹ ਤੇਰੀ। ਹੁਣ ਤੁਸੀਂ ਦੱਸੋ ਚਾਚੂ, ਜੇ ਰੁਪਿੰਦਰ ਸਿੰਘ ਗਾਂਧੀ ਦਾ ਭਤੀਜਾ ਨੰਗਾ ਨਾ ਹੋ ਤਾਂ ਮੇਰੇ ਗਾਂਧੀ ਚਾਚੂ ਦੀ ਪਿੰਡ ਵਿੱਚ ਕੀ ਇੱਜ਼ਤ ਰਹਿ ਜੂ? ਜਮਾਂ ਇੱਜ਼ਤ ਨਹੀਂ ਰਹਿਣੀ। ਹਾਂ ਭਾਬੀ ਦੇਖੋ ਵੀ ਗੱਲ ਤਾਂ ਇਹਦੀ ਜਮਾਂ ਠੀਕ ਆ। ਹੁਣ ਤੂੰ ਦੱਸ ਤੂੰ ਕੀ ਚਾਹੁੰਦਾ? ਥਾਪੀਆਂ ਚਾਹੁੰਦਾ, ਹੋਰ ਇਹਨੇ ਕੀ ਚਾਹਣਾ? ਲਿਆ ਮੈਂ ਦਿੰਨੀ ਐ ਇਹਨੂੰ। ਮੰਮੀ ਤੁਹਾਨੂੰ ਕੀ ਅਲੱਗ ਤੋਂ ਸਮਝਾਉਣਾ ਪਊ? ਜਦੋਂ ਦੋ ਮਰਦ ਆਪਸ ਚ ਗੱਲ ਕਰਦੇ ਹੋਣ ਤਾਂ ਵਿੱਚ ਨਹੀਂ ਬੋਲੀਦਾ। ਹਾਂ ਮੈਂ ਕਹਿ ਰਿਹਾ ਸੀ ਚਾਚੂ, ਹੁਣ ਤੁਹਾਡਾ ਸ਼ੇਰ ਵੱਡਾ ਹੋ ਗਿਆ। ਹੁਣ ਮੈਂ ਗੁਸਲਖਾਨੇ ਚ ਨਹਾਉਂ ਤੇ ਉਹ ਵੀ ਕੱਲਾ। ਇਹ ਮੇਰਾ ਸ਼ੇਰ ਪੁੱਤ ਹੈ, ਇਹ ਡਰਦਾ ਕਿਸੇ ਤੋਂ? ਇਹਦਾ ਗੁਸਲਖਾਨੇ ਚ ਨਹਾਊ, ਉਹ ਵੀ ਅੰਦਰੋਂ ਕੁੰਡੀ ਲਾ ਕੇ। ਭਾਵੇਂ ਅੰਦਰ ਹਨੇਰਾ ਕਿਉਂ ਨਾ ਹੋਵੇ, ਭਾਵੇਂ ਕਿਰਲੀਆਂ ਕਿਉਂ ਨਾ ਹੋਣ, ਚਾਹੇ ਭਾਬੀ ਅੰਦਰ ਕਾਲਾ ਸੱਪ ਹੋਵੇ, ਇਹ ਨਹੀਂ ਡਰਦਾ ਕਿਸੇ ਤੋਂ। ਕਿਉਂ? ਫਿਰ ਤਾਂ ਬਾਹਰ ਹੀ ਨਾ ਲੈਣਾ ਚਾਚੂ। ਪੱਕੀ ਗੱਲ? ਹਾਂ ਓਏ 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 ਹੁਣ ਤੂੰ ਵੱਡਾ ਹੋ ਗਿਆ, ਕੱਛਾ ਪਾ ਕੇ ਨਾ ਆਇਆ ਕਰ, ਠੀਕ ਹੈ? ਚੱਲ। ਉਹ ਭਾਬੀ ਤੂੰ ਨਾ ਬੈਠ, ਰੋਟੀ ਪਾ ਦੇ ਫਟਾਫਟ, ਜਾਣਾ ਮੈਂ। ਕਿੱਥੇ ਜਾਣਾ ਤੂੰ? ਭਾਬੀ ਆ ਜੋ ਠੇਕੇਦਾਰ ਵਾਲੇ ਕਿਸੇ ਦੀ ਪੇਸ਼ੀ ਆ ਨਾ, ਉੱਥੇ ਜਾਣਾ। ਵੇ ਕਿਹੜੇ ਕੁੱਤੇ ਕੰਮਾਂ 'ਚ ਪੈ ਗਿਆ ਤੂੰ? ਭਾਬੀ ਸ਼ਰੀਫ ਬੰਦੇ ਦੇ ਦਰਾਂ ਮੂਰੇ ਨਾ ਜਣਾ ਖਣਾ ਖੰਗੂਰਾ ਮਾਰ ਕੇ ਲੰਘਦਾ, ਜਿਹਦਾ ਪਤਾ ਹੁੰਦਾ ਨਾ ਵੀ ਡਾਂਗ ਮੋਰਾਂ ਦੇ ਮਾਰੂ। ਲੋਕ ਲੰਘਣ ਲੱਗੇ ਪੈਰਾਂ ਦਾ ਖੜਾਕ ਵੀ ਨਹੀਂ ਹੋਣ ਦਿੰਦੇ। ਨਾਲੇ ਆਪਣਾ ਤਾਂ ਇੱਕ ਅਸੂਲ ਹੈ, ਨਾ ਜੁਰਮ ਕਰਨਾ ਨਾ ਸਹਿਣਾ। ਕਿਉਂ ਸਰਦਾਰ ਸਾਹਿਬ, ਹੋ ਗਈ ਇੱਜ਼ਤ ਲੀਰੋ ਲੀਰ? ਹਾਂ ਚਾਚੂ, ਪਰ ਗਾਹਾਂ ਗੱਲ ਨਾ ਕਰੀ। ਕੁੜੇ ਪ੍ਰੀਤ ਤੂੰ ਰੁਪਿੰਦਰ ਨੂੰ ਰੋਟੀ ਪਾ ਕੇ ਲਿਆ ਦੇ। ਲਿਆ ਇਹਦੇ ਕੱਪੜੇ ਤਾਂ ਮੈਂ ਪਾਉਣੀ ਆ। ਲਿਆਉਣੀ ਆ ਭਾਬੀ। ਹਾਂ ਵੀ ਪੁੱਤਰਾ। ਭਾਬੀ ਆ ਕਹੇ ਜੇ ਫਿੱਕੇ ਜੇ ਰੰਗਾਂ ਵਾਲੇ ਸੂਟ ਪਾਈ ਰੱਖਦੀਆਂ ਤੂੰ? ਉਹ ਤੂੰ 40 ਕਿੱਲੇ ਵਾਲੇ ਸਰਦਾਰਾਂ ਦੀ ਨੂੰਹ ਐ, ਚੱਜ ਦੇ ਰੰਗਦਾਰ ਸੂਟ ਪਾ ਕੇ ਰੱਖਿਆ ਕਰ। ਰੁਪਿੰਦਰ ਮੈਂ ਇੱਕ ਵਿਧਵਾ ਔਰਤ ਹਾਂ, ਤੇ ਵਿਧਵਾ ਔਰਤ ਦੀ ਜ਼ਿੰਦਗੀ 'ਚ ਕਿਹੜੇ ਰੰਗ? ਲੈ ਦੱਸ ਭਾਬੀ, ਕਿਹੋ ਜਿਹੀਆਂ ਗੱਲਾਂ ਕਰਦੀਆਂ? ਉਹ ਜਿਹਦੇ ਸ਼ੇਰਾਂ ਵਰਗੇ ਦੋ ਪੁੱਤ ਹੋਣ, ਉਹਦੀ ਜ਼ਿੰਦਗੀ ਕਿਵੇਂ ਬਦਰੰਗ ਹੋ ਸਕਦੀ ਹੈ? ਪਰ ਚਾਚੂ ਮੈਂ ਤਾਂ ਕੱਲਾ ਪੁੱਤ ਆਪਣੀ ਮਾਂ ਦਾ। ਏ
ਮੈਂ ਵੀ ਤਾਂ ਭਾਬੀ ਦੇ ਪੁੱਤਾਂ ਵਰਗਾ ਹੀ ਆ। ਲੈ ਵੀਰੇ ਲਿਆ ਰੋਟੀ। ਭੈਣੇ। ਜੈਕਾਰਾ ਸਿੱਧ ਬਾਬੇ ਦਾ ਲਿਆਓ ਬੱਚਾ ਪਾਓ ਖੈਰ ਸੰਤਾਂ ਨੂੰ ਆਟਾ ਰੁਪਈਆ ਤੇਲੀ ਕਰੋ ਦਾਨ ਕਰਮਾਂ ਵਾਲਿਓ। ਉਹ ਬਾਬਾ ਰੁਪਈਆ ਢੇਲੀ ਦੇ ਮਾਮਲੇ 'ਚ ਤਾਂ ਮੈਂ ਵੀ ਤੇਰੇ ਵਰਗਾ ਫਕੀਰ ਹੀ ਆ। ਜੇ ਰੋਟੀ ਖਾਣੀ ਤਾਂ ਦੱਸ। ਲਿਆ ਛਕ ਲੈਨੇ ਆ ਲਿਆ ਭਗਤਾ। ਆ ਜਾ ਉੱਤੇ ਬੈਠ। ਉਹ ਕੋਈ ਗੱਲ ਨਹੀਂ, ਆ ਇੱਥੇ ਬਹਿ ਬੜੀ ਜਾ। ਮਿਹਰਬਾਨੀ ਭਗਤਾ ਲਿਆ ਬੈਠ। ਵੀ ਖਾ ਲੈਨੇ ਆ ਰੋਟੀ। ਉਹ ਫੜ ਲਾ ਹੁਣ, ਦੇਖੀ ਕੀ ਜਾਣਾ। ਭੈਣੇ ਫਟਾਫਟ ਮੈਨੂੰ ਹੋਰ ਰੋਟੀ ਪਾ ਕੇ ਲਿਆ। ਵੀਰੇ ਤੂੰ ਬੈਠ 5 ਮਿੰਟ ਮੈਂ ਬਣਾ ਉਹ ਕੇ। ਭੈਣੇ 5 ਮਿੰਟ ਨਹੀਂ ਹੈਗੇ। ਜੀਤਾ ਉਡੀਕਦਾ ਹੋਣਾ ਮੈਨੂੰ ਫਿਰਨੀ ਤੇ। ਰੁਪਿੰਦਰਾ ਬਿਨਾਂ ਰੋਟੀ ਖਾਏ ਘਰੋਂ ਨਹੀਂ ਜਾਈਦਾ। ਉਹ ਭਾਬੀ ਸਾਰਾ ਪਿੰਡ ਹੀ ਆਪਣਾ ਹੈ, ਕਿਸੇ ਦੇ ਘਰੇ ਵੀ ਖਾ ਲਾਂਗੇ, ਕੋਈ ਚੱਕਰ ਨਹੀਂ। ਚੱਲਦਾ ਮੈਂ। ਚੰਗਾ ਬਾਬਾ ਜੀ। ਚੱਲ ਵੇ ਟੀਟਨਿਆ ਤੈਨੂੰ ਵੀ ਰੋਟੀ ਖਵਾ ਕੇ ਲਿਆਵਾਂ। ਕੁੜੇ ਪ੍ਰੀਤ ਇਹਨੂੰ ਚੱਜ ਨਾਲ ਖਵਾ ਦੀ। ਬੀਬੀ ਇਹ ਮੁੰਡਾ ਬਾਬਾ ਦਿਓਰ ਲੱਗਦਾ ਮੇਰਾ, ਪਰ ਪਤਾ ਨਹੀਂ ਕਿਹੜੇ ਕੁੱਤੇ ਕੰਮਾਂ 'ਚ ਪੈ ਗਿਆ। ਮੈਂ ਦੇਖ ਲਈ ਆਪਣੀ ਮਾਸੀ ਦੀ ਕੁੜੀ, ਕਰ ਦੇਣਾ ਵਿਆਹ ਮੈਂ ਵੀ ਅਗਲੇ ਸਾਲ ਨੂੰ। ਨਾ ਨਾ ਬੀਬੀ ਇਹਦਾ ਵਿਆਹ ਨਾ ਕਰੀ। ਇਹੋ ਜੀਆਂ ਨੇਕ ਰੂਹਾਂ ਦੁਨੀਆ ਤੇ ਲੋਕਾਂ ਦੇ ਭਲੇ ਲਈ ਆਉਂਦੀਆਂ ਨੇ ਤੇ ਫਿਰ ਚਲੀਆਂ ਜਾਂਦੀਆਂ ਨੇ। ਬੀਬੀ ਨਾ ਕੀ ਮਤਲਬ ਆ ਤੇਰਾ ਬਾਬਾ? ਬੀਬੀ ਮੈਂ ਇਹਦਾ ਮੱਥਾ ਪੜ ਲਿਆ ਮੁੰਡੇ ਦਾ। ਇਹੋ ਜਿਹੇ ਨੇਕ ਬੰਦੇ ਦੁਨੀਆ ਤੇ ਲੋਕਾਂ ਦੇ ਭਲੇ ਲਈ ਆਉਂਦੇ ਨੇ ਤੇ ਬਹੁਤੀ ਦੇਰ ਨਹੀਂ ਜਾਉਂਦੇ ਰਹਿੰਦੇ ਤੇ ਫੁਰ ਹੋ ਜਾਂਦੇ ਨੇ ਦੁਨੀਆ ਤੋਂ। ਬੀਬੀ ਖੜ ਜਾ ਕੇ ਰਾਂ ਤੂੰ, ਤੈਨੂੰ ਤਾਂ ਮੈਂ ਦੱਸਦੀ ਆ ਪਤਾ। ਖੜ ਜਾ ਕੇ ਰਾਂ ਬੂਬਣਿਆ ਜਿਹਾ ਬਣਿਆ ਫਿਰਦਾ ਵੱਡਾ ਸਾਧ, ਮਰ ਜਾਣਾ ਨਾ ਹੋਵੇ ਤਾਂ। ਕਿਉਂ ਬਾਬਾ ਪੈ ਗਏ ਟੰਬੇ? ਉਹ ਬਾਲਾ ਸੱਚ ਬੋਲਣ ਵਾਲਿਆਂ ਦੇ ਟੰਬੇ ਹੀ ਪੈਂਦੇ ਹੁੰਦੇ ਨੇ। ਉਹ ਭਗਤਾ ਮਾਈ ਤਾਂ ਭੈਰੋ ਦੀ ਮਾਂ ਨਿਕਲੀ। ਮੇਰੀ ਤਾਂ ਰੋਟੀ ਵੀ ਵਿਚਾਲੇ ਛੜਾਤੀ। ਚੱਲ ਆ ਰੋਟੀ ਮੈਂ ਖਵਾ ਕੇ ਲਿਆਉਣਾ ਤੈਨੂੰ। ਉਹ ਨਹੀਂ ਇਕੱਠੇ ਨਹੀਂ ਖਾਣੇ ਭਗਤਾ, ਉਹ ਬਸ ਆ ਤਾਂ ਸਹੀ ਬਾਬਾ ਯਾਰ। ਨਹੀਂ ਭਗਤਾ, ਉਹ ਬਸ ਭਗਤਾ ਮੇਰੀ ਤਸੱਲੀ ਹੋ ਗਈ, ਮੈਨੂੰ ਜਾਣ ਉਹ ਦੇ। ਬਾਬਾ ਉਹ ਹਾਂ ਤਾਂ ਸਹੀ। ਕਿਉਂ ਬਈ ਪੈਂਦੇ ਆ ਪਟਾਕੇ? ਬੁਲਟ ਦੇ ਪਟਾਕੇ ਪਾਉਣਾ ਤਾਂ ਫੁਕਰਿਆਂ ਦਾ ਕੰਮ ਹੈ। ਆਪਾਂ ਤਾਂ ਅਸਲੀ ਪਟਾਕੇ ਪਾਉਣੇ ਆ। ਬਈ ਪਹਿਲਾਂ ਮਾੜਾ ਜਿਹਾ ਹੈਰੀ ਦੀ ਵਰਕਸ਼ਾਪ ਤੇ ਚੱਲੇ ਆਈਏ, ਕੰਮ ਆ ਜ਼ਰੂਰੀ ਬਹੁਤ। ਜਾਣਦਾ ਮੈਂ ਤੇਰੇ ਕੰਮ ਨੂੰ। ਜੇ ਖਾਣੀ ਹੁੰਦੀ ਹੈ ਤਾਂ ਜੇਬ 'ਚ ਰੱਖਿਆ ਕਰੋ। ਚੱਲ। ਹਾਂ ਉਹ ਨਿਕਲਿਆ ਹੁਣ ਯਾਰ ਬਾਹਰ। ਦੇ ਸਮਾਨ ਤੋਰ ਸਾਨੂੰ। ਓ ਯਾਰ ਜੇਬ ਚੋਂ ਕੱਢ ਲਾ, ਤੈਨੂੰ ਦਿਖਦਾ ਨਹੀਂ ਮੈਂ ਕੰਮ ਕਰਦਾ। ਅੱਛਾ ਉਹ ਕਿਤੇ ਜੇਬ ਨਾ ਪਾੜਦੀ ਪਤੰਦਰਾ। ਇਹ ਵੀ ਸਾਲਾ ਕਮਾਲ ਦਾ ਹੀ ਬੰਦਾ ਹੈ ਯਾਰ। ਇਹਦਾ ਬਾਪੂ ਨਾ ਮਾੜਾ ਜਿਹਾ ਵਰਕਸ਼ਾਪ ਤੋਂ ਇੱਧਰ ਉੱਧਰ ਹੋ ਜੇ, ਸਾਲਾ ਚੱਕ ਕੇ ਸਮਾਨ ਨਾ ਯੋਂਗੇ ਜੇ ਦੀ ਧਾਰ ਕੱਢਣ ਲੱਗ ਜੂ ਜਦੇ। ਗੱਲ ਸੁਣ ਓਏ ਬੱਕੀ ਆ ਮਿਰਜੇ ਯਾਰ ਦੀ। ਅੱਛਾ ਆ ਲੈ ਫੜ ਬਾਈ ਚੱਕ ਲੈ। ਲਿਆ ਲੈ ਓਏ ਤੂੰ ਵੀ ਖਾ ਲੈ। ਨਾ ਨਾ ਮੈਂ ਨਹੀਂ ਖਾਂਦਾ ਯਾਰ, ਆਪਾਂ ਨੂੰ ਤਾਂ ਡਰ ਲੱਗਦਾ ਕੀ ਪਤਾ ਲੱਗ ਜਵੇ। ਸਹੀ ਆ ਬਿਲਕੁਲ ਸਹੀ ਆ ਤੂੰ। ਇਹ ਤਾਂ ਸਾਲੀ ਮਾੜੀ ਜੀ ਸੁੰਘ ਲੋ ਨਾ ਤਾਂ ਵੀ ਲੱਗ ਜਾਂਦੀ ਆ। ਲਿਆ ਆਪਣੇ ਵਾਲੀ ਵੀ ਮੈਨੂੰ ਹੀ ਫੜਾ ਦੇ ਲਿਆ। ਇਹ ਤਾਂ ਜਮਾ ਫੀਮ ਆ ਓਏ। ਕਿਉਂ ਸ਼ੱਕਾ ਕੋਈ? ਤੇਰਾ ਕੀ ਪਤਾ ਮਿਸਤਰੀ ਦਾ, ਕਾਲਾ ਗਰੀਸ ਖਵਾ ਦੇ। ਹੱਸਣ ਵਾਲੀ ਗੱਲ ਨਹੀਂ ਬਾਈ, ਤੇਰਾ ਸਾਲੇ ਨੇ ਸੱਚੀ ਖਵਾਤੀ ਸੀ ਮੈਨੂੰ। ਪਤਾ ਕੀ ਹੋਇਆ, ਇਹਨੇ ਐਡੀ ਜੀ ਮੈਨੂੰ ਗੋਲੀ ਬਣਾ ਕੇ ਦੇਤੀ। ਆਪਾਂ ਵੀ ਚੱਕਿਆ ਪਾਣੀ ਦਾ ਗਲਾਸ, ਕੜੱਚ ਦੇਣੇ ਮਾਰੀ ਅੰਦਰ। ਫਿਰ ਤੈਨੂੰ ਕਿਵੇਂ ਪਤਾ ਲੱਗਿਆ ਓਏ? ਮੈਂ ਜਦ ਸਵੇਰੇ ਜੰਗਲ ਪਾਣੀ ਗਿਆ ਨਾ, ਸਾਲਾ 2 ਧਾਰੀ ਵਾਲਾ ਮਾਲ ਬਾਹਰ ਨੂੰ ਆਵੇ। ਓਏ ਇਸੇ ਸਮਾਨ ਕਰਕੇ ਹੀ ਪਿੰਦਾ ਸ਼ਿਮਲੇ ਬੈਠਾ ਸਹੇਲੀ ਨਾਲ। ਸਹੀ ਹੈ, ਲੈ ਗਾਂਧੀ ਬਾਈ ਹੋਰੀ ਵੀ ਆ ਗਏ। ਕਿਵੇਂ ਆ ਹੈਰੀ? ਵਧੀਆ ਬਾਈ। ਬਾਈ ਬੈਠੋ, ਮੈਂ ਚਾਹ ਕਹਿ ਕੇ ਆਇਆ। ਛੇਤੀ ਕਹਿ ਕੇ ਅਸੀਂ ਪੇਸ਼ੀ ਤੇ ਜਾਣਾ ਸੀ। ਕਿੱਦਾਂ ਮੈਂ ਬਈ? ਰਹੀ ਹੁੰਨਾ। ਕਿਵੇਂ ਭੁੱਲੇ? ਆਜਾ ਬਾਈ ਆਜਾ। ਬਾਈ ਅੱਜ ਮੌਸਮ ਤੇ ਸਮਾਨ ਨਾ ਦੋਨੋਂ ਖਿੜੇ ਹੋਏ ਨੇ, ਪੇਸ਼ੀ ਕੈਂਸਲ ਨਹੀਂ ਹੋ ਸਕਦੀ। ਹੋ ਸਕਦੀ ਆ, ਕਿਉਂ ਨਹੀਂ ਹੋ ਸਕਦੀ? ਜੀਤੇ ਮਾਰ ਕੋਈ ਬਹਾਨਾ ਵਕੀਲ ਨੂੰ। ਉਹ ਫੋਨ ਡਾਇਰੈਕਟਰੀ ਫੋਨ ਫੜਾ। ਹੈਲੋ ਵਕੀਲ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਅੱਜ ਅਸੀਂ ਪੇਸ਼ੀ ਤੇ ਨਹੀਂ ਆ ਸਕਦੇ। ਕਿਉਂ ਕੀ ਗੱਲ ਹੋ ਗਈ? ਉਹ ਸਾਡੇ ਨਾਲ ਦੇ ਬੰਦੇ ਭੋਲੇ ਦਾ ਰਾਤ ਹੋ ਗਿਆ ਐਕਸੀਡੈਂਟ। ਉਹਨੂੰ ਲੈ ਕੇ ਅਸੀਂ ਹਸਪਤਾਲ ਬੈਠੇ ਆ। ਤੁਸੀਂ ਐ ਨਾ ਕਰੋ, ਤੁਸੀਂ ਪੇਸ਼ੀ ਤੇ ਆਓ। ਜੱਜ ਬਹੁਤ ਕੱਬਾ ਹੈ, ਉਹਨੇ ਤੁਹਾਡੀ ਜ਼ਮਾਨਤ ਰੱਦ ਕਰ ਦੇਣੀ ਹੈ। ਉਹ ਕੀ ਕਰੀਏ ਵਕੀਲ ਸਾਹਿਬ, ਭੋਲਾ ਤਾਂ ਔਖੇ ਔਖੇ ਸਾਹਾਂ ਤੇ ਆ ਗਿਆ। ਤੁਸੀਂ ਤਰੀਕ ਅੱਗੇ ਲੈ ਲਓ। ਉਹ ਪਕਾਈ ਮਾਰਨ ਤੋਂ ਪਹਿਲਾਂ ਮੈਨੂੰ ਪੁੱਛ ਤਾਂ ਲਿਆ ਕਰੋ ਨਾ ਯਾਰ। ਤੈਨੂੰ ਕੀ ਪੁੱਛਣਾ ਦੀ ਓਏ? ਓਏ ਉਸੇ ਵਕੀਲ ਦੇ ਸਕੂਟਰ ਤੇ ਬਹਿ ਕੇ ਤਾਂ ਬਾਈ ਮੈਂ ਇੱਥੇ ਆਇਆ। ਉਹ ਸਾਲਾ ਪਹਿਲਾਂ ਨਹੀਂ ਬੋਲ ਸਕਦਾ ਸੀ। ਮੂੰਹ ਤੇ ਤਾਂ ਹੱਥ ਰੱਖਿਆ ਹੋਇਆ ਸੀ ਔਰ ਬੋਲਦਾ ਮੈਂ ਆਪਣੀ। ਚਲੋ ਵੀ ਮੁੰਡਿਓ ਪਰਚੀ ਕਟਾਓ। ਕਾਹਦੀ ਪਰਚੀ ਆ ਵੀਰੇ?
ਆ ਕਿਹੜੇ ਮੌਸਮ ਦੀ ਛਬੀਲ ਲਾਈ ਆ ਤੁਸੀਂ? ਛਬੀਲ ਦੀ ਨਹੀਂ, ਟੂਰਨਾਮੈਂਟ ਦੀ ਪਰਚੀ ਆ। ਚੁੱਪ-ਚਾਪ ਰੁਪਈਆ ਕੱਢੋ 100। ਜਿਹੜੇ ਤਰੀਕੇ ਨਾਲ ਤੂੰ ਮੰਗਦਾ ਨਾ, ਐਂ ਤਾਂ ਅਸੀਂ ਇੱਕ ਧੇਲਾ ਨਹੀਂ ਦਿੰਦੇ। ਹਾਂ ਵੀ ਤਾਰੀ ਕੱਟੀ ਨਹੀਂ ਪਰਚੀ? ਬਾਈ ਆ ਮੁੰਡੇ ਪਰਚੀ ਨਹੀਂ ਕਟਾਉਂਦੇ, ਉੱਤੋਂ ਆਕੜਦੇ ਨੇ। ਉਹ ਆਕੜਦਾ ਮੈਂ ਜਾਂ ਤੂੰ? ਪਰਚੀ ਕਟਾਉਣਾ ਹੈ ਕਿ ਹੱਤਾ ਮੰਗਣ? ਕਾਕਾ ਅੜੀ ਨਹੀਂ ਕਰੀਦੀ, ਪਰਚੀ ਕਟਾ। ਤੂੰ ਅੜੀ ਸਮਝ, ਨਹੀਂ ਕਟਾਉਂਦੇ ਪਰਚੀ। ਉਹ ਬਾਈ ਜੀ ਖੜ ਜਾਓ, ਮੈਂ ਕਟਾਉਣਾ ਪਰਚੀ। ਇਹ ਮੇਰੇ ਕਾਲਜ ਦੇ ਦੋਸਤ ਨੇ, ਇਹ ਵਰਕਸ਼ਾਪ ਮੇਰੇ ਬਾਪੂ ਦੀ ਹੈ। ਅੱਛਾ, ਕਾਲਜੀਏਟ ਮੁੰਡੇ ਨੇ ਉਹ। ਚੱਲ ਛੱਡ ਇਹਨਾਂ ਦੀ ਪਰਚੀ। ਪਰ ਬਾਈ ਕੱਪੜੇ ਤੋਂ ਤਾਂ ਵਧੀਆ ਘਰਾਂ ਦੇ ਲੱਗਦੇ ਨੇ। ਓਏ ਕਾਲਜੀਏਟ ਚਾਹੇ ਟਾਟਾ ਬਿਰਲਾ ਦੀ ਲਾਦ ਕਿਉਂ ਨਾ ਹੋਣ, ਪਰ ਹੁੰਦੇ ਨੰਗੇ ਨੇ। ਚਲਾ ਚੱਲੀਏ। ਚਲੋ ਬਾਈ। ਉਹ ਗਾਂਧੀ ਬਾਈ ਹਰੇਕ ਨਾਲ ਪੰਗਾ ਲੈ ਕੇ ਬਹਿ ਜਾਣਾ, ਮੂਰੇ ਤਾਂ ਦੇਖ ਲਿਆ ਕਰ ਕੌਣ ਆ। ਕੌਣ ਸੀ ਇਹ? ਸੀਆਰ ਹੈ। ਅੱਛਾ, ਇਹ ਸੀ ਸੀਆਰ। ਪਿੰਡ ਕਿਹੜਾ ਇਹਦਾ? ਬਹੂ ਮਾਜਰਾ ਹੈ। ਬਾਪੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ। ਬਾਪੂ ਇਹ ਸੀਆਰ ਦੀ ਫੈਕਟਰੀ ਕਿਹੜੇ ਪਾਸੇ ਆ? ਇੱਧਰਲੇ ਪਾਸੇ। ਇੱਧਰਲੇ ਪਾਸੇ? ਹਾਂ। ਬੈਠੋ ਮੁੰਡਿਓ, ਬੈਠੋ ਬੈਠੋ। ਓਏ ਆ ਬਾਪੂ ਕਿਉਂ ਚੱਕਿਆ? ਸਿਰਫ ਹੱਥ ਪੈਰ ਹੀ ਤੋੜਨੇ ਨੇ, ਜਾਨੋਂ ਨਹੀਂ ਮਾਰਨਾ। ਚਲੋ ਚਲੋ ਓਏ। ਹਾਂ ਵੀ ਕਾਕਾ, ਦੱਸ ਕਿਵੇਂ ਆਇਆ? ਟੂਰਨਾਮੈਂਟ ਵਾਲੀ ਪਰਚੀ ਕਟਾਉਣ ਆਇਆ। ਓਏ ਕਿਹੜਾ ਟੂਰਨਾਮੈਂਟ? ਲੱਗਦਾ ਤੂੰ ਗੱਲ ਨੂੰ ਬੜਾ ਸੀਰੀਅਸ ਲੈ ਗਿਆ ਕਾਕਾ। ਓਏ ਪਰਚੀ ਤਾਂ ਆਪਣੇ ਮੁੰਡਿਆਂ ਦੇ ਖਾਣ ਪੀਣ ਲਈ ਆ, ਨਾਲੇ ਤਾਂ ਇਹਦੇ ਨਾਲ ਮਾਰਕੀਟ 'ਚ ਠੁੱਕ ਬਣੀ ਰਹਿੰਦੀ ਹੈ ਤੇ ਨਾਲੇ ਨਾਂ ਬਣਿਆ ਰਹਿੰਦਾ। ਨਾਂ ਤਾਂ ਹੁਣ ਮੈਂ ਬਣਾਉਂਗਾ। ਇਸ ਲਈ ਤੈਨੂੰ ਮੈਨੂੰ ਰਗੜਨਾ ਪਏਗਾ, ਕਿਉਂਕਿ ਖੰਨੇ ਸ਼ਹਿਰ ਵਿੱਚ ਸੀਆਰ ਸਿਰਫ ਇੱਕ ਹੈ। ਮੈਂ ਖੰਨੇ ਦੀ ਗੱਲ ਨਹੀਂ ਕਰਦਾ, ਮੈਂ ਪੂਰੇ ਪੰਜਾਬ 'ਚ ਨਾਂ ਬਣਾਉਣ ਦੀ ਗੱਲ ਕਰਦਾ। ਨਾਂ ਬਣਾਉਣ ਲਈ ਲੋਹੇ ਦਾ ਜਿਗਰਾ ਚਾਹੀਦਾ। ਮੌਤ ਨਾਲ ਅੱਖਾਂ ਚੱਖਾਂ ਪਾਉਣੀਆਂ ਪੈਂਦੀਆਂ ਨੇ। ਕਦੇ ਕਿਸੇ ਕੁੱਤੇ ਦੇ ਡੰਡਾ ਮਾਰਿਆ? ਕਦੇ ਕਿਸੇ ਪਰਚੇ 'ਚ ਨਾਂ ਬੋਲਿਆ? ਪਰਚੇ ਦਾ ਕਈ ਬੋਲਦੇ ਨੇ, ਆਹ ਠੇਕੇਦਾਰ ਵਾਲਾ ਪਰਚਾ ਕੁਝ ਜ਼ਿਆਦਾ ਹੀ ਬੋਲਦਾ। ਅੱਛਾ ਅੱਛਾ ਅੱਛਾ, ਉਹ ਕਾਂਡ ਤੂੰ ਕੀਤਾ ਸੀ। ਦੱਸ ਕੀ ਚਾਹੀਦਾ? ਮੈਨੂੰ ਸੀਆਰ ਚਾਹੀਦਾ, ਸੀਆਰ ਦਾ ਦਿਮਾਗ ਚਾਹੀਦਾ। ਛੋਟੇ ਭਾਈ, ਕਮਾਲ ਦਾ ਬੰਦਾ ਹੈ ਤੂੰ। ਮੈਂ ਤਾਂ ਸੋਚਿਆ ਸੀ ਤੂੰ ਬੰਦੇ ਮੰਗੇਗਾ, ਹਥਿਆਰ ਮੰਗੇਗਾ, ਤੂੰ ਤਾਂ ਸਿੱਧਾ ਸੀਆਰੇ ਮੰਗ ਲਿਆ। ਸੀਆਰ ਬਾਈ ਜੀ, ਬੜਾ ਨਾਂ ਹੈ ਤੁਹਾਡਾ ਸ਼ਹਿਰ 'ਚ। ਆਪਣੇ ਸ਼ਹਿਰ ਵਿੱਚ ਨਾਂ ਬਣਾਉਣ ਲਈ ਅੱਧੀ ਉਮਰ ਲੰਘ ਜਾਂਦੀ ਹੈ, ਤੇ ਪੂਰੇ ਪੰਜਾਬ 'ਚ ਨਾਂ ਬਣਾਉਣ ਲਈ ਪੰਜਾਬ ਦੇ ਹਰ ਵੱਡੇ ਬੰਦੇ ਦੀ ਪਿੱਠ ਲਵਾਉਣੀ ਪੈਂਦੀ ਹੈ, ਉਹ ਵੀ ਉਹਦੇ ਘਰ 'ਚ ਵੜ ਕੇ। ਸੀਆਰ ਬਾਈ, ਆਪਣੇ ਪਾਲੇ 'ਚ ਰਹਿ ਕੇ ਤਾਂ ਸਿਰਫ ਗੋਲ ਬਚਾਇਆ ਜਾ ਸਕਦਾ ਹੈ। ਗੋਲ ਠੋਕਣ ਲਈ ਤਾਂ ਦੂਜੇ ਦੇ ਪਾਲੇ 'ਚ ਵੜਨਾ ਹੀ ਪੈਂਦਾ ਹੈ। ਪਟਿਆਲੇ ਵਾਲਾ ਗੋਸ਼ਾ, ਮੋਗੇ ਵਾਲਾ ਬਰਾੜ ਤੇ ਲੁਧਿਆਣੇ ਵਾਲਾ ਫੌਜੀ। ਬਾਈ ਤੂੰ ਬਸ ਇਹ ਦੱਸ, ਪਹਿਲਾਂ ਠੋਕਣਾ ਕਿਹੜਾ ਹੈ? ਲੁਧਿਆਣੇ ਵਾਲਾ ਪ੍ਰਾਪਰਟੀ ਡੀਲਰ, ਜੋ ਧੱਕੇ ਨਾਲ ਲੋਕਾਂ ਦੀਆਂ ਜ਼ਮੀਨਾਂ ਤੇ ਪਲਾਟਾਂ ਤੇ ਕਬਜ਼ਾ ਕਰਦਾ ਹੈ ਤੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਖੇਡਦਾ ਹੈ। ਯਾਰੀ ਨਾਲ ਜਿਨ੍ਹਾਂ ਦੇ ਪੱਕੀ, ਸਾਰੇ ਫਿਰਦੇ ਅਸਲੇ ਚੱਕੀ।
ਦੇਖੋ ਇਹ ਸਾਰੇ ਕੌਣ ਨੇ? ਓ ਯਾਰੀ ਨਾਲ ਜਿਨ੍ਹਾਂ ਦੇ ਪੱਕੀ ਸਾਰੇ ਫਿਰਦੇ ਅਸਲੇ ਚੱਕੀ ਗੁੱਸਾ ਰਿਹਾ ਸੁਭਾਲ ਕੁੜੇ ਸਾਰੇ ਫੱਟੇ ਚੱਕਣ ਵਾਲੇ ਜੱਟ ਦੇ ਜਿਗਰੀ ਯਾਰ ਕੁੜੇ ਸਾਰੇ ਫੱਟੇ ਚੱਕਣ ਵਾਲੇ ਜੱਟ ਦੇ ਵੈਲੀ ਯਾਰ ਕੁੜੇ ਖੜਦੇ ਬਣ ਕੇ ਨਾਲ ਤਲਵਾਰਾਂ ਜਿੰਦੜੀ ਸੱਚੇ ਯਾਰਾਂ ਤੋਂ ਵਾਰਾ ਉਹ ਖੜਦੇ ਬਣ ਕੇ ਨਾਲ ਤਲਵਾਰਾਂ ਜਿੰਦੜੀ ਸੱਚੇ ਯਾਰਾਂ ਤੋਂ ਵਾਰਾ ਜਿਨ੍ਹਾਂ ਦੇ ਜਿਗਰੇ ਧਾਰ ਕੁੜੇ ਸਾਰੇ ਫੱਟੇ ਚੱਕਣ ਵਾਲੇ ਜੱਟ ਦੇ ਜਿਗਰੀ ਯਾਰ ਕੁੜੇ ਸਾਰੇ ਫੱਟੇ ਚੱਕਣ ਵਾਲੇ ਜੱਟ ਦੇ ਵੈਲੀ ਯਾਰ ਕੁੜੇ ਪੇਚੇ ਸਿਖਰ ਦੁਪਹਿਰੇ ਪਾਉਣੇ ਵਾਰੀ ਟੱਲੀ ਵਾਂਗ ਖੜਕਾਉਣੇ ਇਹ ਪੇਚੇ ਅੱਜ ਮਿੱਤਰਾਣੇ ਪਾਉਣੇ ਵਾਰੀ ਟੱਲੀ ਵਾਂਗ ਖੜਕਾਉਣੇ ਖਾਖਾਂ ਦੇਣੀਆਂ ਪਾੜ ਕੁੜੇ ਓ ਭਰਾਵਾ ਮਾਰ ਮਾਰ ਅਦਮਾਇਆ ਕਰਦਾ ਤੂੰ ਹੈ ਕੌਣ? ਗਾਂਧੀ ਖੰਨੇ ਵਾਲਾ ਫੱਟੇ ਚੱਕਣ ਵਾਲੇ ਜੱਟ ਦੇ ਜਿਗਰੀ ਯਾਰ ਕੁੜੇ ਅਣਖੀ ਪੁੱਤ ਜੱਟਾਂ ਦੇ ਵੈਲੀ ਨੀ ਕਰ ਲਈ ਗਿੱਦੜਾਂ ਨੇ ਅਣਗਹਿਲੀ ਨੀ ਅਣਖੀ ਪੁੱਤ ਜੱਟਾਂ ਦੇ ਵੈਲੀ ਨੀ ਕਰ ਲਈ ਗਿੱਦੜਾਂ ਨੇ ਅਣਗਹਿਲੀ ਜੱਟ ਨੇ ਫੁੱਟ ਤੇ ਝਾੜ ਕੁੜਾ ਸਾਰੇ ਫੱਟੇ ਚੱਕਣ ਵਾਲੇ ਜੱਟ ਦੇ ਜਿਗਰੀ ਯਾਰ ਕੁੜੇ ਸਾਰੇ ਫੱਟੇ ਚੱਕਣ ਵਾਲੇ ਜੱਟ ਦੇ ਵੈਲੀ ਯਾਰ ਕੁੜੇ ਲੈ ਬਈ ਡੀਲਰ ਦੀ ਤਾਂ ਕਸ਼ਤੀ ਦੌਣ ਹੁਣ ਕਿਹਦੀ ਮੰਜੀ ਠੋਕਣੀ ਆ ਹੁਕਮ ਕਰ। ਫਿਰੋਜ਼ਪੁਰ ਵਾਲੇ ਬਰਾੜ ਦੀ ਸ਼ਰਾਬ ਦਾ ਵੱਡਾ ਸਮਗਲਰ ਹੈ ਸਾਲਾ। ਬਾਈ ਸੀਆਰ ਤਾਂ ਕਹਿੰਦਾ ਸੀ ਉਹ ਆਪਦੀ ਕਾਲੀ ਕਮਾਈ ਚੋਂ ਗਰੀਬ ਕੁੜੀਆਂ ਦੇ ਵਿਆਹ ਕਰਦਾ, ਹੋਰ ਵੀ ਪੁੰਨ ਦੇ ਕੰਮ ਕਰਦਾ ਕਈ। ਸੁਣਿਆ ਤਾਂ ਬਾਈ ਮੈਂ ਵੀ ਇਹੀ ਹੈ। ਉਹਨੂੰ ਰਹਿਣ ਦਿੰਨੇ ਆ ਫਿਰ। ਐਂ ਕਰੋ ਜੀਤੇ, ਪਟਿਆਲੇ ਗੱਡੀ ਮੋੜ, ਪਟਿਆਲੇ ਵਾਲੇ ਗੋਸ਼ੇ ਦੀ ਮੰਜੀ ਠੋਕਦੇ ਆ। ਕਿਉਂ? ਚੱਲ ਪਟਿਆਲੇ ਚੱਲ। ਠੀਕ ਆ ਬਾਈ। ਪਟਿਆਲੇ ਵਾਲਾ ਗੋਸ਼ਾ ਗਰੀਬ ਰੇੜੀ ਵਾਲਾ ਤੋਂ ਹਫਤਾ ਵਸੂਲੀ ਕਰਨ ਲਈ ਤੇ ਸਟੈਂਡਾਂ ਦੀਆਂ ਬੋਲੀਆਂ ਵਿੱਚ ਧੱਕਾ ਕਰਨ ਲਈ ਮਸ਼ਹੂਰ ਹੈ। ਪੈਸੇ
ਕਾਹਨੂੰ ਮਾਲ ਬਹੁਤ ਵਧੀਆ ਲਿਆਉਂਦਾ ਇਹ ਕੱਢ ਲੈ ਫਿਰ। ਉਹ ਲੱਭੇ ਤਾਂ ਸਹੀ। ਚੱਲ ਹਾਏ ਓਏ ਉੜ ਗਏ ਓਏ ਪਤਾਸੇ। ਹਾਏ 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 ਮੈਂ ਮਰ ਜਾ। ਫੜਾ ਮੈਨੂੰ। ਓਹੋ ਵੇ ਤੂੰ ਕਿਹੜੇ ਕੰਮਾਂ 'ਚ ਪੈ ਗਿਆ? ਤੈਂ ਦੱਸ ਕਿ ਜ਼ਮੀਨਾਂ ਵਡਾਉਣੀਆਂ ਨੇ, ਡਾਢਿਆਂ ਨਾਲ ਕਾਹਦੀਆਂ ਜ਼ੋਰ ਅਜਮਾਈਆਂ ਭਲਾ। ਹਾਏ ਉਹ ਮਾਂ, ਇਹ ਤਾਂ ਛੋਟੀ ਉਮਰੇ ਹੀ ਪਤਾ ਲੱਗ ਗਿਆ ਸੀ ਦੁਨੀਆ ਜ਼ੋਰਾਂ ਦੀ ਮੰਨਦੀ ਹੈ, ਕਮਜ਼ੋਰਾਂ ਦੀ ਨਹੀਂ। ਨਾਲੇ ਮਾਂ ਤੈਨੂੰ ਚੰਗੀ ਤਰ੍ਹਾਂ ਪਤਾ ਤੇਰਾ ਪੁੱਤ ਕਿਹੜਾ ਧੱਕਾ ਕਰਦਾ ਕਿਸੇ ਨਾਲ। ਵੇ ਪੁੱਤ, ਜਦੋਂ ਤੂੰ ਘਰੋਂ ਜਾਂਦਾ ਨਾ ਤਾਂ ਮੈਨੂੰ ਬਹੁਤ ਡਰ ਲੱਗਦਾ। ਉਹ ਕੁਛ ਨਹੀਂ ਹੁੰਦਾ ਮੈਨੂੰ, ਤੂੰ ਐਵੇਂ ਨਾ ਡਰਿਆ ਕਰ। ਲੈ ਦੱਸ, ਆ ਹੁਣ ਹੰਝੂ ਕੱਢ ਲੈ। ਚਲ ਮੈਂ ਤੇਰੇ ਨਾਲ ਇੱਕ ਵਾਅਦਾ ਕਰਦਾ, ਮੈਂ ਹਨੇਰ ਆਵਾਂ ਸਵੇਰ ਆਵਾਂ, ਜਦੋਂ ਮਰਜ਼ੀ ਆਵਾਂ, ਆਊਂਗਾ ਜ਼ਰੂਰ। ਹੈਲੋ ਹਾਂਜੀ, ਇੱਕ ਵਾਰੀ ਫੇਰ ਕਿਹੋ ਜੀ। ਉਹ ਕੀ ਹੋ ਗਿਆ? ਕੀ ਕਹਿੰਦਾ ਬਾਈ? ਉਹ ਯਾਰ ਕੁੜੀ ਜੀ ਬੋਲੀ ਜਾਂਦੀ ਆ ਅੰਗਰੇਜ਼ੀ, ਵੱਡੀ ਤੁਰੀ ਆਉਂਦੀ ਆ। ਸੁਣ। ਹੈਲੋ ਕੰਜਰ ਦਿਆ ਕੰਪਿਊਟਰ ਬੋਲਦਾ ਇਹ। ਅੱਛਾ ਯਾਰ ਬਾਈ ਦਾ ਫੋਨ ਸੁੱਚ ਆਫ ਆਈ ਜਾਂਦਾ। ਹੋਰ ਫਿਰ ਮੰਡੀਰ ਪਾਰਟੀ ਠੀਕ ਠਾਕ ਹੋ? ਗਾਂਧੀ ਬਾਈ ਕਿੱਥੇ ਹੈ? ਮੈਂ ਕਦੋਂ ਦਾ ਫੋਨ ਕਰੀ ਜਾਂਦਾ। ਮੈਂ ਤਾਂ ਆਪ ਕਰੀ ਜਾਂਦਾ ਯਾਰ, ਕੁਝ ਨਹੀਂ ਪਤਾ ਲੱਗ ਰਿਹਾ। ਕੋਈ ਅੰਦਾਜ਼ਾ ਹੈ ਗਿਆ ਕਿੱਥੇ ਹੈ? ਸਤਵੰਤ ਨਹੀਂ ਸੀ ਬਾਈ? ਉਹੀ ਯਾਰ ਜਿਹੜਾ ਜੇਲ੍ਹ 'ਚ ਆਪਾਂ ਨੂੰ ਰੋਟੀਆਂ ਖਵਾਇਆ ਕਰਦਾ ਸੀ। ਹਾਂ, ਉਹਦੇ ਮੁੰਡੇ ਨਾਲ ਰੌਲੇ ਤੇ ਗਿਆ। ਤੁਹਾਡੇ 'ਚ ਕੋਈ ਨਾਲ ਨਹੀਂ ਗਿਆ? ਅਸੀਂ ਤਾਂ ਸੁੱਤੇ ਪਏ ਸੀ ਯਾਰ, ਕੱਲਾ ਹੀ ਲੰਘ ਗਿਆ। ਇਕੱਲੇ ਹੀ ਲੰਘ ਗਿਆ? ਕਮਾਲ ਕਰਦੇ ਹੋ ਯਾਰ ਤੁਸੀਂ। ਅੱਧੇ ਪੰਜਾਬ ਦੇ ਵੈਲੀਆਂ ਨਾਲ ਆਪਾਂ ਦੁਸ਼ਮਣੀ ਮੁੱਲ ਲਈ ਬੈਠੇ ਆ। ਗਾਂਧੀ ਬਾਈ ਇਕੱਲੇ ਹੀ ਲੰਘ ਗਿਆ, ਤੁਸੀਂ ਇੱਥੇ ਆਏ ਬੈਠੇ ਹੋ ਜਿਵੇਂ ਕੁਝ ਹੋਇਆ ਨਹੀਂ ਹੁੰਦਾ। ਜੀਤੇ ਗੱਡੀ ਕੱਢੋ, ਚਲੋ ਸਾਰੇ। ਤੈਨੂੰ ਅੱਡ ਕਹਿਣਾ ਪਊ ਹੁਣ, ਬੈਠੋ ਗੱਡੀ 'ਚ। ਹਾਂ ਚਲੋ ਬਈ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਕਾਕਾ ਜੀ। ਤੀਰਾ ਕਿੱਥੇ ਅੰਕਲ? ਉਹ ਤਾਂ ਸਵੇਰ ਦਾ ਚੁਬਾਰੇ 'ਚ ਰੋਟੀ ਖਾਣ ਵੀ ਨਹੀਂ ਆਇਆ, ਰੋਈ ਜਾਂਦਾ। ਜਾ ਹੀ ਅਸੀਂ ਜਾਓ। ਕੀ ਹੋਇਆ ਤੀਰੇ? ਤੀਰੇ ਤੀਰੇ ਕੀ ਹੋ ਗਿਆ? ਕੀ ਹੋ ਗਿਆ? ਬਸ ਬਈ ਇੱਥੋਂ ਤੱਕ ਮੈਂ ਗਾਂਧੀ ਬਾਈ ਦੇ ਨਾਲ ਸੀ। ਇਸ ਤੋਂ ਬਾਅਦ ਕੀ ਹੋਇਆ ਮੈਨੂੰ ਨਹੀਂ ਪਤਾ। ਉਹ ਭੋਲਿਆ, ਸਾਰਿਆਂ ਨੂੰ ਫੋਨ ਕਰਕੇ ਕਹੋ ਕਿ ਗਾਂਧੀ ਬਾਈ ਲਾਪਤਾ ਹੈ। ਉਠੋ ਕੰਜਰ ਦਿਓ, ਗਾਂਧੀ ਬਾਈ ਲਾਪਤਾ ਹੋ ਗਿਆ। ਹੋਏ ਤਾਂ ਹੋਣਾ ਹੀ ਸੀ। ਹੈਲੋ ਹੈ? ਅੱਛਾ ਹੈਲੋ ਹਾਂਜੀ ਚਹਿਲ ਸਾਹਿਬ ਕਿੱਥੇ ਹੋ?
ਕੁਛ ਨਹੀਂ ਪ੍ਰਧਾਨ ਜੀ, ਪੁਲਿਸ ਦੀ ਰੁਟੀਨ ਦੀ ਡਿਊਟੀ ਕਰੀ ਜਾਂਦੇ ਆ। ਉਹ ਇੱਕ ਬੁਰੀ ਖਬਰ ਹੈ ਜੀ, ਗਾਂਧੀ ਦਾ ਟਰੈਪ ਲੱਗ ਗਿਆ, ਉਹ ਲਾਪਤਾ ਹੈ। ਕੀ? ਕਦੋਂ ਹੋਇਆ ਇਹ? ਅੱਜ ਸਵੇਰੇ। ਤੇ ਤੁਸੀਂ ਮੈਨੂੰ ਹੁਣ ਦੱਸ ਰਹੇ ਹੋ? ਉਹ ਮੈਨੂੰ ਤਾਂ ਆਪ ਹੁਣ ਪਤਾ ਲੱਗਿਆ। ਕਿਸੇ ਤੇ ਸ਼ੱਕ? ਸ਼ੱਕ? ਮੈਨੂੰ ਯਕੀਨ ਹੈ ਜੀ, ਇਹ ਕੰਮ ਪਹਿਲਵਾਨਾਂ ਦਾ ਹੀ ਹੈ। ਹੀਰੇ ਵਰਗਾ ਭਰਾ ਹੈ ਮੇਰਾ, ਉਹਨੂੰ ਲੱਭਣ ਲਈ ਮੈਂ ਰਾਤ ਦਿਨ ਇੱਕ ਕਰ ਦੂੰਗਾ। ਜੇ ਤੁਹਾਨੂੰ ਕੋਈ ਖਬਰ ਮਿਲਦੀ ਹੈ ਤਾਂ ਮੈਨੂੰ ਇਮੀਡੀਏਟਲੀ ਇਨਫੋਰਮ ਕਰਿਓ। ਜੀ। ਪਾਣੀ 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 ਪਾਣੀ। ਓਏ ਸਾਲਿਆ, ਤੇਰਾ ਜੀਜਾ ਲੱਗਦਾ ਇਹ ਹੈ? ਤਰ ਉਧਰ। ਸਾਲਿਆ, ਗਾਂਧੀ ਗਾਂਧੀ ਗਾਂਧੀ, ਚਾਰੇ ਪਾਸੇ ਤਰਥੱਲੀ ਮਚਾਈ ਸੀ ਨਾ ਤੂੰ। ਸ਼ੇਰ ਕਹਾਉਂਦਾ ਸੀ ਨਾ ਆਪਣੇ ਆਪ ਨੂੰ। ਦੇਖੋ ਆ ਬੰਨਿਆ ਪਿਆ ਵੱਡਾ ਸ਼ੇਰ ਇਸ ਮਰਦ ਨੇ। ਬੰਨੇ ਸ਼ੇਰ ਤੇ ਕੁੱਤੇ ਭੌਂਕਦੇ ਨੇ ਪਹਿਲਵਾਨ। ਕਿਰਾ ਹੱਥ ਖੋਲ, ਤੇਰੀ ਮਰਦ ਹੋਣ ਦੀ ਗਲਤਫਹਿਮੀ ਹੁਣੇ ਦੂਰ ਕਰ ਦੋ। ਹੁਣ ਪਤਾ ਲੱਗੂ ਤੈਨੂੰ। ਕੋਈ ਪਾਣੀ ਨਹੀਂ ਪਿਲਾਊਗਾ ਇਸ ਨੂੰ, ਕੋਈ ਪਾਣੀ ਨਹੀਂ ਪਿਲਾਊਗਾ। ਮੈਂ ਮੂਤ ਪਿਲਾਊ ਇਹਨੂੰ, ਮੂਤ। ਸਾਲਿਆ, ਬਸ ਬਲਵਾਨ, ਬਸ। ਹੁਣ ਤੇਰੀ ਬੱਲੇ ਬੱਲੇ ਦੀ ਨਹੀਂ, ਤੇਰੀ ਮੌਤ ਦੀ ਖਬਰ ਛਪੂਗੀ ਅਖਬਾਰ 'ਚ। ਬੱਲੇ ਬੱਲੇ ਬੱਲੇ, ਓਏ ਅਖਬਾਰ 'ਚ ਖਬਰ ਲੱਗੀ ਆ। ਓਏ ਅਖਬਾਰ 'ਚ ਖਬਰਾਂ ਹੀ ਲੱਗਦੀਆਂ ਹੁੰਦੀਆਂ, ਔਰ ਸਾਡਾ ਡੋਡੇ ਲੱਗਦੇ ਹੁੰਦੇ ਨੇ। ਓਏ ਆਪਣੀ ਲੱਗੀ ਆ। ਜਿਹੜਾ ਪਹਿਲਵਾਨਾਂ ਤੋਂ ਕੇਬਲ ਦਾ ਕਬਜ਼ਾ ਨਹੀਂ ਛੜਾਇਆ ਦੀ ਖੰਨੇ। ਓਹੋ, ਉਰੇ ਦਿਖਾਈ। ਵਾਹ, ਇਹ ਤਾਂ ਕਮਾਲ ਹੀ ਹੋ ਗਈ। ਓਏ ਓਏ ਓਏ, ਉਹ ਕਮਾਲ ਤਾਂ ਕੁੜੀ ਕਰੀ ਜਾਂਦੀ ਹੈ। ਓਏ ਤੈਨੂੰ ਕਿੰਨੀ ਵਾਰ ਕਿਹਾ ਤੂੰ ਕੁੜੀਆਂ ਦੀ ਗੱਲ ਨਾ ਕਰਿਆ ਕਰ। ਉਹ ਬਾਈ ਯਾਰ, ਘੱਗਰੇ ਚੋਲੀ ਵਾਲੀ ਕੁੜੀ ਦੀ ਗੱਲ ਨਹੀਂ ਕਰ ਰਿਹਾ। ਉਹ ਮੈਂ ਤਾਂ ਗੋਲੀ ਚਲਾਉਣ ਵਾਲੀ ਕੁੜੀ ਦੀ ਗੱਲ ਕਰ ਰਿਹਾ। ਆ ਦੇਖ, ਆ ਦੇਖ, ਆ ਦੇਖ। ਉਰੇ ਫੜਾ ਯਾਰ, ਤੈਨੂੰ ਕਿੱਥੇ ਪੜ੍ਹਨਾ ਆਉਂਦਾ। ਲਿਖਿਆ ਬਈ, ਕੁੜੀ ਨੇ ਗੋਲੀ ਚਲਾ ਕੇ ਮੁੰਡਿਆਂ ਨੂੰ ਮੂਹਰੇ ਲਾ ਲਿਆ। ਲੈ ਬਈ, ਹੁਣ ਤਾਂ ਕੁੜੀਆਂ ਵੀ ਆਪਣੇ ਵਾਲੇ ਕੰਮ ਕਰਨ ਲੱਗ ਗਈਆਂ ਹੈ। ਏ ਸ਼ਾਬਾਸ਼ ਏ ਬਾਈ। ਇੱਕ ਗੱਲ ਹੋਰ ਹੈ, ਹੁਣ ਤਾਂ ਆਪਣੇ ਵੀ ਕੁੜੀਆਂ ਨਾਲ ਜੱਫੇ ਵਿਆਹ ਕਰਨਗੇ। ਓਏ ਕੰਜਰ ਦਿਆ, ਤੈਨੂੰ ਤਾਂ ਕੁੜੀਆਂ ਵੀ ਢਾਲਿਆ ਕਰਨਗੀਆਂ। ਲੈ ਆਪਣੇ ਸੀਆਰ ਬਾਈ ਵੀ ਆ ਗਏ। ਬਾਈ ਸਤਿ ਸ੍ਰੀ ਅਕਾਲ। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀ। ਕੀ ਹਾਲ ਹੈ ਮੁੰਡਿਓ? ਆਜੋ ਬਾਈ, ਆਜੋ ਇੱਧਰ। ਹੋਰ ਗਾਂਧੀ ਕਿਵੇਂ ਆ ਬਾਈ? ਵਧੀਆ ਬਾਈ, ਤੁਸੀਂ ਸੁਣਾਓ। ਗਾਂਧੀ, ਐਮਐਲਏ ਸਾਹਿਬ ਆਪਾਂ ਨੂੰ ਮਿਲਣਾ ਚਾਹੁੰਦੇ ਨੇ। ਉਹ ਛੱਡ ਬਾਈ, ਆਪਾਂ ਕੀ ਲੈਣਾ ਐਮਐਲਏ ਨੂੰ ਮਿਲ ਕੇ। ਇਹੀ ਤਾਂ ਤੂੰ ਸਮਝਦਾ ਨਹੀਂ। ਜੇ ਬਦਮਾਸ਼ੀ ਵਿੱਚ ਨਾ ਬਣਾਉਣਾ ਹੈ ਨਾ, ਤਾਂ ਸਿਰ ਤੇ ਕਿਸੇ ਪੋਲੀਟੀਕਲ ਬੰਦੇ ਦਾ ਹੱਥ ਹੋਣਾ ਬਹੁਤ ਜ਼ਰੂਰੀ ਹੈ। ਬਾਈ ਪਹਿਲੀ ਗੱਲ ਤਾਂ ਬਦਮਾਸ਼ ਨਾ ਕਹਿ। ਆ ਵੈਲੀ, ਗੁੰਡਾ, ਗੈਂਗਸਟਰ, ਇਹ ਉਹ ਨਾਂ ਨੇ ਜਿਹੜੇ ਲੋਕਾਂ ਨਾਲ ਧੱਕਾ ਕਰਨ ਲਈ ਜਾਣੇ ਜਾਂਦੇ ਨੇ। ਧੱਕਾ ਰੋਕਣ ਲਈ ਵੀ ਤੈਨੂੰ ਧੱਕਾ ਕਰਨ ਵਾਲਿਆਂ ਨਾਲ ਲੜਨਾ ਤਾਂ ਪੈ ਰਿਹਾ ਨਾ। ਤੇ ਧੱਕਾ ਹਮੇਸ਼ਾ ਵੱਡੇ ਰਸੂਖ ਵਾਲੇ ਲੋਕ ਕਰਦੇ ਨੇ। ਇਹ ਤਾਂ ਤੈਨੂੰ ਪਤਾ ਹੈ ਨਾ। ਜੇ ਕੱਲ ਨੂੰ ਤੈਨੂੰ ਕਿਸੇ ਵੱਡੇ ਰਸੂਖ ਵਾਲੇ ਬੰਦੇ ਨੇ ਕਿਸੇ ਕੇਸ 'ਚ ਫਸਾਤਾ, ਤਾਂ ਉਸ ਵਕਤ ਤੇਰੇ ਸਿਰ ਤੇ ਕਿਸੇ ਵੱਡੇ ਪੋਲੀਟੀਕਲ ਬੰਦੇ ਦਾ ਹੱਥ ਹੋਣਾ ਬਹੁਤ ਜ਼ਰੂਰੀ ਹੈ। ਠੀਕ ਹੈ ਸੀ ਯਾਰ ਬਾਈ, ਜੇ ਤੂੰ ਕਹਿਣਾ ਤਾਂ ਮਿਲ ਲੈਣਾ। ਪਰ ਰਸੂਲਾਂ ਨੂੰ ਛਿੱਕੇ ਟੰਗ ਕੇ ਇਹ ਗੱਲ ਸਿਰੇ ਨਹੀਂ ਚੜ੍ਹਨੀ। ਗਾਂਧੀ, ਮਿਲ ਤਾਂ ਆਪਾਂ ਪਹਿਲਾਂ ਵੀ ਸਕਦੇ ਸੀ, ਪਰ ਹਰ ਗੱਲ ਦਾ ਇੱਕ ਸਮਾਂ ਹੁੰਦਾ। ਅੱਜ ਮੈਂ ਤੈਨੂੰ ਆਪਣੇ ਰਾਜਨੀਤਿਕ ਗੁਰੂ ਮੰਤਰੀ ਸ਼ੇਰ ਸਿੰਘ ਨਾਲ ਮਿਲਾਉਣਾ। ਰੁਪਿੰਦਰ ਸਿੰਘ ਗਾਂਧੀ, ਖੰਨੇ ਵਾਲਾ। ਵਾਹ, ਇੰਨੀ ਛੋਟੀ ਉਮਰ ਤੇ ਐਡਾ ਵੱਡਾ ਕੱਦ, ਐਡਾ ਵੱਡਾ ਰੁਤਬਾ ਤੇ ਐਡੀ ਵੱਡੀ ਪਹਿਚਾਨ। ਬਹੁਤ ਸੁਣਿਆ ਸੀ ਐਮਐਲਏ ਸਾਹਿਬ ਤੋਂ ਤੇਰੀ ਦਲੇਰੀ ਬਾਰੇ,
ਮੈਂ ਤਾਂ ਕਾਇਲ ਹੀ ਹੋ ਗਿਆ। ਸਤਿ ਸ਼੍ਰੀ ਅਕਾਲ। ਬੈਠੋ। ਅੱਜ ਦੀ ਘੜੀ 'ਚ ਰੁਪਿੰਦਰ ਗਾਂਧੀ ਯੂਥ ਆਈਕਨ ਹੈ। ਮੰਤਰੀ ਸਾਹਿਬ, ਮੈਂ ਵੀ ਕੋਈ ਚੀਜ਼ਾਂ, ਇਹ ਤਾਂ ਮੈਨੂੰ ਅੱਜ ਤੁਹਾਡੇ ਤੋਂ ਪਤਾ ਲੱਗਿਆ ਜੀ। ਬਸ ਜੀ, ਜਿੰਨੇ ਕੁ ਜੋਗਾ ਹੈਗਾ ਆਪਣੇ ਯਾਰਾਂ ਦੇ ਸਿਰ ਤੇ ਆ। ਤਾਈਓ ਤਾਂ ਤੇਰੇ ਯਾਰ ਤੇਰੇ ਤੇ ਜਾਨ ਛੜਕਦੇ ਨੇ। ਕੋਈ ਖੂਬੀ ਤੇ ਹੈ ਨਾ, ਤਾਈਓ ਤਾਂ ਛਿੜਕਦੇ ਨੇ। ਬੰਦਾ ਚਾਹੇ ਸਹੀ ਹੋਵੇ ਚਾਹੇ ਗਲਤ ਹੋਵੇ, ਜਿਹੜੇ ਮੌਕੇ ਦੇ ਨਾਲ ਖੜ ਜਾਣ, ਅਸਲੀ ਯਾਰ ਤਾਂ ਉਹੀ ਹੁੰਦੇ ਨੇ। ਬਸ ਮੇਰੇ ਸਾਰੇ ਯਾਰ ਇਹੋ ਜਿਹੇ ਨੇ ਜੀ। ਬਸ ਇਹੋ ਜਿਹਾ ਸਾਥ ਹੀ ਮੈਂ ਤੇਰੇ ਵੱਲੋਂ ਚਾਹੁੰਦਾ ਹਾਂ। ਮੈਂ ਤੁਹਾਡੇ ਕੀ ਕੰਮ ਆ ਸਕਦਾ ਜੀ? ਇਹ ਤਾਂ ਵਕਤ ਦੀ ਗੱਲ ਹੈ ਗਾਂਧੀ। ਕਦੇ ਤੂੰ ਸਾਡੇ ਕੰਮ ਆਵੇਂਗਾ ਤੇ ਕਦੇ ਅਸੀਂ ਤੇਰੇ ਕੰਮ ਆਵਾਂਗੇ। ਇਸ ਵਾਰ ਇਲੈਕਸ਼ਨ ਵਿੱਚ ਸਾਡੇ ਐਮਐਲਏ ਸਾਹਿਬ ਨਾਲੋਂ ਸਾਡੀ ਹੀ ਪਾਰਟੀ ਦੇ ਕਿਸੇ ਹੋਰ ਬੰਦੇ ਦੀ ਟਿਕਟ ਲਈ ਦਾਅਵੇਦਾਰੀ ਮਜ਼ਬੂਤ ਹੈ। ਇੱਕ ਤਾਂ ਉਹ ਸਾਡੇ ਸੀਐਮ ਸਾਹਿਬ ਦੇ ਬਹੁਤ ਨੇੜੇ ਹੈ ਤੇ ਦੂਜਾ ਯੂਨੀਵਰਸਿਟੀਜ਼ ਤੇ ਕਾਲਜਸ ਦੇ ਮੁੰਡਿਆਂ ਤੇ ਉਸ ਦੀ ਪਕੜ ਬਹੁਤ ਮਜ਼ਬੂਤ ਹੈ। ਪਰ ਇਸ ਵਾਰ ਮੈਂ ਕੁਝ ਇਸ ਤਰ੍ਹਾਂ ਦਾ ਚਾਹੁੰਦਾ ਕਿ ਕੁਝ ਇਸ ਤਰ੍ਹਾਂ ਦਾ ਕੀਤਾ ਜਾਵੇ ਕਿ ਸਾਰੇ ਇਲਾਕੇ ਦੇ ਕਾਲਜ ਤੇ ਯੂਨੀਵਰਸਿਟੀਜ਼ ਵਿੱਚ ਪ੍ਰਧਾਨ ਆਪਣੇ ਮੁੰਡੇ ਬਣ, ਤਾਂ ਕਿ ਇਸ ਵਾਰ ਫਿਰ ਆਪਣੀ ਐਮਐਲਏ ਸਾਹਿਬ ਨੂੰ ਟਿਕਟ ਮਿਲੇ। ਐਮਐਲਏ ਸਾਹਿਬ, ਤੁਹਾਨੂੰ ਤਾਂ ਪਤਾ ਹੀ ਹੈ ਜੀ, ਮੈਂ ਕੋਈ ਨਜਾਇਜ਼ ਕੰਮ ਨਹੀਂ ਕਰਦਾ। ਨਜਾਇਜ਼ ਕੰਮ ਕਰਨ ਨੂੰ ਤੈਨੂੰ ਕਹਿੰਦਾ ਵੀ ਕੌਣ ਆ? ਨਾਲੇ ਆਪਾਂ ਵੀ ਤਾਂ ਜਿੱਤ ਕੇ ਲੋਕ ਭਲਾਈ ਦੇ ਕੰਮ ਹੀ ਕਰਨੇ ਆ। ਕਿਉਂ ਮੰਤਰੀ ਸਾਹਿਬ? ਠੀਕ ਆ ਮੰਤਰੀ ਸਾਹਿਬ, ਫਿਰ ਤੁਸੀਂ ਕੰਮ ਹੋ ਗਿਆ ਸਮਝੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਗ ਹੈ ਮੁੰਡੇ 'ਚ, ਬਹੁਤ ਦੂਰ ਤੱਕ ਜਾਏਗਾ। ਗਾਉਣੇ ਮੋੜਨ ਲੁੱਟੀਆਂ ਦੀਆਂ ਲੰਗੋਵਾਦੀਆਂ। ਕਿਉਂ ਬੋਲਿਆ? ਲੋਟਾ ਓਏ ਪੋਸਟਰ ਲਾ ਲੈਣ ਦੇ। ਆ ਲੱਗ ਗਿਆ। ਆ ਜਾਓ, ਆ ਜਾਓ, ਓਏ ਆ ਜਾਓ। ਦੇਖਿਆ ਜਿਆਦੇ ਤੇਰੇ ਵੀਰ ਨੇ, ਦੇਖ ਲੈ ਕਿੰਨੀ ਚੜਾਈ ਆ ਤੇਰੇ ਯਾਰ ਦੀ ਦਵਲ ਤੇ ਤੇਰੇ ਵੀਰ ਨੇ। ਓਏ ਹਟਦਾ ਯਾਰ। ਹਾਂ ਬਈ ਲਾਗੇ। ਹਾਂ ਬਈ ਲਾਗੇ। ਅੱਜ ਤੋਂ ਇਸ ਕਾਲਜ ਦਾ ਪ੍ਰਧਾਨ ਕੀ ਨਾਮ ਹੈ ਵੀਰੇ ਤੇਰਾ? ਲਖਵਿੰਦਰ ਸਿੰਘ। ਲਖਵਿੰਦਰ ਸਿੰਘ ਹੈ। ਕਿਸੇ ਨੂੰ ਕੋਈ ਤਕਲੀਫ ਹੈ? ਜੇ ਕਿਸੇ ਨੂੰ ਕੋਈ ਤਕਲੀਫ ਹੈ ਤਾਂ ਹੁਣੇ ਮੇਰੇ ਨਾਲ ਗੱਲ ਕਰ ਸਕਦਾ ਹੈ। ਗਾਂਧੀ ਬਾਈ ਜਿੰਦਾਬਾਦ। ਗਾਂਧੀ ਬਾਈ ਜਿੰਦਾਬਾਦ। ਓਏ ਕੌਣ ਹੋ ਤੁਸੀਂ? ਓਏ ਉਧਰ ਕੀ ਪੁੱਛਦਾ, ਇੱਧਰ ਗੱਲ ਕਰ। ਓਏ ਤੇਰਾ ਇਲਾਕਾ ਨਹੀਂ ਜਿੱਥੇ ਤੂੰ ਧੱਕਾ ਕਰੀ ਜਾਵੇਂ। ਧੱਕਾ ਕਰਨ ਦਾ ਸਵਾਦ ਹੀ ਦੂਜੇ ਦੇ ਇਲਾਕੇ ਚ ਆਉਂਦਾ ਹੈ। ਫਿਰ ਇਸ ਵਾਰ ਤੂੰ ਗਲਤ ਪੰਗਾ ਲੈ ਲਿਆ ਗਾਂਧੀ। ਇਸ ਕਾਲਜ ਤੋਂ ਸਿੱਧਾ ਤੂੰ ਡੀਐਮਸੀ ਜਾਏਗਾ। ਇਹ ਤਾਂ ਹੁਣੇ ਪਤਾ ਲੱਗ ਜਾਂਦਾ ਕੌਣ ਡੀਐਮਸੀ ਜਾਂਦਾ ਹੈ। ਆ ਜਾ। ਚਲੋ ਓਏ ਸਿੱਟ ਲੋ ਸਾਲਿਆਂ ਨੂੰ।
पासे हट जाओ नहीं गड़ासा घुमा दूं मैं। कमा घुमावा फिर तू कमा घुमाता। ओ खड़ जा यार होना जा। चल जा ओ तरलोक ठोके दे। बाबरो ना बोला हैगा। भाई माफ कर दे, भाई माफ कर दे, भाई माफ कर दे। DMC कौन जाऊ हैं? मैं जाऊंगा भाई DMC, बस इस बार छड़ दे भाई। ਅੱਜ ਤੋਂ ਇਸ ਕਾਲਜ ਦਾ ਪ੍ਰਧਾਨ ਗੁਰਦੀਪ ਸਿੰਘ ਹੈ। ਓਏ 40-50 ਬੰਦਿਆਂ ਨਾਲ ਕੀ ਹੁੰਦਾ ਓਏ? ਉਹ ਰੈਲੀ ਤੇ ਜਾਣਾ ਕੋਈ ਵਿਆਹ ਤੇ ਮੇਲ ਲੈ ਕੇ ਨਹੀਂ ਚੱਲੇ। ਹਰ ਗੱਲ ਸਮਝਾਉਣੀ ਪੈਂਦੀ ਆ ਤੁਹਾਨੂੰ। ਛੇਤੀ ਇੰਤਜ਼ਾਮ ਕਰੋ ਜਲਦੀ। गांधी भाई जिंदाबाद, गांधी भाई जिंदाबाद, गांधी भाई जिंदाबाद, मंत्री शेर सिंह जिंदाबाद, मंत्री शेर सिंह जिंदाबाद, मंत्री शेर सिंह जिंदाबाद, मंत्री शेर सिंह जिंदाबाद। Blaze the fire, come make we burn Babylon. Blaze it, blaze it, blaze it, blaze it, blaze the fire, come make we burn Babylon. Blaze it, blaze it, blaze it, Babylon. ਭੈਣ ਜੀ ਇੱਜ਼ਤ ਦੇ ਨਾਲ। ਹਾਂ ਬਈ ਤੂੰ ਬੋਲ। ਮੈਂ ਅੱਜ ਤੋਂ ਬਾਅਦ ਸਾਰੀ ਕੁੜੀਆਂ ਨੂੰ ਭੈਣ ਜੀ ਕਹੂੰ। ਜੇ ਤੂੰ ਸਾਰਿਆਂ ਨੂੰ ਭੈਣ ਜੀ ਕਹੇਗਾ ਵਿਆਹ ਤੂੰ ਇਹਦੇ ਨਾਲ ਕਰਾਏਗਾ। ਮੈਂ ਆਪਣੇ ਵਿਆਹ ਵਾਲੀ ਕੁੜੀ ਨੂੰ ਛੱਡ ਕੇ ਹਰੇਕ ਕੁੜੀ ਨੂੰ ਭੈਣ ਜੀ ਕਹੂੰ। ਮਤਲਬ ਆਪਾਂ ਹਰਕਤਾਂ ਤੋਂ ਬਾਜ ਨਹੀਂ ਆਉਣਾ। ਹੱਥ ਥੱਲੇ ਕਰ। स्टाइलो अपने कॉलेज आउटसाइडर बड़े फिरदे ने। ਆਪਣੇ ਕਾਲਜ ਚ ਆਊਟਸਾਈਡਰ? हाँ मैं आप देखे ने। ਤੂੰ ਚੱਲ ਮੈਂ ਆਈ। ਤੈਨੂੰ ਕੀ ਲੱਗਦਾ ਸੀ ਤੂੰ ਬਚ ਜਾਏਗਾ? ਸਟੈਲੋ ਗੈਂਗ ओ हेलो है कौन तू? पोस्टर को पाड़ दिया। अच्छा ਕੀ ਹੋ ਗਿਆ ਪਿੰਕੀ? ਕੀ ਗੱਲ ਹੋ ਗਈ? पोस्टर पाड़ दिया अपनी पार्टी दे। ਓਏ ਤੇਰੀ ਹਿੰਮਤ ਕਿਵੇਂ ਹੋਈ ਪੋਸਟਰ ਨੂੰ ਹੱਥ ਲਾਉਣ ਦੀ? ਚੁੱਪ ਗਿਆ ਜੀ। ਅੱਛਾ ਓ ਫੈਵੀਕੋਲ ਲਾਉਣਾ ਪਊ। ਫੜ ਜਾ ਤੇਰੀ ਤਾਂ ਮੈਂ ਦੱਸਦੀ ਆ ਪੋਸਟਰ ਫਾੜਨ ਦਾ ਪਤਾ। ਓ ਬਾਈ ਬਚਾ ਲਾ। ਉਹ ਕੀ ਹੋ ਗਿਆ? ਪੈ ਗਈਆਂ ਮੈਨੂੰ। ਤੂੰ ਫੇਰ ਕੁੜੀ ਛੱਡ ਗਿਆ? ਨਾ ਉਹ ਤਾਂ ਪਹਿਲਾਂ ਹੀ ਛੁੜੀਆਂ ਹੋਈਆਂ ਨੇ। ਇੱਧਰ ਆ ਚਿੰਪੈਂਜੀ ਜਿਹਾ। ਤੇਰੀ ਹਿੰਮਤ ਕਿਵੇਂ ਹੋਈ ਸਾਡੀ ਪਾਰਟੀ ਦੇ ਪੋਸਟਰ ਫਾੜਨ ਦੀ? ਤੇਰਾ ਨਾਮ ਕਿਵੇਂ ਪਤਾ ਇਹਨੂੰ? ਬਾਹਰ ਨਿਕਲ ਹੁਣ, ਪਿੱਛੇ ਕਿਉਂ ਲੁਕੀ ਜਾਣਾ? ਚੱਲ ਡਰਦਾ ਕਿਉਂ ਹੈ? ਗੱਲ ਕਰ। ਦੇਖੋ ਜੀ ਗੱਲ ਸੁਣੋ ਮੇਰੀ। ਗਾਂਧੀ ਗਰੁੱਪ ਦਾ ਇੱਕ ਅਸੂਲ ਹੈ ਕਿ ਔਰਤਾਂ ਦੇ ਕਦੇ ਹੱਥ ਨਹੀਂ ਚੱਕਦੇ। ਤੁਹਾਡਾ ਵੀ ਕੋਈ ਅਸੂਲ ਬਣਦਾ ਕਿ ਨਹੀਂ? ਨਾਲੇ ਬਹੁਤ ਇੱਜ਼ਤ ਆ ਮੇਰੀ ਗਾਂਧੀ ਗਰੁੱਪ 'ਚ। ਚਾਹੇ ਗਾਂਧੀ ਬਾਈ ਨੂੰ ਪੁੱਛ ਲਓ। ਬਾਈ ਦੱਸੀ ਮਾੜਾ ਜਿਹਾ। ਓਏ ਦੱਸ ਤਾਂ ਸਹੀ। ਓਏ ਉਹ ਗੱਲ ਤਾਂ ਕਰ। ਮੈਂ ਚਲੋ ਚਲੋ। आ की ਉਹ ਸਾਡੇ ਪੋਸਟਰ ਪਾੜ ਕੇ ਚਲੇ ਗਏ ਤੇ ਤੂੰ ਕੁਝ ਕਿਹਾ ਹੀ ਨਹੀਂ। ਸੁਣਿਆ ਨਹੀਂ ਉਸਨੇ ਕੀ ਕਿਹਾ? ਗਾਂਧੀ। गांधी भाई आंखें खोलो गांधी भाई। लो दूध पियो। हम तो आपको जानते नहीं गांधी भाई, मगर एक इंसान होने के नाते हमसे आपके दुख नहीं देखा जाता।
ਬਾਈ ਜੀ ਬਾਈ ਜੀ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਇਹਨੂੰ ਕਿਉਂ ਫੜ ਕੇ ਰੱਖਿਆ ਹੋਇਆ ਠੋਕ ਕੇ ਪਰਾਂ ਕਰੋ ਉਹਦਾ ਜ਼ਿਲ੍ਹੇ ਦੀ ਮੰਡੀਰ ਨੇ ਇਹਨੂੰ ਲੱਭਣ ਲਈ ਤਰਥੱਲੀ ਮਚਾ ਰੱਖੀ ਹੈ ਭੂੰਡਾਂ ਦੇ ਖੱਖਰ ਨੂੰ ਹੱਥ ਪਾਇਆ ਤਰਥੱਲੀ ਤਾਂ ਮੱਚਣੀ ਹੁੰਦੀ। ਹੈਲੋ ਉਹ ਆਪਣੇ ਸਾਰੇ ਮੁੰਡਿਆਂ ਨੂੰ ਕਹਿ ਦਿਓ ਕਿ ਜ਼ਿਲ੍ਹੇ ਦਾ ਚੱਪਾ ਚੱਪਾ ਛਾਣ ਮਾਰਨ ਤੇ ਹਾਂ ਪਹਿਲਵਾਨਾਂ ਦਾ ਕੋਈ ਵੀ ਟਿਕਾਣਾ ਬਚਣਾ ਨਹੀਂ ਚਾਹੀਦਾ। ਹਾਂ ਹਾਂ ਇਹਦਾ ਪਤਾ ਕਰੋ ਜੀ। ਹਾਂ ਸਤਿ ਸ੍ਰੀ ਅਕਾਲ ਪ੍ਰਧਾਨ ਸਾਹਿਬ। ਹਾਂ ਵੀ ਲੱਗਿਆ ਕੁਝ ਪਤਾ? ਨਹੀਂ ਪ੍ਰਧਾਨ ਸਾਹਿਬ, ਅਸੀਂ ਤਾਂ ਪਹਿਲਵਾਨਾਂ ਦਾ ਕੱਲਾ ਕੱਲਾ ਟਿਕਾਣਾ ਗਾਤਾ ਪਰ ਬਾਈ ਨਹੀਂ ਲੱਭਿਆ। ਮੇਰੀ ਐਸਪੀ ਨਾਲ ਗੱਲ ਹੋਈ ਹੈ, ਉਹ ਵੀ ਆਪਣਾ ਪੂਰਾ ਜ਼ੋਰ ਲਾ ਰਹੇ ਨੇ। ਇੱਕ ਗੱਲ ਤਾਂ ਪੱਕੀ ਹੈ, ਕੱਲੇ ਪਹਿਲਵਾਨਾਂ ਦੀ ਇੰਨੀ ਹਿੰਮਤ ਨਹੀਂ ਹੋ ਸਕਦੀ। ਜ਼ਰੂਰ ਉਹਨਾਂ ਦੀ ਪਿੱਠ ਪਿੱਛੇ ਕਿਸੇ ਪਾਵਰਫੁਲ ਬੰਦੇ ਦਾ ਹੱਥ ਹੈ। ਕਿਵੇਂ ਬੇਚੈਨ ਜਿਹਾ ਹੋਇਆ ਪਿਆ ਯਕੀਨ ਨਹੀਂ ਆਉਂਦਾ ਬਈ ਇਹ ਉਹੀ ਗਾਂਧੀ ਹੈ ਜਿਹਨੂੰ ਵੇਖ ਕੇ 100 ਬੰਦਾ ਰਾਹ ਛੱਡ ਜਾਂਦਾ ਸੀ। ਬਾਈ ਘੱਟੋ ਘੱਟ 100 ਜਾਣਾ ਟਲਣ 'ਚ ਹੀ ਫਾਇਦਾ ਹੈ। ਐਂ ਕਰੋ ਫਿਰ ਖਿੰਡ ਕੇ ਜੇ ਲੰਘ ਜਾਓ ਸਾਰੇ। ਆਪਣੇ ਟਿਕਾਣੇ ਤੇ ਮਿਲਦੇ ਆ। ਚਲੋ ਤੁਸੀਂ। ਠੀਕ ਹੈ ਬਾਈ। ਦੀਦੀ ਲੱਗਦਾ ਪ੍ਰਿੰਸੀਪਲ ਨਾਲ ਹੀ ਗੱਲ ਕਰਨੀ ਪੈਣੀ ਹੈ। ਤੂੰ ਫਿਕਰ ਨਾ ਕਰ, ਮੈਂ ਗੱਲ ਕਰਦੀ ਹਾਂ ਪ੍ਰਿੰਸੀਪਲ ਨਾਲ। ਕੀ ਨਾਮ ਦੱਸਿਆ? ਦੀਦੀ ਆਰਪੀ ਸ਼ੁਕਲਾ। ਗਾਂਧੀ? ਗਾਂਧੀ ਨਹੀਂ ਦੀਦੀ, ਆਰਪੀ ਸ਼ੁਕਲਾ। ਤੂੰ ਚੁੱਪ ਕਰ ਪਿੰਕੀ, ਉਹ ਦੇ ਗਾਂਧੀ। ਯਾਰ ਗਾਂਧੀ ਹੈ ਤਾਂ ਫਿਰ ਕੀ, ਚੱਲ ਉਹਦਾ ਕੰਮ ਕਰਵਾਈਏ ਤੇ ਚਲੀਏ। ਕੰਮ ਤਾਂ ਹੁਣ ਗਾਂਧੀ ਕਰੂ, ਨਾਲੇ ਜਿੱਥੇ ਗਾਂਧੀ ਉੱਥੇ ਤਾਂ ਐਕਸ਼ਨ ਪੱਕਾ ਹੀ ਹੋਊ। ਪਾਸੇ ਹਟ ਜਾ। ਲੈ ਚੇਅਰਮੈਨ ਦੇਖ ਲੈ ਇਹਨਾਂ ਦਾ। ਓਏ ਅਪਾਰਟਮੈਂਟ ਕਿਹੜਾ ਤੇਰਾ? ਓਏ ਆਪਣਾ ਆਈ ਕਾਰਡ ਵਿਖਾ। ਉਹ ਸੁਣਿਆ ਨਹੀਂ ਤੈਨੂੰ? ਆਈਡੀ ਕਾਰਡ ਕੱਢ। ਖੜ ਜਾ, ਨਹੀਂ ਗੋਲੀ ਕੱਢ ਦੂੰ ਵਿੱਚ ਦੀ। ਉਹ ਦੇਖਦੇ ਕੀ ਹੋ? ਚੱਕ ਲੋ ਸਾਲੇ ਨੂੰ। ਉਹ ਬਾਈ ਇਹੋ ਜਿਹੇ ਜੇਬ ਕਤਰੇ ਦਾ ਕੀ ਪਤਾ, ਜੇਬ 'ਚ ਕੱਟਾ ਕੁੱਟਾ ਲਈ ਫਿਰਦਾ ਹੁੰਦਾ, ਐਵੇਂ ਠੋਕ ਦੂਗਾ। ਉਹ ਬਾਈ ਬਚਾ ਲਾ ਓਏ, ਨਹੀਂ ਰਗੜ ਦੇਣਗੇ ਮੈਨੂੰ। ਉਹ ਹੁਣ ਆ ਕੌਣ ਆ? ਹੱਥ ਪਾਉਣ ਤੋਂ ਪਹਿਲਾਂ ਇੱਕ ਗੱਲ ਸੋਚ ਲਿਓ, ਗਾਂਧੀ ਆ ਮੈਂ, ਖੰਨੇ ਵਾਲਾ।
ਚੱਲ ਪਿੰਕੀ ਮੈਂ ਨਹੀਂ ਚੱਲੀਏ ਜਾਣਾ। ਚੱਲ 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 ਦੀਦੀ ਸ਼ੁਕਲਾ ਉਹ ਗੋਲੀ ਮਾਰ ਤੇਰੇ ਸ਼ੁਕਲੇ ਨੂੰ ਇੱਥੇ ਕਿਤੇ ਮੇਰਾ ਗਾਂਧੀ ਨਾ ਨਿਕਲ ਜਾਵੇ। ਉਹ ਜਿੱਤੇ ਕਿੱਥੇ ਹੋ ਯਾਰ, ਆ ਜਾਓ ਯਾਰ, ਗੇਟ ਤੇ ਖੜੇ ਆ ਅਸੀਂ। ਉਹ ਯਾਰ ਗੱਡੀ ਖਰਾਬ ਹੋ ਗਈ, ਹੈਰੀ ਲੱਗਿਆ ਹੋਇਆ ਠੀਕ ਕਰਨ। ਉਹ ਹਾਂ ਉਸਤਾਦ, ਕਿੰਨਾ ਕੁ ਟਾਈਮ ਲੱਗੂ? ਬਾਈ ਦਾ ਪੰਪ ਬਹਿ ਗਿਆ, ਟਾਈਮ ਲੱਗੂ ਯਾਰ। ਲੈ ਕਹਿੰਦਾ ਪੰਪ ਬਹਿ ਗਿਆ, ਟਾਈਮ ਲੱਗ ਜੂ। ਐਂ ਕਰੋ ਤੁਸੀਂ ਪਹੁੰਚੋ ਟਿਕਾਣੇ ਤੇ, ਅਸੀਂ ਪਹੁੰਚਦੇ ਹਾਂ ਫਿਰ ਇੱਧਰੋਂ। ਉਹ ਤਾਂ ਕਹਿੰਦਾ ਗੱਡੀ ਖਰਾਬ ਹੋ ਗਈ। ਚੱਲ ਕਰਦੇ ਆ ਫਿਰ ਕੋਈ ਨਾ ਕੋਈ ਜੁਗਾੜ ਆਪਾਂ ਜਾਣ ਦਾ। ਬਾਈ ਜਦ ਮੁੰਡਿਆਂ ਨੇ ਘੇਰਿਆ ਨਾ, ਮੈਨੂੰ ਤਾਂ ਐਂ ਲੱਗਿਆ ਸਾਕਸ਼ਾਤ ਯਮਰਾਜ ਆ ਗਿਆ ਹੋਵੇ ਤੇ ਮੈਨੂੰ ਕਹਿੰਦਾ ਮੈਂ ਕਿਹਾ ਜੀ ਚੱਲਣਾ ਹੈ? ਹਾਏ ਓਏ ਲੇਡੀ ਯਮਰਾਜ। ਇੱਥੋਂ 5 ਕਿਲੋਮੀਟਰ ਤੱਕ ਕੋਈ ਵੀ ਸਵਾਰੀ ਨਹੀਂ ਮਿਲਣੀ। ਆ ਜਾਓ ਲੈ ਚੱਲਦੇ ਆ। ਭਾਈ ਮੈਂ ਤਾਂ ਕਹਿਣਾ ਚੱਲਦੇ ਆ ਯਾਰ, ਉਹ ਵੀ ਧੁੱਪ ਜੀ ਖਾਸੀ ਜੀ ਹੋਈ ਪਈ ਐ। ਚੱਲ ਭਾਈ ਚੱਲ ਯਾਰ। ਮੈਂ ਸਾਲਿਆ ਤੈਨੂੰ ਜਾਨ ਤੋਂ ਮਾਰ ਦੂੰ। ਉਹ ਤੂੰ ਮਾਰ ਹੀ ਨਹੀਂ, ਪਰ ਤੂੰ ਚੱਲ। ਬੋਲੇ ਪੂਰੀ ਬੈਠ। ਤੁਸੀਂ ਤਾਂ ਕੁਝ ਬੋਲਦੇ ਹੀ ਨਹੀਂ ਹੋ। ਕੁਝ ਆਪਣੀ ਦੱਸੋ, ਕੁਝ ਸਾਡੀ ਪੁੱਛੋ। ਸੋਡਾ ਨਾਮ ਕੀ ਹੈ ਜੀ? ਓਹੋ ਇੰਨੀ ਹੁਣੇ ਹੀ ਵੱਜਣਾ ਸੀ। ਸੁਣੋ ਜੀ। ਹਾਂਜੀ ਤੁਹਾਡਾ ਸਮਾਨ ਡਿੱਗ ਪਿਆ ਸੀ। ਹੈ ਜੀ? ਹਾਂ ਸਾਂ ਮੈਨੂੰ ਮੇਰਾ ਨਹੀਂ ਹੈਗਾ ਜੀ ਇਹ। ਮੈਨੂੰ ਕੀ ਪਤਾ ਕਿਹਦਾ? ਇਹ ਤਾਂ ਗਾਂਧੀ ਬਾਈ ਦਾ ਵੀ ਨਹੀਂ ਹੈ। ਜਿਹੜਾ ਉਹ ਮੁੰਡਾ ਜੀਤਾ ਨਹੀਂ ਜੀ ਉਹਦਾ। ਇਹ ਤਾਂ ਮੈਂ ਤਾਂ ਕਦੇ ਦੇਖਿਆ ਵੀ ਨਹੀਂ। ਪਤਾ ਨਹੀਂ ਸਾਲੇ ਕੀ ਗੰਦਮੰਦ ਖਾਈ ਜਾਂਦੇ ਆ। ਮੈਂ ਤਾਂ ਕਦੇ ਮੂੰਹ ਤੱਕ ਨਹੀਂ ਲਾਇਆ ਇਹਨਾਂ ਨੂੰ। ਮੈਨੂੰ ਕੀ ਪਤਾ ਇਹਨਾਂ ਦਾ। ਜਿਹਨੂੰ ਬੁਲਾ ਰਹੀ ਆ ਉਹ ਬੋਲਦਾ ਨਹੀਂ ਹੈ ਤੇ ਇਹਨੇ ਘੰਟੇ ਦੀ ਚੂ ਚੂ ਲਾ ਰੱਖੀ ਹੈ। ਹਾਏ ਰੱਬਾ, ਤੁਸੀਂ ਤਾਂ ਜਮਾ ਹੀ ਨਹੀਂ ਬੋਲਦੇ। ਅੱਛਾ ਚਲੋ, ਜੇ ਤੁਸੀਂ ਕੁਝ ਪੁੱਛਣਾ ਹੀ ਨਹੀਂ ਮੈਂ ਆਪ ਹੀ ਦੱਸ ਦਿੰਨੀ ਆ। ਮੈਨੂੰ ਮੋਗੇ ਵਾਲੀ ਵੈਲਣ ਕਹਿੰਦੇ ਨੇ। ਗੱਡੀ ਰੋਕੋ। ਕੀ ਹੋਇਆ? ਗੱਡੀ ਰੋਕੋ, ਗੱਡੀ ਰੋਕੋ। ਮੁਲਾਕਾਤ ਅਧੂਰੀ ਛੱਡ ਕੇ ਜਾਓਗੇ? ਦੁਬਾਰਾ ਕਦੋਂ ਮਿਲੋਗੇ? ਕੁੜੀਆਂ ਨੂੰ ਨਾ ਤਾਂ ਹਥਿਆਰ ਸੌਂਪਦੇ ਨੇ ਤੇ ਨਾ ਹੀ ਆ ਪਹਿਰਾਵਾ। ਰਹੀ ਗੱਲ ਮਿਲਣ ਦੀ, ਕਦੇ ਨਹੀਂ। ਚਲੋ ਬੋਲੇ। ਓਏ ਪਿੰਡ ਕਿਹੜਾ ਇਹਦਾ? ਤੁਹਾਡੇ ਰਸੂਲੜੇ ਪਿੰਡ ਦਾ ਹੀ ਹੈ ਜੀ ਉਹ। ਹਾਂਜੀ ਹਾਂ, ਆਪਣੇ ਸ਼ਰੀਕੇ ਚੋਂ ਹੀ ਹੈ। ਬੜਾ ਨੇਕ ਦਿਲ ਮੁੰਡਾ ਹੈ। ਇੰਨਾ ਨੇਕ ਦਿਲ ਮੁੰਡਾ ਚਾਚਾ ਜੀ ਉਹਨਾਂ ਗਲਤ ਬੰਦਿਆਂ ਨਾਲ ਕਿਵੇਂ ਰਲ ਗਿਆ? ਅੱਜ ਦੀ ਯੂਥ ਦਾ ਆਈਕਨ ਆ ਗਾਂਧੀ। ਤੁਸੀਂ ਉਸ ਨੂੰ ਕਹੋ ਸਾਡੇ ਨਾਲ ਆਵੇ, ਉਹ ਮਿਲ ਕੇ ਕੋਈ ਭਲਾਈ ਦੇ ਕੰਮ ਕਰਾਂਗੇ। ਫਿਰ ਕੀ, ਫਿਰ ਚੱਕ ਤੇ ਫੱਟੇ। ਬਾਈ ਅੱਜ ਭੋਲੇ ਦੀ ਬੋਲਤੀ ਕਿਉਂ ਬੰਦ ਹੈ? ਜਿਹਦੇ ਹਲਕ ਨੂੰ ਮੌਤ ਦੀ ਮਤਲਬ ਪਿਸਤੌਲ ਦੀ ਨਾਲ ਹੀ ਲੱਗੀ ਹੋਵੇ, ਉਹਦੀ ਤਾਂ ਆਪੇ ਬੰਦ ਹੋਣੀ ਹੈ। ਕਿਉਂ ਬੋਲੇ? ਇਹੋ ਜਿਹਾ ਕੀ ਹੋ ਗਿਆ ਬਾਈ? ਇਹਦੋਂ ਹੀ ਪੁੱਛ ਲੈ। ਲੋਕ ਤਾਂ ਮੌਤ ਦੇ ਮੂੰਹ ਚੋਂ ਮੁੜਦੇ ਨੇ, ਮੌਤ ਮੇਰੇ ਮੂੰਹ ਚੋਂ ਮੁੜੀ ਆ। ਤੂੰ ਵੀ ਤਾਂ ਸਾਲਿਆ ਛਾਲਾਂ ਮਾਰ ਮਾਰ ਜੀਪ 'ਚ ਬਹਿੰਦਾ ਸੀ। ਇਹੋ ਜੀ ਗੱਲ ਨਹੀਂ ਬਾਈ। ਵੈਸੇ ਸਟੈਲੋ ਨੇ ਹੱਥ ਤਾਂ ਤੇਰਾ ਵੀ ਫੜ ਲਿਆ ਸੀ। ਉਹ ਯਾਰ ਬਾਕੀ ਗੱਲ ਤਾਂ ਠੀਕ ਹੈ, ਪਰ ਸਟੈਲੋ ਕੌਣ ਹੈ? ਮਾਈ ਸੈਲਫ ਸਟੈਲੋ ਕੌਰ ਨਹੀਂ, ਸਤਵਿੰਦਰ ਕੌਰ। ਸਹੀ ਕਹਿੰਦਾ ਸੀ ਉਹ। ਕੁੜੀਆਂ ਤਾਂ ਐਵੇਂ ਹੀ ਫੱਬਦੀਆਂ ਨੇ। ਓਏ ਹੋਏ, ਉਹਦੇ ਇੱਕ ਵਾਰੀ ਕਹਿਣ ਤੇ ਸੂਟ ਪਾ ਲਿਆ। ਨੀ ਮੈਂ ਲੱਗੀਆਂ ਦੇ ਬੋਲ ਪੁਗਾਵਾਂ ਜੇ, ਇੱਕ ਵਾਰੀ ਕਹਿ ਦੇ ਹੱਸ ਕੇ। ਤੂੰ ਤਾਂ ਐਵੇਂ ਕਮਲੀ ਹੋਈ ਫਿਰਦੀ ਐ। ਮੈਂ ਸੁਣਿਆ ਉਹ ਹਰ ਕੁੜੀ ਨੂੰ ਭੈਣ ਕਹਿ ਦਿੰਦਾ ਹੈ। ਜੇ ਕਿਤੇ ਤੈਨੂੰ ਵੀ ਗੋਲੀ ਨਾ ਮਾਰ ਦੂੰਗੀ ਉਹਨੂੰ। ਲੈ ਆ ਗਈ ਸਤਵਿੰਦਰ ਕੌਰ ਤੋਂ ਫੇਰ ਸਟੈਲੋ। ਜੇ ਐਨੀ ਤੜਪ ਹੈ ਗੱਲ ਕਰਨ ਦੀ ਤਾਂ ਗੱਲ ਕਿਉਂ ਨਹੀਂ ਕਰ ਲੈਂਦੀ ਉਹਦੇ ਨਾਲ? ਲੈ ਕਰ ਲੈ ਗੱਲ, ਲੈ ਲਿਆ ਸੀ ਨੰਬਰ ਤੇਰੇ ਲਈ। ਉਹ ਇਹੋ ਜੀ ਗੱਲ ਨਹੀਂ, ਪਿੰਕੀ ਪਿੱਛੇ ਤਾਂ ਮੈਂ ਆਪਣੀ ਜਾਨ ਵੀ ਦੇ ਦੂੰ। ਤੂੰ ਤਾਂ ਕਿਸੇ ਨੂੰ ਜਰਦੇ ਦੀ ਚੁੰਡੀ ਨਹੀਂ ਦਿੰਦਾ। ਸਾਲਾ ਜਾਨ ਕਿੱਥੋਂ ਦੇਵੇਂਗਾ? ਕਿੱਥੇ ਵੱਜੀ ਜਾਂਦਾ? ਆ ਗਿਆ। ਹੈਲੋ
ਕੌਣ? ਚਿੰਪੈਂਜੀ? ਹਾਂਜੀ ਹਾਂਜੀ ਬਾਈ ਕਿੱਥੇ ਤੇਰਾ? ਇੱਥੇ ਹੀ ਹੈ। ਕਰਾ ਫਿਰ ਗੱਲ। ਕਰਾ ਦਿੰਦਾ ਬਾਈ। ਆ ਫੋਨ ਹੈ ਤੇਰਾ। ਕੌਣ ਹੈ? ਤੂੰ ਹੀ ਪੁੱਛ ਲੈ। ਹੈਲੋ। ਹੈਲੋ ਜੀ। ਤੁਹਾਨੂੰ ਮੇਰਾ ਨੰਬਰ ਕਿਹਨੇ ਦਿੱਤਾ? ਜਿਨ੍ਹਾਂ ਨੇ ਗੱਲ ਕਰਨੀ ਹੁੰਦੀ ਹੈ ਨੰਬਰ ਤਾਂ ਉਹ ਆਪੇ ਹੀ ਲੱਭ ਲੈਂਦੇ ਨੇ। ਵੈਸੇ ਕੱਲ ਤੁਸੀਂ ਮਿਲਣ ਬਾਰੇ ਕੁਝ ਸੋਚਿਆ? ਤੁਹਾਨੂੰ ਇੱਕ ਵਾਰ ਕਹੀ ਗੱਲ ਸਮਝ ਨਹੀਂ ਆਉਂਦੀ ਸ਼ਾਇਦ। ਮੈਂ ਫੇਰ ਵੀ ਨਾ ਲੇਕ ਦੇ ਉੱਪਰ ਵਾਲੇ ਗਾਰਡਨ 'ਚ ਤੁਹਾਡਾ ਇੰਤਜ਼ਾਰ ਕਰੂੰਗੀ। ਮੈਂ ਤੁਹਾਨੂੰ ਇੱਕ ਵਾਰ ਕਹਿਤਾ ਨਾ ਕਿ ਕਦੇ ਨਹੀਂ। ਮਿਸਟਰ ਰੁਪਿੰਦਰ ਗਾਂਧੀ, ਤੈਨੂੰ ਸ਼ਾਇਦ ਪਤਾ ਨਹੀਂ ਕਿ ਲੋਕੀ ਮੈਨੂੰ ਮੋਗੇ ਵਾਲੀ ਵੈਲਣ ਦੇ ਨਾਮ ਨਾਲ ਜਾਣਦੇ ਨੇ। ਤੇ ਜੇ ਤੂੰ ਕੱਲ ਨਾ ਆਇਆ ਨਾ, ਇਹ ਵੈਲਣ ਤੇਰੇ ਘਰ ਪਹੁੰਚ ਜੂਗੀ। ਰਸੂਲੜਾ ਪਿੰਡ ਹੈ ਨਾ ਤੇਰਾ? ਠੀਕ ਹੈ, ਕੱਲ ਮਿਲਦੇ ਹਾਂ। ਵੈਲੀ ਤਾਂ ਬਹੁਤ ਠੀਕ ਕਰੇ ਨੇ, ਲੱਗਦਾ ਹੁਣ ਇਹ ਵੈਲਣ ਵੀ ਠੀਕ ਕਰਨੀ ਪੈਣੀ ਹੈ। ਪੈਂਦੀ ਮੱਠੀ ਮੱਠੀ ਭੂਰ ਵਿੱਚ ਭਿੱਜੇ ਤੇਰੀ ਹੋਰ। ਪੈਂਦੀ ਮੱਠੀ ਮੱਠੀ ਭੂਰ ਵਿੱਚ ਭਿੱਜੇ ਤੇਰੀ ਹੋਰ। ਮੱਠੀ ਮੱਠੀ ਭੂਰ ਵਿੱਚ ਭਿੱਜੇ ਤੇਰੀ ਹੋਰ। ਕੱਖਾਂ ਥੱਲੇ ਨਾ ਟਿਕਣ ਅੰਗਿਆਰੀਆਂ ਵੇ ਤੂੰ ਬੁੱਕਲਾਂ ਕੰਬਲ ਦੀਆਂ ਮਾਰੀਆਂ। ਵੇ ਤੂੰ ਬੁੱਕਲਾਂ ਕੰਬਲ ਦੀਆਂ ਮਾਰੀਆਂ। ਬੁੱਕਲਾਂ ਕੰਬਲ ਦੀਆਂ ਮਾਰੀਆਂ। ਵੇ ਤੂੰ ਬੁੱਕਲਾਂ ਕੰਬਲ ਦੀਆਂ ਮਾਰੀਆਂ। मैं हथियार निछावर करते वे जा कदमा थले तरते वे। तू होर की साथो चौना है पानी उमरा दे लई भरते वे। मैं हथियार निछावर करते वे जा कदमा थले तरते वे। तू होर की साथो चौना है पानी उमरा दे लई भरते वे। ऐसा संदल तेरे तो वारिया वे तू बुकला कंबल दिया मारिया। वे तू बुकला कंबल दिया मारिया। बुकला कंबल दिया मारिया। वे तू बुकला कंबल दिया मारिया। कैसी लगी लत पे यारा दी ना गुड़ी नींद चंदरिया सोनिया। मैनू खुद कोलों संग आ जावे वे जद शीशे मूरे ओनिया। कैसी लगी लत पे यारा दी ना गुड़ी नींद चंदरिया सोनिया। मैनू खुद कोलों संग आ जावे वे जद शीशे मूरे ओनिया। चित लैन नू ना करे फुलकारियां वे तू बुकला कंबल दिया मारिया। वे तू बुकला कंबल दिया मारिया। बुकला कंबल दिया मारिया। वे तू बुकला कंबल दिया मारिया। अजमान सहागर माइया नू अंजाम दे ना तबाइया नू। अज असल टिकाने ला देवे ना भटके होए राइया नू। अजमान सहागर माइया नू अंजाम दे ना तबाइया नू। अज असल टिकाने ला देवे ना भटके होए राइया नू। गईया टप वे पिंडा दिया लारिया वे तू बुकला कंबल दिया मारिया। वे तू बुकला कंबल दिया मारिया। बुकला कंबल दिया मारिया। वे तू बुकला कंबल दिया मारिया।
ਕਿੱਧਰ? ਹੈਲੋ, ਕਿੱਧਰ? ਕੁੜੀ ਨਾਲ ਗੱਲ ਕਰਨ ਆਏ ਆ, ਬੰਦਾ ਕੁੱਟਣ ਨਹੀਂ। ਇੱਧਰ ਆ ਕੇ ਖੜੋ। ਓਕੇ। ਇਹ ਮਜ਼ਾਕ ਸਮਝਦਾ। ਸਤਿ ਸ਼੍ਰੀ ਅਕਾਲ ਜੀ। ਸਰਦਾਰ ਜੀ, ਲੇਟ ਹੋ ਤੁਸੀਂ? ਹਾਂਜੀ, 5 ਮਿੰਟ ਲੇਟ ਆ ਜੀ। ਉੱਧਰ ਜਾ ਕੇ ਗੱਲ ਕਰਦੇ ਆਂ ਆਪਾਂ। ਆਏ ਓਏ, ਪਿੰਕੀ ਕੱਲੀ ਆ ਓਏ, ਮੈਂ ਜਾ ਕੇ ਆਉਣਾ। ਮਗਰ ਨਾ ਆ ਜਾ ਕੋਈ। ਸਤਿ ਸ੍ਰੀ ਅਕਾਲ ਜੀ। ਕਹਿੰਦੇ ਆ ਨਾ ਜੀ, ਕਾਮਯਾਬ ਬੰਦੇ ਪਿੱਛੇ ਨਾ ਔਰਤ ਦਾ ਹੱਥ ਹੁੰਦਾ। ਮੈਨੂੰ ਪੱਕਾ ਪਤਾ ਜੀ ਤੁਸੀਂ ਮੈਨੂੰ ਬਹੁਤ ਕਾਮਯਾਬ ਕਰੋਗੇ। ਰਾਤੀ ਮੈਨੂੰ ਇੱਕ ਸੁਪਨਾ ਆਇਆ ਜੀ, ਆਪਾਂ ਦੋਵੇਂ ਪਾਰਕ 'ਚ ਬੈਠੇ, ਉੱਥੇ ਨਾ ਠੰਡੀ ਠੰਡੀ ਹਵਾ ਚੱਲ ਰਹੀ ਆ, ਮੀਂਹ ਵੀ ਹਲਕਾ ਹਲਕਾ ਪੈ ਰਿਹਾ। ਮੇਰੀ ਜੇਬ ਤੋਂ ਜਰਦਾ ਡਿੱਗ ਗਿਆ, ਤੁਸੀਂ ਚੱਕ ਕੇ ਭੱਜ ਲਏ ਜੀ। ਮੈਂ ਪਿੱਛੇ ਪਿੱਛੇ ਜਾ ਰਿਹਾ। ਦੇਖ, ਮੈਂ ਤੇਰੇ ਲਈ ਸਭ ਕੁਝ ਬਦਲ ਦਿੱਤਾ। ਕਿਵੇਂ ਦੀ ਲੱਗ ਰਹੀ ਹਾਂ ਮੈਂ? ਤੁਹਾਡੀ ਬਹੁਤ ਬਹੁਤ ਮਿਹਰਬਾਨੀ ਜੀ, ਤੁਸੀਂ ਮੇਰੀ ਗੱਲ ਮੰਨੀ। ਇੱਕ ਗੱਲ ਕਹਾਂ ਜੀ, ਅਬ ਬੈਲਣ ਕਹਾਉਣਾ ਵੀ ਕੋਈ ਬਾਲੀ ਮਾਣ ਵਾਲੀ ਗੱਲ ਨਹੀਂ। ਅੱਜ ਕੱਲ ਨਾ ਲੋਕਾਂ ਨੇ ਕੁੜੀਆਂ ਦਾ ਘਰੋਂ ਬਾਹਰ ਨਿਕਲਣਾ ਔਖਾ ਕੀਤਾ ਹੋਇਆ ਹੈ। ਮੈਂ ਤਾਂ ਬਸ ਆਪਣੀ ਰਾਹ ਬਦਲੀ ਸੀ ਤੇ ਹਥਿਆਰ ਚੁੱਕ ਲਏ। ਲੋਕਾਂ ਨੇ ਮੈਨੂੰ ਵੈਲਣ ਕਹਿਣਾ ਸ਼ੁਰੂ ਕਰ ਦਿੱਤਾ। ਤੂੰ ਦੱਸ, ਇਹ 'ਚ ਕਸੂਰ ਕੀ ਹੈ ਮੇਰਾ? ਚੱਲ ਛੱਡ, ਤੂੰ ਦੱਸ, ਤੂੰ ਮੇਰੇ ਬਾਰੇ ਕੀ ਸੋਚਦਾ ਹੈ? ਮੇਰੀ ਸੋਚ ਤੁਹਾਡੇ ਲਈ ਵੀ ਉਹੀ ਹੈ ਜੀ ਜੋ ਬਾਕੀ ਕੁੜੀਆਂ ਲਈ ਹੈ। ਮੈਂ ਸਾਰੀਆਂ ਕੁੜੀਆਂ ਦੀ ਬਹੁਤ ਇੱਜ਼ਤ ਕਰਦਾ, ਤੁਹਾਡੀ ਵੀ ਉਨੀ ਇੱਜ਼ਤ ਹੈ ਮੇਰੇ ਦਿਲ 'ਚ। ਤੁਸੀਂ ਮੇਰੇ ਬਾਰੇ ਸੋਚਣਾ ਛੱਡ ਦਿਓ। ਮੈਂ ਤਾਂ ਸੁਣਿਆ ਸੀ ਗਾਂਧੀ ਬੁਰੇ ਲੋਕਾਂ ਦੀਆਂ ਹੱਡੀਆਂ ਤੋੜਦਾ ਹੈ, ਪਰ ਕਿਸੇ ਸੱਚੇ ਦਾ ਦਿਲ ਨਹੀਂ। ਦਿਲ ਤਾਂ ਟੁੱਟਦਾ ਨਾ ਜੋ ਕੋਈ ਵਾਅਦਾ ਕਰਿਆ ਹੋਵੇ। ਮੈਂ ਕਿਹੜਾ ਕੋਈ ਵਾਅਦਾ ਕਰਿਆ ਤੁਹਾਡੇ ਨਾਲ? ਠੀਕ ਆ, ਤੂੰ ਅੱਜ ਕੋਈ ਵਾਅਦਾ ਨਾ ਕਰ, ਪਰ ਮੈਂ ਤੇਰਾ ਇੰਤਜ਼ਾਰ ਕਰੂੰਗੀ। ਤੇਰੀ ਜ਼ਿੰਦਗੀ ਵਿੱਚ ਵੀ ਕਦੇ ਨਾ ਕਦੇ ਕੋਈ ਨਾ ਕੋਈ ਕੁੜੀ ਤੇ ਜ਼ਰੂਰ ਆਊਗੀ, ਤੇ ਜੇ ਉਹ ਕੁੜੀ ਇਹ ਸਤਿੰਦਰ ਕੌਰ ਤੋਂ ਇਲਾਵਾ ਕੋਈ ਵੀ ਹੋਰ ਹੋਈ ਨਾ, ਗੋਲੀ ਮਾਰ ਦੂੰ ਤੈਨੂੰ ਵੀ ਤੇ ਉਹਨੂੰ ਵੀ। ਸਤਿ ਸ੍ਰੀ ਅਕਾਲ। ਗਾਂਧੀ ਬਾਈ, ਗੱਲ ਕਹਾਂ, ਤੂੰ ਵੀ ਕਮਾਲ ਦਾ ਬੰਦਾ। ਸੋਹਣੀਆਂ ਸੋਹਣੀਆਂ ਕੁੜੀਆਂ ਦੇ ਦਿਲ ਤੋੜਨ ਲੱਗਿਆ ਨਾ, ਮਿੰਟ ਲਾਉਣਾ। ਉਹ ਤੂੰ ਬੱਸ ਕਰ। ਮੈਂ ਤਾਂ ਕਹਿੰਦਾ ਕੁੜੀਆਂ ਨਾਲ ਹੋਣਾ ਹੀ ਐ ਚਾਹੀਦਾ। ਜਿਹੜਾ ਬੰਦਾ ਪਿਆਰ ਦੀ ਕਦਰ ਨਹੀਂ ਨਾ ਕਰਦਾ, ਉਹਦੇ ਤਾਂ ਫਿਰਦੀਆਂ ਨੇ ਮਗਰ ਮਗਰ। ਜਿਹੜਾ ਮੇਰੇ ਵਰਗਾ ਵਿਚਾਰਾ ਪੈਰਾਂ ਤੋਂ ਲੈ ਕੇ ਸਿਰ ਤੱਕ ਪਿਆਰ ਨਾਲ ਭਰਿਆ ਹੋਇਆ ਹੈ, ਉਹਦੇ ਕੰਨੀ ਤਾਂ ਇਹ ਝਾਕਦੀਆਂ ਵੀ ਨਹੀਂ। ਉਹ ਤੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਪਿਆਰ ਨਾਲ ਨਹੀਂ, ਜੱਤ ਨਾਲ ਭਰਿਆ ਹੋਇਆ। ਤਾਂ ਹੀ ਤਾਂ ਲੋਕ ਤੈਨੂੰ ਚਿੰਪਾਂਜੀ ਕਹਿੰਦੇ ਨੇ। ਓਏ, ਜ਼ਿਆਦਾ ਜਬਲੀਆਂ ਨਾ ਮਾਰ। ਗਾਂ ਦੇਖ ਕੇ ਗੱਡੀ ਚਲਾ, ਐਵੇਂ ਨਾ ਠੋਕਦੀ ਕਿਸੇ 'ਚ। ਉਹ ਪਰਵਾਹ ਨਾ ਕਰ ਬਾਈ, ਤੇਰਾ ਭਾਈ ਤਾਂ ਅੱਖਾਂ ਬੰਦ ਕਰਕੇ ਗੱਡੀ ਚਲਾ ਲੈਂਦਾ। ਮਜਾਲ ਆ ਗੱਡੀ ਠੁੱਕ ਜੇ। ਓਏ ਓਏ ਮਾਰ ਸੁੱਚਾਈ। ਓਏ 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 ਮੇਰਾ ਕਰਤਾ ਨਾ ਉਹੀ ਕੰਮ। ਉਹ ਬਾਈ ਜੀ, ਸੱਟ ਤਾਂ ਨਹੀਂ ਲੱਗੀ? ਓਏ ਨਾਨਾ, ਉਹ ਤਾਂ ਮੈਂ ਵੈਸੇ ਹੀ ਸਕੂਟਰ ਸੜਕ ਤੇ ਲੇਟਾ ਦਿੱਤਾ ਸੀ ਤੇ ਆਪਣੀ ਜਨਾਨੀ ਨਾਲ ਇੱਥੇ ਸੜਕ ਤੇ ਲੇਟ ਕੇ ਸਨ ਬਾਥ ਲੈ ਰਿਹਾ ਸੀ। ਤੁਹਾਡੀਆਂ ਅੱਖਾਂ ਨੇ ਕਿ ਟਿਚ ਬਟਨ? ਉਹ ਬਾਈ ਜੀ, ਅਸੀਂ ਜਾਣ ਕੇ ਟੱਕਰ ਨਹੀਂ ਮਾਰੀ, ਗਲਤੀ ਨਾਲ ਲੱਗੀ। ਉਹ ਮੈਂ ਜਾਣਨਾ ਤੁਹਾਨੂੰ ਲੰਡਰਾਂ ਨੂੰ, ਜਿੱਥੇ ਸੋਹਣੀ ਜਨਾਨੀ ਵੇਖੀ ਨਹੀਂ ਤੇ ਆ ਕੇ ਵਿੱਚ ਵੱਜ ਜਾਓ। ਸੋਹਣੀ ਜਨਾਨੀ ਇਹ ਰੁਕੇ ਨਾ, ਮਰੂਤੀ ਕਹਿ ਰਿਹਾ। ਮੈਂ ਤੁਹਾਨੂੰ ਸਾਰਿਆਂ ਨੂੰ ਪੁਲਿਸ ਨੂੰ ਫੜਾ ਦੇਣਾ
ਤੁਸੀਂ ਹਲੇ ਜਾਣਦੇ ਨਹੀਂ ਮੈਨੂੰ। ਛੱਡੋ ਬਾਈ, ਕੀ ਰੱਖਿਆ ਲੜਾਈ 'ਚ? ਓਏ ਹੱਥ ਪਰੇ ਕਰਕੇ ਗੱਲ ਕਰ। ਇਹ ਬਦਮਾਸ਼ੀ ਕਿਸੇ ਹੋਰ ਨੂੰ ਦਿਖਾਣਾ। ਗਾਂਧੀ ਨੂੰ ਜਾਣਦੇ ਹੋ? ਗਾਂਧੀ ਨੂੰ? ਹਾਂਜੀ ਬਾਈ, ਜਾਣਦੇ ਆ। ਹਾਂ, ਭਰਾ ਲੱਗਦਾ ਹੀ ਆਪਣਾ। ਓ ਅੱਛਾ ਬਈ, ਲੈ ਲਿਆ। ਬਾਈ ਜੀ ਇੱਕ ਬੇਨਤੀ ਹੈ ਜੀ, ਹੱਥ ਜੋੜ ਕੇ। ਬਾਈ ਗਾਂਧੀ ਬਾਈ ਨੂੰ ਨਾ ਦੱਸਿਓ। ਓਏ ਮਾਫੀ ਮੰਗੋ ਬਾਈ ਤੋਂ। ਹੁਣ ਆਏ ਨਾ ਲਾਈਨ ਤੇ, ਬੜੀਆਂ ਵੱਡੀਆਂ ਗੱਲਾਂ ਕਰਦੇ ਸੀ। ਚਲੋ ਤੁਹਾਡੀ ਸਿਮਲਾ ਮਿਰਚ। ਮੈਂ ਤਾਂ ਹੈਰਾਨ ਆ ਕਿ ਤੁਹਾਡੇ ਤੋਂ ਕਿਵੇਂ ਡਰ ਗਏ। ਲੈ, ਤੈਨੂੰ ਕੀ ਲੱਗਦਾ ਜੇ ਤੂੰ ਨਹੀਂ ਡਰਦੀ ਤਾਂ ਕੋਈ ਨਹੀਂ ਡਰਦਾ? ਓਏ ਸਾਡਾ ਨਾਂ ਚੱਲਦਾ ਹੀ ਬੈਟ ਸਕੂਟਰ ਤੇ। ਓਹੋ, ਕੀ ਗੱਲ ਹੋ ਗਈ? 60 ਸੁੱਟ ਤਾਂ ਨਹੀਂ ਲੱਗੀ? ਓਏ ਹੋਇਆ ਕੀ ਸੀ? ਉਹ ਹੋਣਾ ਕੀ ਹੈ ਜਨਾਬ, ਇੱਕ ਤੇ ਮੇਰੀ ਗੱਡੀ ਭੰਨਤੀ, ਅੱਛਾ। ਉਤੋਂ ਇੰਨੀ ਸੋਹਣੀ ਨੱਡੀ ਭੰਨਤੀ ਤੇ ਉਤੋਂ ਅੱਖਾਂ ਪੈ ਕੱਢਦੇ ਆ। ਕੋਈ ਨਹੀਂ, ਹਾਂ, ਦੇਖਦਾ ਮੈਂ ਇਹਨਾਂ ਨੂੰ। ਤੂੰ ਬੈਠ ਭਗਵਾਨੇ। ਹੈਲੋ, ਹਾਂ, ਸਵੇਰੇ ਕਿੱਥੋਂ ਦਾਰੂ ਪੀ ਕੇ ਆਏ ਹੋ? ਐਕਸੀਡੈਂਟ ਕਰਕੇ ਭੱਜਦੇ ਹੋ? ਕਾਗਜ਼ ਕੱਢੋ, ਕਾਗਜ਼। ਜਨਾਬ ਸਾਡੀ ਕੋਈ ਗਲਤੀ ਨਹੀਂ, ਉਹੀ ਪੁੱਠੇ ਪਾਸਿਓਂ ਆ ਕੇ ਵਿੱਚ ਵੱਜਿਆ। ਸਾਲਿਆ ਮੈਂ ਤੇਰੇ ਪੁੱਠੇ ਹੱਥ ਦੀ ਮਾਰਨੀ ਆ। ਕਿਹਾ ਨਾ ਕਾਗਜ਼ ਕੱਢ। ਜਨਾਬ, ਸਾਲਾ ਨਾ ਹੋਵੇ ਤਾਂ ਹੋਰ ਹੀ ਗੱਲਾਂ ਕਰਦਾ। ਓ ਬਾਈ ਜੀ ਕੀ ਬਾਈ ਜੀ? ਗਾਲ ਨਾ ਕੱਢ। ਸਾਲਿਆ ਤੇਰੀ ਭੈਣ ਤੇਰੀ ਵੱਡੇ ਦੀ ਕਿਹਾ ਸੀ ਨਾ ਗਾਲ ਨਾ ਕੱਢ। ਉਸੇ ਤਾਂ ਹੁਣ ਕੱਢ ਗਾ। ਓਏ ਅੱਜ ਤੋਂ ਬਾਅਦ ਤਾਂ ਨਹੀਂ ਬਾਈ ਉਹ ਪੁਲਿਸ ਵਾਲੇ ਕਿਸੇ ਨਾਲ ਪੰਗਾ ਲੈਂਦੇ ਹੈਂ। ਉਹ ਲੈ ਕੇ ਤਾਂ ਦੇਖਣ ਪੰਗਾ। ਸਾਲੀ ਗੋਲੀ ਨਾ ਲੰਘਾ ਤੂੰ ਵਿੱਚ ਦੀ। ਕਿਹੜੀ ਗੋਲੀ ਓਏ? ਜ਼ੁਕਾਮ ਵਾਲੀ। ਓਏ ਤੂੰ ਜਾਣਦਾ ਨਹੀਂ ਭੋਲੇ ਜੱਟ ਨੂੰ। ਖੜ ਜਾ। ਓਏ ਆ ਕਿੱਥੋਂ ਲਿਆਂਦਾ ਓਏ? ਭਾਈ ਇਹ ਸਹੀ ਨਾਲ ਲੜਾਈ ਨਹੀਂ ਸੀ ਪਈ, ਉਹਦਾ ਡਿੱਗਿਆ, ਮੈਂ ਚੱਕ ਲਿਆ। ਉਹ ਭੋਲੇ ਆ ਕੀ ਨਵਾਂ ਪੰਗਾ ਲੈ ਲਿਆ ਤੂੰ? ਤੂੰ ਜਾਣਦਾ ਕਿੱਡੇ ਵੱਡੇ ਕੇਸ 'ਚ ਫਸ ਸਕਦਾ ਤੂੰ? ਜੇ ਪੁਲਿਸ ਨੂੰ ਪਤਾ ਲੱਗ ਗਿਆ ਨਾ ਤਾਂ ਤੁਹਾਡੀ ਜ਼ਮਾਨਤ ਵੀ ਨਹੀਂ ਹੋਣੀ। ਭੋਲਾ ਤਾਂ ਗਿਆ ਅੰਦਰ ਹੈ। ਉਹ ਚਲੋ, ਜੋ ਹੋਣਾ ਸੀ ਹੋ ਗਿਆ। ਹੁਣ ਐ ਕਰੋ, ਸਾਰੇ ਜਣੇ 10-12 ਦਿਨ ਲਈ ਉਰਾਂ ਪਰਾਂ ਹੋ ਜਾਓ, ਜਦ ਤੱਕ ਗੱਲ ਠੰਡੀ ਨਹੀਂ ਪੈਂਦੀ। ਹਾਂਜੀ ਸੀ ਯਾਰ ਬਾਈ। ਗਾਂਧੀ, ਉਹ ਜਿਹੜੀ ਪੁਲਿਸ ਕੁੱਟੀ ਸੀ ਨਾ ਤੁਸੀਂ, ਉਸ ਚੱਕਰ 'ਚ ਆਪਣੇ ਸਾਰੇ ਬੰਦੇ ਚੱਕੇ ਗਏ। ਐ ਕਿਵੇਂ ਚੱਕੇ ਗਏ ਬਾਈ? ਨਾਲੇ ਮੈਂ ਕਿਹਾ ਸੀ ਵੀ 10-12 ਦਿਨ ਉਰਾਂ ਪਰਾਂ ਰਹੋ। ਮੈਂ ਤਾਂ ਆਪ ਆ ਕੇ ਮੋਟਰ ਤੇ ਸੌਣਾ। ਤੂੰ ਐਂ ਕਰ, ਤੂੰ ਐਮਐਲਏ ਨਾਲ ਗੱਲ ਕਰ। ਨਾ ਬਾਈ, ਐਮਐਲਏ ਨਾਲ ਨਹੀਂ ਗੱਲ ਬਣਨੀ। ਉਹਨੇ ਥਾਣੇਦਾਰ ਵਾਲੇ ਕੇਸ 'ਚ ਕਿਹੜਾ ਆਪਣੀ ਮਦਦ ਕੀਤੀ ਹੈ। ਮੈਂ ਕਰਦਾ ਵੀ ਮੈਂ ਮੰਤਰੀ ਨਾਲ ਗੱਲ ਕਰਕੇ ਦੇਖਦਾ। ਠੀਕ ਹੈ। ਉਹ ਕਾਕਾ ਜੀ, ਤੁਸੀਂ ਪੁਲਿਸ ਨੂੰ ਹੱਥ ਪਾਇਆ, ਕੋਈ ਦੁੱਕੀ ਦਾ ਨਜਾਇਜ਼ ਨਹੀਂ ਕੁੱਟਿਆ। ਸਾਰੇ ਪੰਜਾਬ 'ਚ ਪੁਲਿਸ ਦੀ ਥੂ ਹੋਈ ਪਈ ਆ। ਹੁਣ ਫਿਰ ਪੁਲਿਸ ਨੇ ਵੀ ਤਾਂ ਕੋਈ ਖਾਨਾ ਪੂਰਤੀ ਕਰਨੀ ਹੋਈ। ਦੇਖ ਬਈ, ਇਸ ਕੇਸ 'ਚੋਂ ਛੁਡਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਖਾਲਾ ਜੀ ਦਾ ਵਾੜਾ ਤਾਂ ਅੱਧੇ ਪੰਜਾਬ ਦੇ ਕਾਲਜਾਂ ਦੀਆਂ ਪ੍ਰਧਾਨਗੀਆਂ ਲੈਣਾ ਵੀ ਨਹੀਂ ਸੀ ਮੰਤਰੀ ਸਾਹਿਬ। ਰਹੀ ਗੱਲ ਪੁਲਿਸ ਦੀ, ਉਹਨੇ ਗਾਲ ਕੱਢੀ ਸੀ, ਉਹਨੂੰ ਸੁਧਾਰਨਾ ਜ਼ਰੂਰੀ ਸੀ। ਤੂੰ ਸਾਰਿਆਂ ਨੂੰ ਸੁਧਾਰਨ ਦਾ ਠੇਕਾ ਲਿਆ। ਪਹਿਲਾਂ ਤੈਨੂੰ ਥਾਣੇਦਾਰ ਵਾਲੇ ਕੇਸ 'ਚ ਮੈਂ ਤੱਤੀ ਵਾਹ ਨਹੀਂ ਲੱਗਣ ਦਿੱਤੀ। ਜਾਣਦਾ ਉਹ ਕੌਣ ਸੀ? ਉਹ ਐਮਐਲਏ ਦਾ ਖਾਸ ਬੰਦਾ ਸੀ। ਹੁਣ ਤੁਸੀਂ ਦੁਬਾਰਾ ਫੇਰ ਉਹੀ ਚੰਦ ਚਾੜਤਾ। ਦੇਖੋ ਕਹਿੰਦੇ, ਮੈਂ ਤਾਂ ਇੰਨਾ ਹੀ ਕਰ ਸਕਦਾ ਵੀ ਇਸ ਵਾਰ ਪੁਲਿਸ ਤੈਨੂੰ ਕੁਝ ਨਹੀਂ ਕਹੂ। ਤੇ ਮੇਰੇ ਯਾਰ, ਕਿਸੇ ਨੂੰ ਤਾਂ ਸਜ਼ਾ ਭੁਗਤਣੀ ਪਊ। ਨਾਲੇ ਫਿਰ ਪੁਲਿਸ ਨੇ ਵੀ ਤਾਂ ਆਪਣਾ ਗੁੱਸਾ ਕੱਢਣਾ ਹੀ ਹੈ। ਮਸਲਾ ਡੀਜੀਪੀ ਤੱਕ ਪਹੁੰਚ ਚੁੱਕਾ ਹੈ। 4 ਦਿਨ ਰਹਿ ਲੈਣ ਦੇ ਉਹਨਾਂ ਨੂੰ ਅੰਦਰ। ਠੀਕ ਆ ਮੰਤਰੀ ਸਾਹਿਬ, ਫਿਰ ਮੈਂ ਵੀ ਉਹਨਾਂ ਕੋਲ 4 ਦਿਨ ਲਾ ਹੀ ਆਉਣਾ। ਯਾਰ ਨੇ ਉਹ ਮੇਰੇ, ਉਹਨਾਂ ਯਾਰਾਂ ਦੇ ਸਿਰ ਤੇ ਹੀ ਇਹ ਗਾਂਧੀ ਆ। ਵਹਿਮ ਹੈ ਤੇਰਾ। ਗਾਂਧੀ ਮੇਰੇ ਕਰਕੇ ਹੈ। ਜਿਸ ਦਿਨ ਮੇਰਾ ਇਹ ਹੱਥ ਤੇਰੇ ਸਿਰ ਤੋਂ ਉੱਠ ਗਿਆ ਨਾ, ਤਾਂ ਫਿਰ ਕਿਹੜਾ ਗਾਂਧੀ ਹੈ? ਫਿਰ ਤੁਸੀਂ ਇਹ ਹੱਥ ਚੱਕ ਹੀ ਲਓ ਜੀ। ਜੇ ਗਾਂਧੀ ਦਾ ਕੋਈ ਰੁਤਬਾ ਸੀ ਤਾਂ ਹੀ ਤੁਸੀਂ ਬੁਲਾਇਆ ਸੀ।
ਹੁਣ ਇਹ ਗਾਂਧੀ ਗਾਂਧੀ ਤੁਹਾਡੇ ਹੱਥ ਤੋਂ ਬਿਨਾਂ ਹੀ ਹੋ। ਸਤਿ ਸ੍ਰੀ ਅਕਾਲ। ਇੱਕ ਤਾਰਾ ਟੁੱਟਣ ਨਾਲ ਅਸਮਾਨ ਨੂੰ ਕੋਈ ਫਰਕ ਨਹੀਂ ਪੈਂਦਾ ਗਾਂਧੀ। ਓ ਤੇਰੀ ਥਾਂ ਤੇ ਕੋਈ ਹੋਰ ਆਜੂ, ਬਥੇਰੇ ਫਿਰਦੇ ਆ। ਨਾ ਮਾਰ ਟਕਾ ਕੇ ਰੱਖ, ਟਕਾ ਕੇ ਸਾਲਿਆ। ਮੈਂ ਕਿਹਾ ਨਾ ਟਕਾ ਕੇ ਰੱਖ, ਟਕਾ ਕੇ। ਸਾਲਿਓ ਪੁਲਿਸ ਵਾਲਿਆਂ ਤੇ ਹੱਥ ਚੱਕਦੇ ਹੋਏ। ਸਾਲਿਓ ਤੁਹਾਡੀ ਸੇਵਾ ਤਾਂ ਟਕਾ ਕੇ ਹੋਣੀ ਚਾਹੀਦੀ ਹੈ। ਚੱਕ ਇਹਨੂੰ। ਓਏ ਚੱਕ ਤਾਂ ਨੂੰ, ਲੱਤਾਂ ਖਿੱਚ ਕੇ ਰੱਖ ਦੀਆਂ। ਓਏ ਲਿਆਓ ਦੂਜੇ ਨੂੰ ਪਾਓ ਲੰਮਾ। ਚੱਲ ਛੇਤੀ ਕਰ, ਛੇਤੀ। ਮੇਰਾ ਬਾਬਲਾ ਉਹ ਬਾਈ ਦਾ ਹੁਣ ਕਿ ਦੁਬਾਰਾ ਲਵਾਉਣਾ ਨੰਬਰ? ਬੈਠਾ ਤਾਂ ਜੇ ਬੈਠਣ ਜੋਗਾ ਐ ਹੋਵਾ ਰੱਖ ਇਹਨੂੰ ਖਿੱਚ ਕੇ ਮਾੜਾ ਜਾ। ਆਇਓ ਕੀ ਸਮਝ ਰੱਖਿਆ ਪੁਲਿਸ ਨੂੰ ਤੁਸੀਂ? ਲਿਆਓ ਦੂਜੇ ਨੂੰ ਪਾਓ, ਦੂਜੇ ਨੂੰ ਲੈ ਕੇ ਆਓ। ਵੈਸੇ ਪੁਲਿਸ ਵਾਲਿਆਂ ਦਾ ਹਿਸਾਬ ਪੱਕਾ, ਸਭ ਨੂੰ ਮੰਡਮਾ ਪ੍ਰਸਾਦ ਮਿਲਦਾ। ਓਏ ਮਾਰ ਚਲਤੀ ਸਾਲਿਆਂ ਦੀ, ਫਿਰ ਵੇਖ ਕਿਵੇਂ ਦੰਦ ਕੱਢਦੇ ਆ। ਸਾਲੇ ਢੀਠ ਨਾ ਹੋਣ ਤਾਂ ਜਿੰਨਾ ਚਿਰ ਮੈਨੂੰ ਗਾਂਧੀ ਦਾ ਪਤਾ ਨਹੀਂ ਨਾ ਦੱਸਦੇ, ਮੈਂ ਛੱਡਣਾ ਨਹੀਂ। ਗਾਂਧੀ ਚਾਹੀਦਾ ਮੈਨੂੰ, ਗਾਂਧੀ। ਲੈ ਆ ਗਿਆ ਗਾਂਧੀ। ਓਏ ਇਹਨਾਂ ਨੂੰ ਪੇਸ਼ ਕਰਨ ਦੀ ਤਿਆਰੀ ਕਰੋ। ਜੀ ਜਨਾਬ। ਸਾਲਾ ਬਾਹਰ ਨਾਲੋਂ ਵਧੀਆ ਮਾਲ ਤਾਂ ਜੇਲ੍ਹ 'ਚ ਮਿਲਦਾ ਓਏ। ਓਏ ਨਜ਼ਾਰੇ ਹੀ ਲਿਆਂਦੇ ਪਏ ਨੇ। ਗਾਂਧੀ ਬਾਈ ਤੂੰ ਵੀ ਕਮਾਲ ਦਾ ਬੰਦਾ ਹੈ। ਸਾਡੇ ਨਾਲ ਹੀ ਜੇਲ੍ਹ 'ਚ ਆ ਗਏ। ਸਾਲਿਓ ਹੱਡਾਂ 'ਚ ਤਾਂ ਬੈਠੇ ਪਏ ਹੋ। ਜਿੱਥੇ ਮੇਰੇ ਯਾਰ ਉੱਥੇ ਮੈਂ। ਸਾਲੀ ਇੱਕ ਗੱਲ ਦੀ ਸਮਝ ਨਹੀਂ ਆਈ ਬਾਈ, ਪੁਲਿਸ ਨੂੰ ਆਪਣਾ ਪਤਾ ਕਿਵੇਂ ਲੱਗਿਆ? ਮੇਰੇ ਮੂੰਹ 'ਚੋਂ ਨਿਕਲ ਗਿਆ ਸੀ। ਸੁਲੜੇ ਵਾਲਾ ਗਾਂਧੀ, ਖੰਡੇ ਵਾਲਾ ਜੀਤਾ, ਹਰੀ ਲੋਕ। ਆਇਓ ਮੇਰੀ ਮਾਂ ਵੀ ਵਿੱਚ ਹੀ ਸੀ। ਪਰ ਪੁਲਿਸ ਨੇ ਤੈਨੂੰ ਫੜਿਆ ਕਿਵੇਂ? ਉਹ ਮੈਂ ਐਸਆਈ ਦਾ ਪਿਸਤੌਲ ਮੋੜਨ ਥਾਣੇ ਗਿਆ, ਉਹਨਾਂ ਨੇ ਮੈਨੂੰ ਹੀ ਰੱਖ ਲਿਆ। ਓਏ ਹੁਣ ਇੱਥੋਂ ਕਿਵੇਂ ਨਿਕਲੀਏ? ਜੇ ਪਿੰਦਾ ਬਾਹਰ ਹੁੰਦਾ ਤਾਂ ਲਾਉਂਦਾ ਕੋਈ ਜਗਿਆੜ। ਓਹੋ ਉਹ ਤਾਂ ਸਾਲਾ ਕਿਸੇ ਹੋਰ ਪਾਸੇ ਫਸਿਆ ਫਿਰਦਾ। ਚਲੋ ਬਈ ਮੁੰਡਿਓ, ਜ਼ਮਾਨਤ ਹੋ ਗਈ ਤੁਹਾਡੀ। ਹੋਰ ਗਾਂਧੀ ਮੁੰਡੇ ਤਕੜੇ ਨੇ ਸਾਰੇ? ਠੀਕ ਨੇ ਬਾਈ। ਯਾਰ ਮੈਨੂੰ ਮਾਫ ਕਰੀ, ਥੋੜੀ ਦੇਰ ਹੋ ਗਈ ਜ਼ਮਾਨਤ ਕਰਾਉਣ 'ਚ। ਬਾਈ ਤੁਹਾਡਾ ਸਾਡੇ ਲਈ ਇੰਨਾ ਓਏ ਇਹ ਗੱਲਾਂ ਤਾਂ ਹੁੰਦੀਆਂ ਰਹਿਣਗੀਆਂ। ਤੂੰ ਮੇਰੇ ਨਾਲ ਗੱਡੀ 'ਚ ਬੈਠ, ਤੇਰੇ ਨਾਲ ਗੱਲ ਕਰਨੀ ਆ ਜ਼ਰੂਰੀ। ਇਹ ਉਹੀ ਪ੍ਰਧਾਨ ਨਹੀਂ ਜਿਹੜਾ ਮੰਤਰੀ ਦਾ ਦੁਸ਼ਮਣ ਹੈ? ਦੁਸ਼ਮਣ ਮੰਤਰੀ ਦਾ, ਆਪਣਾ ਤਾਂ ਦੋਸਤ ਹੈ ਜਿਹੜਾ ਮੌਕੇ ਤੇ ਕੰਮ ਆ ਗਿਆ। ਗਾਂਧੀ ਤੂੰ ਚੰਗਾ ਮੁੰਡਾ ਹੈ, ਤੂੰ ਕਿਉਂ ਇਹੋ ਜਿਹੇ ਬੰਦੇ ਨਾਲ ਮੁਲਾਜ਼ੇਦਾਰੀ ਪਾਈ? ਉਹ ਜਦੋਂ ਉਹਨੂੰ ਆਪਣੀ ਕੁਰਸੀ ਦਾ ਖਤਰਾ ਹੁੰਦਾ ਨਾ, ਤਾਂ ਉਹ ਆਪਣਾ ਪੱਲਾ ਖਿੱਚ ਲੈਂਦਾ। ਗਾਂਧੀ ਤੋਂ ਪੱਲਾ ਛਡਾਉਣਾ ਇੰਨਾ ਆਸਾਨ ਕੰਮ ਨਹੀਂ। ਕਦੇ ਤਾਂ ਉਜਾੜ ਥੱਲੇ। ਤਾਂ ਸਮਝ ਲੈ ਆ ਗਿਆ ਜਾੜ ਥੱਲੇ। ਕੱਲ ਨੂੰ ਯੁਵਾ ਰੈਲੀ ਆ ਬਹੁਤ ਵੱਡੀ, ਤੇ ਉੱਥੇ ਸ਼ੇਰ ਸਿੰਘ ਵੀ ਆਊਗਾ, ਤੇ ਉਹੀ ਆਪਣਾ ਘਸਿਆ ਪਿਟਿਆ ਝੂਠਾ ਮੁੱਠਾ ਭਾਸ਼ਣ ਦਿਓ। ਤੂੰ ਸਮਝ ਰਿਹਾ ਨਾ ਮੈਂ ਕੀ ਕਹਿਣਾ ਚਾਹਣਾ? ਸੋ ਮੇਰੇ ਵੀਰੋ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਤੋਂ ਉਪਰੰਤ ਪੰਡਾਲ ਵਿੱਚ ਸਾਰੀ ਹੀ ਦੂਰੋਂ ਨੇੜੋਂ ਪਹੁੰਚੀ ਹੋਈ ਸਮੂਹ ਸਾਧ ਸੰਗਤ ਦਾ ਸਾਡੀ ਪਾਰਟੀ ਵੱਲੋਂ ਬਹੁਤ ਬਹੁਤ ਧੰਨਵਾਦ। ਸੋ ਹੁਣ ਮੈਂ ਮੰਚ ਤੇ ਬੁਲਾ ਰਿਹਾ ਉਹ ਸ਼ਖਸੀਅਤ ਜਿਨ੍ਹਾਂ ਨੇ ਦਿਨ ਰਾਤ ਬੜੀ ਮਿਹਨਤ ਕਰਕੇ ਪਾਰਟੀ ਨੂੰ ਇੱਥੇ ਤੱਕ ਪਹੁੰਚਾਇਆ ਹੈ। ਹੁਣ ਮੈਂ ਸੱਦਾ ਦੇਣਾ ਚਾਹੁੰਦਾ ਮਾਨਯੋਗ ਮੰਤਰੀ ਸ਼ੇਰ ਸਿੰਘ ਜੀ ਨੂੰ, ਉਹ ਮੰਚ ਤੇ ਆਉਣ ਅਤੇ ਇਨਾਮ ਵੰਡ ਸਮਾਰੋਹ ਸ਼ੁਰੂ ਕਰਨ। ਇਨਾਮ ਲੈਣ ਲਈ ਹਰਪ੍ਰੀਤ ਸਿੰਘ ਆਵੀ ਮੰਚ ਤੇ ਆਉਣ। ਆਓ ਜੀ ਮੰਤਰੀ ਜੀ। ਮੰਤਰੀ
ਮੰਤਰੀ ਸ਼ੇਰ ਸਿੰਘ ਜਿੰਦਾਬਾਦ 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 ਮੰਤਰੀ ਸ਼ੇਰ ਸਿੰਘ ਜਿੰਦਾਬਾਦ 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 ਮੰਤਰੀ ਸ਼ੇਰ ਸਿੰਘ ਜਿੰਦਾਬਾਦ 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 ਗੱਲ ਹੱਕ ਦੀ ਕਰਾਂਗੇ ਗੱਲ ਸੱਚ ਦੀ ਕਰਾਂਗੇ ਗੱਲ ਹੱਕ ਦੀ ਕਰਾਂਗੇ ਗੱਲ ਸੱਚ ਦੀ ਕਰਾਂਗੇ ਭੁਪਿੰਦਰ ਗਾਂਧੀ ਜਿੰਦਾਬਾਦ 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 ਸਾਹਿਬ ਜਰਾ ਇੱਧਰ ਜੀ ਜਿੰਦਾਬਾਦ ਭੁਪਿੰਦਰ ਗਾਂਧੀ ਜਿੰਦਾਬਾਦ ਸਾਡਾ ਗਾਂਧੀ ਜਿੰਦਾਬਾਦ ਸਾਡਾ ਗਾਂਧੀ ਜਿੰਦਾਬਾਦ ਭੁਪਿੰਦਰ ਗਾਂਧੀ ਜਿੰਦਾਬਾਦ ਭੁਪਿੰਦਰ ਗਾਂਧੀ ਜਿੰਦਾਬਾਦ ਗਾਂਧੀ ਭਾਈ ਜਿੰਦਾਬਾਦ ਗਾਂਧੀ ਭਾਈ ਜਿੰਦਾਬਾਦ ਗਾਂਧੀ ਭਾਈ ਜਿੰਦਾਬਾਦ ਜਿੰਦਾਬਾਦ ਤੈਨੂੰ ਕਿਹਾ ਸੀ ਨਾ ਕਿ ਜਦ ਤੱਕ ਮੇਰਾ ਇਹ ਹੱਥ ਤੇਰੇ ਸਿਰ ਤੇ ਹੈ ਨਾ ਉਦੋਂ ਤੱਕ ਹੀ ਗਾਂਧੀ ਗਾਂਧੀ ਹੈ ਵੇਖ ਲਈ ਆਪਣੀ ਔਕਾਤ ਆਪਣੇ ਆਸੇ ਪਾਸੇ ਨਿਗਾਹ ਮਾਰ ਮੰਤਰੀ ਤੇਰੇ ਕਿੰਨੇ ਗੁੰਡੇ ਬਿਨਾਂ ਅੱਖ ਝਪਕੇ ਮੇਰੇ ਪੈਰੇ ਤੇ ਖੜੇ ਤੇ ਤੂੰ ਆਪਣੀ ਲਾਲ ਬੱਤੀ ਵਾਲੀ ਗੱਡੀ 'ਚ ਚੜ ਕੇ ਅੱਧੀ ਰਾਤ ਨੂੰ ਇੱਥੇ ਭੱਜਿਆ ਹੈ ਇਹ ਗਾਂਧੀ ਦੀ ਔਕਾਤ ਹੀ ਹੈ ਬਾਲਾ ਬੋਲਦਾ ਸਰ ਜੀ ਜੇ ਹੁਕਮ ਹੋਵੇ ਤਾਂ ਹੁਣੇ ਕੰਮ ਨਿਬੇੜਦੇ ਇਹਦਾ ਓਏ ਮਾਰੇ ਹੋਏ ਨੂੰ ਤੂੰ ਕੀ ਮਾਰੇਗਾ ਪਤਾ ਨਹੀਂ ਇਹਦੇ ਚ 2-4 ਸਾਹ ਬਾਕੀ ਹੈਗੇ ਵੀ ਕਿ ਨਹੀਂ ਬੋਲਣ ਦੇ ਵੈਸੇ ਵੀ ਇਹਨੂੰ ਬੋਲਣ ਦਾ ਬਹੁਤ ਸ਼ੌਕ ਹੈ ਹੁਣ ਮੈਂ ਬੋਲੂੰਗਾ ਇਹ ਕੀ ਕਰ ਰਿਹਾ ਤੂੰ ਆਪਣੀ ਔਕਾਤ ਨਾ ਭੁੱਲ ਵਰਤ ਕੇ ਭੁੱਲ ਜਾਣ ਦੀ ਆਦਤ ਥੋੜੀ ਆ ਮੈਂ ਤਾਂ ਯਾਦ ਕਰਾਉਣਾ ਆ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਰੁਪਿੰਦਰ ਗਾਂਧੀ ਖੰਨੇ ਵਾਲਾ ਉਹ ਵੀਰੇ ਉਹ ਯਾਰ ਬੋਲ ਲੈਣ ਦੋ ਯਾਰ ਵੀਰੇ ਬੋਲ ਲੈਣ ਦੋ ਇੱਕ ਮਿੰਟ ਭਈਆ ਜਿਵੇਂ ਆ ਨੇਤਾ ਬੋਲਦੇ ਨੇ ਐਵੇਂ ਨਹੀਂ ਬੋਲਣਾ ਆਉਂਦਾ ਮੈਨੂੰ ਮੈਂ ਜੋ ਵੀ ਬੋਲੂੰਗਾ ਦਿਲ ਤੋਂ ਬੋਲੂੰਗਾ ਆਪਣੇ ਆ ਨੇਤਾ ਜੀ ਆਪਣੇ ਆ ਮੰਤਰੀ ਜਿੰਨੇ ਬੈਠੇ ਨੇ ਇੱਥੇ ਅੱਜ ਆ ਤੁਹਾਡੀ ਸਾਰਿਆਂ ਦੀ ਭੀੜ ਦੇਖ ਕੇ ਖੁਸ਼ ਬਹੁਤ ਹੁੰਦੇ ਹੋਣਗੇ ਇਹਨਾਂ ਨੂੰ ਪਤਾ ਕੀ ਲੱਗਦਾ ਇਹਨਾਂ ਲਈ ਤੁਸੀਂ ਮੈਂ ਸਾਰੇ ਮੁੰਡੀਰਾ ਭੀੜ ਵਧਾਉਣ ਵਾਲੀ ਬਸ ਹੋਰ ਕੁਝ ਨਹੀਂ ਵੀਰੋ ਇਹ ਨੇਤਾ ਲੋਕ ਸਾਡੇ ਵਰਗੇ ਸਟੂਡੈਂਟਸ ਨੂੰ 100-200 ਰੁਪਏ ਦੀ ਬੋਤਲ ਅਫੀਮ ਦੀ ਗੋਲੀ ਉਹਨਾਂ ਦੇ ਸਿਰ ਦੇ ਉੱਤੇ ਬੱਸਾਂ 'ਚ ਲਿਆਉਂਦੇ ਨੇ ਤੁੰਨ ਕੇ ਭਰ ਕੇ ਇਹਨਾਂ ਨੂੰ ਲੱਗਦਾ ਕਿ ਸਾਡੀ ਕੋਈ ਔਕਾਤ ਨਹੀਂ ਪਰ ਮੈਨੂੰ ਨਹੀਂ ਲੱਗਦਾ ਮੈਨੂੰ ਲੱਗਦਾ ਇਹ ਜੋ ਕੁਝ ਵੀ ਨੇ ਥੋੜੇ ਕਰਕੇ ਨੇ ਪਰਨੇ ਵਾਲੇ ਵੀਰ ਤੇਰੇ ਕਰਕੇ ਨੇ ਇਹ ਜੋ ਕੁਝ ਵੀ ਨੇ ਸਾਡੇ ਸਟੂਡੈਂਟਸ ਕਰਕੇ ਨੇ ਇਹ ਜੋ ਕੁਝ ਵੀ ਨੇ ਰੁਪਿੰਦਰ ਗਾਂਧੀ ਕਰਕੇ ਨੇ ਗਾਂਧੀ ਭਾਈ ਜਿੰਦਾਬਾਦ ਗਾਂਧੀ ਭਾਈ ਜਿੰਦਾਬਾਦ ਗਾਂਧੀ ਭਾਈ ਜਿੰਦਾਬਾਦ ਗਾਂਧੀ ਭਾਈ ਜਿੰਦਾਬਾਦ ਗਾਂਧੀ ਭਾਈ ਖੜ ਜਾਓ ਸ਼ਾਂਤੀ ਰੱਖੋ ਖੜ ਜਾਓ ਇੱਕ ਮਿੰਟ ਵੀਰੋ ਇਹ ਨੇਤਾ ਲੋਕ ਨੌਜਵਾਨਾਂ ਨੂੰ ਪੁੱਠੇ ਸਿੱਧੇ ਕੰਮਾਂ 'ਚ ਵਰਤ ਕੇ ਉਹਨਾਂ ਦੇ ਪਿੱਛੇ ਜੋੜ ਦਿੰਦੇ ਨੇ ਗੁੰਡਾ ਗੈਂਗਸਟਰ ਜੇ ਤਾਂ ਇਹਨਾਂ ਦੇ ਕਹੇ ਮੁਤਾਬਕ ਚੱਲਦੇ ਰਹੋ ਤਾਂ ਠੀਕ ਨਹੀਂ ਤਾਂ ਪਰਚੇ ਪਵਾ ਦਿੰਦੇ ਨੇ ਲੱਤਾਂ ਤੜਵਾ ਦਿੰਦੇ ਨੇ ਜਾਂ ਫਿਰ ਮਰਵਾਈ ਦਿੰਦੇ ਨੇ ਪਰ ਇਹ ਰੁਪਿੰਦਰ ਗਾਂਧੀ ਕੋਈ ਗੁੰਡਾ ਜਾਂ ਗੈਂਗਸਟਰ ਨਹੀਂ ਹੈ ਇੱਕ ਆਵਾਜ਼ ਹੈ ਅੱਜ ਮੈਂ ਇਸ ਸਟੇਜ ਤੇ ਖੜਾ ਹੋ ਕੇ ਇੱਕ ਆਵਾਜ਼ ਦਿੰਨਾ ਕਿ ਹੁਣ ਅਸੀਂ ਆਹ ਰੈਲੀ ਵਾਲੀਆਂ ਕੁਰਸੀਆਂ ਨਹੀਂ ਭਰਨੀਆਂ ਅਸੀਂ ਬੈਠਾਂਗੇ ਆਹ ਸਟੇਜ ਵਾਲੀਆਂ ਕੁਰਸੀਆਂ ਤੇ ਜੇ ਲੋੜ ਪਈ ਤਾਂ ਬੈਠਾਂਗੇ
ਐਮਐਲਏ ਦੀ ਕੁਰਸੀ ਤੇ ਗਾਂਧੀ ਬਾਈ ਹੁਣ ਤੋਂ ਸਾਡੀ ਕੁਰਸੀ ਤੇ ਬੈਠੇਗਾ। ਸਿਰ ਤਾਂ ਨਹੀਂ ਫਿਰ ਗਿਆ ਤੇਰਾ। ਸਿਰ ਫਿਰ ਇਹ ਇਤਿਹਾਸ ਬਣਾਉਂਦੇ ਨੇ ਮੰਤਰੀ ਸਾਹਿਬ। ਸਰਪੰਚ ਬਣਨ ਦੀ ਔਕਾਤ ਨਹੀਂ ਤੇਰੀ, ਮੰਤਰੀ ਬਣੇਗਾ ਹੈਂ? ਚਲੋ ਫਿਰ ਪਹਿਲਾਂ ਤੁਹਾਡੀ ਆਹੀ ਖੁਆਇਸ਼ ਪੂਰੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਨਗਰ ਨਿਵਾਸੀਆਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਭਾਈ ਸਰਦਾਰ ਰੁਪਿੰਦਰ ਸਿੰਘ ਨੂੰ ਪਿੰਡ ਰਸੂਲੜੇ ਦਾ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬਸੰਮਤੀ ਨਾਲ ਸਰਪੰਚ ਬਣਿਆ ਉਹ। ਪੂਰੇ ਇਲਾਕੇ 'ਚ ਗਾਂਧੀ ਹੋਈ ਪਈ ਆ। ਤੁਹਾਡੀ ਕੁਰਸੀ ਵੀ ਮੈਨੂੰ ਤਾਂ ਖਤਰੇ 'ਚ ਹੀ ਲੱਗਦੀ ਆ। ਗਾਂਧੀ ਦਾ ਕਰੋ ਕੁਝ। ਹਾਂ ਇੱਥੇ ਸਭ ਠੀਕ ਨੇ। ਮੈਂ ਕਰਾਉਣੀ ਆ ਰੁਪਿੰਦਰ ਨਾਲ ਗੱਲ। ਆ ਰੁਪਿੰਦਰ ਮਿੰਦੀ ਦਾ ਫੋਨ ਆ, ਗੱਲ ਕਰੀ। ਆ ਭਾਂਡੇ ਲੈ ਜਾ। ਲੈ ਜਾਓ। ਹਾਂਜੀ ਵੀਰੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ, ਕੀ ਹਾਲ ਹੈ? ਉਹ ਵੀਰ ਤੁਸੀਂ ਵੀ ਨਾ ਬਸ। ਦੇਖ ਰੁਪਿੰਦਰ, ਸਰਪੰਚੀ ਦਾ ਕੰਮ ਬਹੁਤ ਜ਼ਿੰਮੇਵਾਰੀ ਵਾਲਾ ਹੁੰਦਾ। ਆਪਣੀ ਪੂਰੀ ਵਾਹ ਲਾ ਦੀ। ਨਾਲੇ ਹੁਣ ਤੇ ਪੰਜਾਬ ਆਉਣਾ ਹੀ ਪੈਣਾ ਆਪਣੇ ਵੀਰ ਦੀ ਸਰਪੰਚੀ ਵੇਖਣ। ਉਹ ਵੀਰੇ ਤੁਸੀਂ ਆਉਣ ਵਾਲੇ ਤਾਂ ਬਣੋ, ਸਾਰਾ ਪੰਜਾਬ ਖੜਾ ਕਰ ਦੂੰ ਤੁਹਾਡੇ ਸਵਾਗਤ 'ਚ। ਚੰਗਾ ਰੁਪਿੰਦਰ, ਹੁਣ ਮੈਂ ਕੰਮ ਤੋਂ ਆਇਆ ਤੇ ਜਿਮ ਚੱਲਿਆ। ਚੰਗਾ ਵੀਰੇ ਸਤਿ ਸ਼੍ਰੀ ਅਕਾਲ। ਸਰਪੰਚ ਸਾਹਿਬ ਆਜੋ ਬਜ਼ੁਰਗੋ, ਆਜੋ ਨੰਗੇ ਆਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਜੋ ਬੈਠੋ। ਸਤਿ ਸ਼੍ਰੀ ਅਕਾਲ। ਹਾਂਜੀ ਦੱਸੋ ਬਜ਼ੁਰਗੋ। ਸੁੱਚਾ ਸਿੰਘ ਹੈ ਪੁੱਤਰ ਮੇਰਾ ਨਾਂ, ਪਮਾਲੀ ਪਿੰਡ ਦਾ ਰਹਿਣ ਵਾਲਾ। ਤੇ ਇਹ ਮੇਰੀ ਧੀ ਰਾਮਪੁਰ ਵਿਆਹੀ ਸੀ। 6 ਮਹੀਨੇ ਪਹਿਲਾਂ ਇੱਕ ਐਕਸੀਡੈਂਟ 'ਚ ਮੇਰੇ ਜਵਾਈ ਦੀ ਮੌਤ ਹੋ ਗਈ। ਪੁੱਤ 10 ਕਿੱਲੇ ਜ਼ਮੀਨ ਸੀ ਉਹਦੇ ਨਾਲ। ਹੁਣ ਇਹਦਾ ਸਹੁਰਾ ਪਰਿਵਾਰ ਨਾ ਤਾਂ ਇਹਨੂੰ ਰੱਖਦਾ ਨਾ ਇਹਦਾ ਹੱਕ ਦਿੰਦਾ। ਫਿਰ ਤੁਸੀਂ ਪੰਚਾਇਤ ਲੈ ਕੇ ਜਾਣੀ ਸੀ ਉਹਨਾਂ ਦੇ ਪਿੰਡ। ਸਾਰੇ ਹਿੱਲੇ ਵਰਤ ਲਏ ਪੁੱਤਰਾ। ਰਿਸ਼ਤਾ ਕਰਨ ਤੋਂ ਪਹਿਲਾਂ ਮੈਨੂੰ ਨਹੀਂ ਸੀ ਪਤਾ ਕਿ ਉਹ ਪਰਿਵਾਰ ਵੈਲੀਆਂ ਦਾ ਪਰਿਵਾਰ ਕਹਾਉਂਦਾ। ਪੁੱਤ ਤੁਹਾਡਾ ਨਾਮ ਬਹੁਤ ਸੁਣਿਆ ਕਿ ਤੁਸੀਂ ਹਰ ਮਜ਼ਲੂਮ ਦੇ ਨਾਲ ਖੜੇ ਹੁੰਦੇ ਹੋ। ਵੀਰ, ਮੈਨੂੰ ਆਪਣੇ ਲਈ ਕੁਝ ਨਹੀਂ ਚਾਹੀਦਾ। ਮੈਨੂੰ ਤੇ ਆਪਣੇ ਇਸ ਮੁੰਡੇ ਦਾ ਹੱਕ ਚਾਹੀਦਾ। ਨਾਲੇ ਮੈਂ ਤਾਂ ਉਸ ਘਰ 'ਚ ਰਹਿ ਲੈਂਦੀ, ਪਰ ਉੱਥੇ ਮੇਰਾ ਸਹੁਰਾ ਤੇ ਮੇਰਾ ਜੇਠ ਉਹ ਮੇਰੇ ਤੇ ਠੀਕ ਹੈ ਬਜ਼ੁਰਗੋ, ਤੁਸੀਂ ਉਹਨਾਂ ਨੂੰ ਦੁਬਾਰਾ ਸੁਨੇਹਾ ਭੇਜੋ ਪੰਚਾਇਤ ਬੁਲਾਉਣ ਦਾ। ਇਸ ਵਾਰ ਤੁਹਾਡੇ ਨਾਲ ਮੈਂ ਚੱਲੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਆ ਜਾ ਪੁੱਤ ਬਹਿ ਜਾ। ਲਓ ਆ ਗਏ ਬਾਈ ਸੁੱਚਾ ਸਿੰਘ ਹੋਰੀ ਵੀ। ਹੁਣ ਪਹਿਲਾਂ ਆਪਾਂ ਨੂੰ ਇਹਨਾਂ ਦੀ ਗੱਲ ਸੁਣ ਲੈਣੀ ਚਾਹੀਦੀ ਹੈ। ਉਹ ਗੱਲ ਕੀ ਸੁਣਨੀ ਆ ਸਰਪੰਚ ਸਾਹਿਬ? ਕੁੱਤੇ ਦੀ ਪੂੰਛ ਕਦੇ ਸਿੱਧੀ ਹੋਈ ਆ? ਓਏ ਗੱਲ ਸੁਣ ਓਏ ਸੁੱਚਾ ਸਿਆਂ, ਬਾਰ-ਬਾਰ ਇੱਥੇ ਬੇਇੱਜ਼ਤੀ ਕਰਾਉਣ ਵਾਸਤੇ ਆ ਜਾਣਾ। ਮੈਂ ਤੈਨੂੰ ਇੱਕ ਵਾਰ ਕਹਿ ਦਿੱਤਾ ਨਾ ਕਿ ਮੈਂ ਕੋਈ ਜ਼ਮੀਨ ਜਮੂਨ ਨਹੀਂ ਦੇਣੀ। ਸਰਦਾਰ ਜੀ, ਮੈਂ ਆਪਣੀ ਧੀ ਲਈ ਤਾਂ ਮੰਗਦਾ ਨਹੀਂ, ਮੈਂ ਤਾਂ ਬਸ ਆ ਬੱਚੇ ਲਈ ਮੰਗਦਾ। ਇਹ ਤੁਹਾਡਾ ਵੀ ਤਾਂ ਖੂਨ ਹੈ। ਜੇ ਜਵਾਕ ਦਾ ਇੰਨਾ ਹੀ ਫਿਕਰ ਹੈ ਮਸੜਾ, ਤਾਂ ਦੇ ਦੇ ਹਿੱਸਾ ਆਪਣੇ ਘਰ-ਬਾਰ ਚੋਂ। ਤੇਰਾ ਵੀ ਤਾਂ ਦੋਤਾ ਹੀ ਆ।
ਉਹ ਪੁੱਤਰਾ ਮੈਂ ਤਾਂ ਸਭ ਕੁਝ ਵਿਆਹ ਤੇ ਲਾਈ ਬੈਠਾ। ਦੇਖੋ ਮਾਸੜਾ, ਇਹਦਾ ਇੱਕੋ ਹੀ ਹੱਲ ਹੈ, ਜਵਾਕ ਸਾਂਭ ਲੈ ਤੂੰ ਤੇ ਤੇਰੀ ਧੀ ਨੂੰ ਮੈਂ ਯਾਨੀ ਅਸੀਂ ਸਾਂਭ ਲਾਂਗੇ। ਵੈਸੇ ਵੀ ਤਾਂ ਸਾਡੀ ਭਾਬੀ ਹੈ। ਉਹ ਰੱਬ ਦਾ ਵਾਸਤਾ ਇੰਨਾ ਬੰਦਾ ਨਾ ਬੋਲੋ। ਇੱਕ ਮਿੰਟ ਬਜ਼ੁਰਗੋ, ਇੱਕ ਮਿੰਟ। ਇਹ ਲੱਤਾਂ ਦੇ ਭੂਤ ਨੇ, ਗੱਲਾਂ ਨਾਲ ਨਹੀਂ ਮੰਨਣੇ। ਉਹ ਤੂੰ ਹੈ ਕੌਣ? ਮੈਂ ਆ ਫੋਟੋ 'ਚ ਜਿਹੜੇ ਮੰਤਰੀ ਦੇ ਬਾਡੀਗਾਰਡ ਬਣੇ ਖੜੇ ਨਾ ਬੰਦੂਕਾਂ ਚੱਕੀ, ਇਹਦੇ ਕੋਲ ਮੇਰਾ ਨਾਂ ਲੈ ਕੇ ਦੇਖੀ, ਜੇ ਧੁਰਤੜੀ ਨਾ ਛੱਡ ਜੇ ਇਹਨੂੰ। ਗਾਂਧੀ ਆ ਮੈਂ, ਖੰਨੇ ਵਾਲਾ। ਗਾਂਧੀ? ਇਹ ਤਾਂ ਵੱਡੇ ਬਜ਼ੁਰਗ ਬੈਠੇ ਸੀ, ਹੁਣ ਤੱਕ ਤਾਂ ਚੁੱਪ ਸੀ ਮੈਂ। ਆ ਮੈਂ ਫੋਟੋ ਖਿਚਾਉਣ ਨੂੰ ਨਹੀਂ ਰੱਖਿਆ। ਦੇਖ ਵੀਰੇ, ਆ ਤੇਰੀ ਕੋਈ ਰਿਸ਼ਤੇਦਾਰ ਤਾਂ ਹੈ ਨਹੀਂ, ਤੇਰਾ ਮੇਰਾ ਵੀ ਕੋਈ ਝਗੜਾ ਨਹੀਂ ਹੈ। ਆਪਾਂ ਬਹਿ ਕੇ ਇਸ ਮਸਲੇ ਦਾ ਰਾਹ ਲੱਭ ਲੈਂਦੇ ਆ। ਉਹ ਜਿਹੜੀ ਸਾਹਮਣੇ ਖੜੀ ਆ ਨਾ, ਭੈਣ ਹੈ ਮੇਰੀ, ਤੇ ਜਿਹੜਾ ਬੰਦਾ ਔਰਤ ਦੀ ਇੱਜ਼ਤ ਨਹੀਂ ਨਾ ਕਰਦਾ, ਉਹ ਮੇਰਾ ਸਭ ਤੋਂ ਵੱਡਾ ਦੁਸ਼ਮਣ ਹੈ। ਰਾਹ ਤਾਂ ਬਸ ਇੱਕੋ ਹੀ ਬਚਦਾ ਹੈ, ਉਹਨੂੰ ਉਹਦਾ ਬਣਦਾ ਹੱਕ ਦੇ ਦਿਓ, ਨਹੀਂ ਤੁਹਾਡੇ ਪੂਰੇ ਪਰਿਵਾਰ 'ਚ ਉਸ ਜ਼ਮੀਨ ਨੂੰ ਵਾਹੁਣ ਵਾਲਾ ਕੋਈ ਬਚਣਾ ਨਹੀਂ। ਲੈ ਪੁੱਤ, ਇਹ ਵੀ ਕੋਈ ਗੱਲ ਹੈ? ਇਹ ਕਿਹੜਾ ਬਗਾਨਾ ਹੈ? ਸਾਡਾ ਆਪਣਾ ਹੈ, ਸਾਡਾ ਆਪਣਾ ਖੂਨ ਹੈ। ਆ ਜਾ ਮੇਰਾ ਸ਼ੇਰ, ਆ ਜਾ ਆ ਜਾ ਆ ਜਾ ਮੇਰਾ ਪੁੱਤ, ਆ ਜਾ। ਆਪਾਂ ਕੱਲ ਨੂੰ ਜਾ ਕੇ ਕਚਹਿਰੀ ਦੇ ਵਿੱਚ ਸਾਰਾ ਕੁਝ ਕਰਾ ਦਾਂਗੇ। ਕੱਲ ਨਹੀਂ, ਹੁਣੇ ਸਾਈਨ ਮਾਰੋ। ਵੀਰ, ਤੇਰਾ ਅਹਿਸਾਨ ਮੈਂ ਸਾਰੀ ਜ਼ਿੰਦਗੀ ਨਹੀਂ ਉਤਾਰ ਸਕਦੀ। ਰੱਬ ਬਣ ਕੇ ਆਇਆ ਮੇਰੀ ਜ਼ਿੰਦਗੀ 'ਚ। ਸਾਰੀ ਉਮਰ ਆਪਣੇ ਘਰ 'ਚ ਤੇਰੀ ਫੋਟੋ ਲਾ ਕੇ ਪੂਜਿਆ ਕਰੂੰਗੀ। ਮੰਨਣਾ ਪਏਗਾ ਕਿ ਲੋਕ ਪੂਜਣ ਲੱਗ ਪਏ ਸੀ ਤੈਨੂੰ। ਹਰ ਸਮਾਗਮ, ਹਰ ਟੂਰਨਾਮੈਂਟ ਦੇ ਵਿੱਚ ਤੈਨੂੰ ਹੀ ਚੀਫ ਗੈਸਟ ਬੁਲਾਉਣ ਲੱਗ ਪਏ ਸੀ। ਸਾਨੂੰ ਤਾਂ ਇਉਂ ਲੱਗਣ ਲੱਗ ਪਿਆ ਸੀ ਜਿਵੇਂ ਐਮਐਲਏ ਐਮਪੀ ਅਸੀਂ ਨਹੀਂ, ਤੂੰ ਹੋਵੇਂ। ਜਿਸ ਨੂੰ ਇਲਾਕੇ ਦੇ ਲੋਕ ਇੰਨਾ ਸਤਿਕਾਰ ਦੇਣ ਲੱਗ ਜਾਣ ਤਾਂ ਉਸ ਨੂੰ ਐਮਐਲਏ ਜਾਂ ਐਮਪੀ ਬਣਨ ਤੋਂ ਕੋਈ ਰੋਕ ਸਕਦਾ ਤਾਂ ਮੌਤ, ਸਿਰਫ ਤੇਰੀ ਮੌਤ। ਤੂੰ ਉਸ ਲੰਡੂ ਜਿਹੇ ਪ੍ਰਧਾਨ ਦੇ ਸਿਰ ਤੇ ਟੱਪਦਾ ਸੀ ਨਾ, ਹੁਣ ਕਿੱਥੇ ਹੈ ਤੇਰਾ ਉਹ ਪ੍ਰਧਾਨ? ਡੀਐਸਪੀ ਸਾਹਿਬ, ਸਾਰਾ ਪੰਜਾਬ ਜਾਣਦਾ ਹੈ, ਪਹਿਲਵਾਨਾਂ ਨੇ ਚੁੱਕਿਆ ਗਾਂਧੀ ਨੂੰ। ਤੁਸੀਂ ਪਹਿਲਵਾਨ ਨੂੰ ਫੜੋ ਜਿਵੇਂ ਕਿਵੇਂ, ਫੇਰ ਗਾਂਧੀ ਮਿਲ ਜੂ ਜਨਾਬ। ਤੇ ਜੇਕਰ ਪਹਿਲਵਾਨ ਨਹੀਂ ਮਿਲਦਾ ਤਾਂ ਸਮਝ ਲਓ ਕੋਈ ਗੜਬੜ ਹੈ ਜਨਾਬ। ਪ੍ਰਧਾਨ ਜੀ, ਅਸੀਂ ਤਾਂ ਚੱਪਾ ਚੱਪਾ ਛਾਣ ਮਾਰਿਆ, ਨਾ ਸਾਨੂੰ ਗਾਂਧੀ ਦਾ ਪਤਾ ਲੱਗਿਆ, ਨਾ ਭਲਵਾਨ ਦਾ ਪਤਾ ਲੱਗਿਆ। ਭਲਵਾਨ ਦੇ ਰਿਸ਼ਤੇਦਾਰਾਂ ਨਾਲ ਸਾਰਾ ਥਾਣਾ ਭਰਿਆ ਪਿਆ, ਸਾਲਾ ਕੋਈ ਕੁਝ ਨਹੀਂ ਦੱਸਦਾ। ਪਰ ਪਤਾ ਕਰਨਾ ਪਊ ਜਨਾਬ, ਪਤਾ ਕਰਨਾ ਪਊ। ਪ੍ਰਧਾਨ ਜੀ, ਪੁਲਿਸ ਤਾਂ ਆਪਣਾ ਪੂਰਾ ਵਾਹ ਲਾ ਦੂਗੀ, ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਤੁਸੀਂ ਇਹ ਗੁੰਡੇ ਵਾਸਤੇ ਨੇਤਾਬ ਲੈ ਕੇ ਹੋਏ ਹੋ। ਗਾਂਧੀ ਗੁੰਡਾ ਨਹੀਂ ਹੈ। ਜਿੱਥੋਂ ਤੱਕ ਮੈਂ ਉਸ ਨੂੰ ਜਾਣਦਾ, ਉਹ ਹੀਰਾ ਬੰਦਾ ਹੈ ਜਨਾਬ। ਲਓ ਵੀ ਇਹ ਪੈਗ ਮੇਰੇ ਛੋਟੇ ਵੀਰ ਗਾਂਧੀ ਦੇ ਨਾਂ। ਬਾਈ ਸੱਚ ਮੰਨਿਓ, ਮੈਨੂੰ ਯਕੀਨ ਨਹੀਂ ਸੀ ਬਾਈ ਲੁਧਿਆਣੇ ਵਾਲੇ ਇਲੈਕਸ਼ਨ ਆਪਣਾ ਬੰਦਾ ਜਿੱਤ ਜਾਊ। ਇਹ ਸਭ ਤੇਰੇ ਕਰਕੇ ਹੋਇਆ ਗਾਂਧੀ। ਲੈ ਦੱਸ ਬਾਈ, ਆਹ ਕਿਹੜੀ ਗੱਲ ਹੈ? ਤੁਹਾਡੇ ਲਈ ਤਾਂ ਜਾਨ ਵੀ ਹਾਜ਼ਰ ਹੈ। ਲੈ ਦੱਸ, ਉਹ ਹੁਣ ਸਾਰਾ ਕੁਝ ਤੂੰ ਹੀ ਕਰਨਾ ਹੈ? ਉਹ ਵੱਡੇ ਭਰਾ ਦਾ ਵੀ ਕੋਈ ਫਰਜ਼ ਬਣਦਾ ਹੈ। ਬਾਈ ਹੁਣ ਤੁਸੀਂ ਐਂ ਕਰੋ, 5-7 ਦਿਨ ਚੰਡੀਗੜ੍ਹ ਲਾਓ, ਖਰਚੇ ਪਾਣੀ ਦੀ ਬਿਲਕੁਲ ਟੈਨਸ਼ਨ ਨਹੀਂ ਲੈਣੀ। ਉਹ ਉੱਥੇ ਆਪਣਾ ਬੰਦਾ ਗਾਚਾ, ਸਾਰੀ ਜ਼ਿੰਮੇਵਾਰੀ ਉਹਦੀ ਆ, ਤੁਸੀਂ ਬਸ ਐਸ਼ ਕਰਨੀ ਹੈ। ਆਓ ਗਾਂਧੀ ਬਾਈ ਜੀ ਆਓ। ਬਹੁਤ ਸੁਣਿਆ ਸੀ ਪ੍ਰਧਾਨ ਸਾਹਿਬ ਤੋਂ ਤੁਹਾਡੇ ਬਾਰੇ, ਅੱਜ ਦਰਸ਼ਨ ਵੀ ਹੋ ਗਏ। ਫਿਰ ਤਾਂ ਤੁਸੀਂ ਮੇਰੇ ਬਾਰੇ ਵੀ ਸੁਣਿਆ ਹੀ ਹੋਊ। ਸਭ ਜਾਣਦਾ ਨਹੀਂ ਮੈਂ ਤਾਂ ਇਹ ਵੀ ਜਾਣਦਾ ਕਿ ਤੁਹਾਨੂੰ ਇਹ ਸਾਰੇ ਕੀ ਕਹਿੰਦੇ ਆ। ਚੰਗੀ ਤਰ੍ਹਾਂ ਜਾਣਦੇ ਹੋ ਜੀ ਤੁਸੀਂ ਮੈਨੂੰ। ਕਿਉਂ?
ਲੈ ਲਿਆ ਨਿਆਮ ਯਾਰ ਵੀਰੇ ਥੱਕੇ ਜੇ ਪਏ ਆ, ਇਹ ਦੱਸ ਵੀ ਸਾਡੇ ਰਹਿਣ ਦਾ ਜੁਗਾੜ ਕਿੱਥੇ ਕਰਿਆ? ਲਓ ਬਾਈ, ਲਾਹੋ ਥਕਾਵਟ। ਕਸੌਲ ਦਾ ਮਾਲ ਹੈ, ਕਸੌਲ ਦਾ। ਸਾਰੀ ਥਕਾਵਟ ਫੁਰ ਹੋ ਜੂ। ਰਹਿਣ ਦੇ ਬਾਈ, ਪਹਿਲਾਂ ਪੁਲਿਸ ਵਾਲਿਆਂ ਨੇ ਲਾਤਾ ਸੀ, ਮਸਾ ਛੜਾਇਆ। ਹੁਣ ਤੂੰ ਨਾ ਲਾ ਦੀ ਕਿਤੋਂ ਬਾਈ, ਰਹਿਣ ਦੇ। ਬਾਈ ਤੁਸੀਂ ਖੜੇ ਕਿਉਂ? ਅੰਦਰ ਆਓ ਨਾ, ਮੋਸਟ ਵੈਲਕਮ। ਆਓ ਬਾਈ ਸਾਰੇ, ਆਓ ਆਓ। ਬਾਈ ਫੇਰ ਕੀ ਭੋਲੇ ਦਾ ਉਤਲਾ ਸਾਹ ਉੱਤੇ, ਥਲੜਾ ਸਾਹ ਥੱਲੇ। ਆ ਤਾਂ ਚੱਲ ਮਰਨ ਵਾਲਾ ਤਾਂ ਚੰਗਾ ਹੀ ਹੈ, ਡਰ ਜੋ ਕਿਉਂ? ਤੂੰ ਰਿੰਗਾ ਬੋਲੇ। ਕੀ ਗੱਲ ਬਾਈ, ਤੇਰੇ ਕਿਵੇਂ ਸੱਤੂ ਜੇ ਖਤਮ ਹੋਏ ਪਏ ਨੇ? ਕੁਛ ਨਹੀਂ ਯਾਰ, ਚੀਜ਼ ਆ ਨਹੀਂ ਲੱਗਦਾ। ਲੈ ਬਾਈ ਆ ਲਵਾਓ ਜੀ, ਲਾ ਕੇ ਦੇਖ। ਉਹ ਲਾ ਕੇ ਤਾਂ ਦੇਖ ਬਾਈ। ਉਹ ਰਹਿਣ ਦੇ ਗਾਚੇ, ਨਹੀਂ ਲਾਉਂਦਾ ਬਾਈ। ਮਰਜ਼ੀ ਹੈ ਬਾਈ, ਫਿਰ ਪ੍ਰਧਾਨ ਸਾਹਿਬ ਨਹੀਂ ਕਹਿਣਾ ਕਿ ਸਾਡੇ ਗੈਸਟਾਂ ਦੀ ਸੇਵਾ ਨਹੀਂ ਕੀਤੀ। ਬਾਈ ਇੱਕ ਵਾਰ ਲਾ, ਮੇਰੀ ਖਾਤਰ ਲਾ ਕੇ ਦੇਖ ਬਾਈ। ਕੁਛ ਨਹੀਂ ਹੁੰਦਾ ਰਾਜੂ, ਇਹਦਾ ਵੀ ਮਨ ਰੱਖ ਲੈਨੇ ਆ ਯਾਰ। ਹਾਂ ਹੋਰ ਦੱਸ। ਇਹ ਬਣੀ ਨਾ ਗੱਲ ਬਾਈ, ਹੈ ਗਾਚੇ ਸੂਟਾ ਲਵਾਈ ਯਾਰ। ਹਾਂਜੀ ਬਾਈ, ਹਾਂਜੀ। ਭੋਲੇ ਸੁਣਾ ਕੋਈ ਚੁਟਕਲਾ। ਉਹ ਚੁਟਕਲਾ ਛੱਡ ਬਾਈ, ਤੈਨੂੰ ਮੈਂ ਨਾ ਭੋਲੇ ਦੀ ਗੱਲ ਸੁਣਾਉਣਾ ਇੱਕ। ਕੇਰਾਂ ਬਾਈ ਭੋਲਾ ਵਗ ਗਿਆ ਫਿਲਮ ਦੇਖਣ ਚੰਚਲ ਜਵਾਨੀ। ਇਹ ਹੋ ਗਿਆ 15 ਕੁ ਮਿੰਟ ਲੇਟ। ਹੈ ਜਦੋਂ ਹੀ ਅੰਦਰ ਵੜਿਆ, ਨਾਲ ਬੈਠੇ ਬੰਦੇ ਨੂੰ ਕਹਿੰਦਾ ਬਾਈ ਕਿੰਨੀ ਕੁ ਲੰਘੀ? ਉਹ ਕਹਿੰਦਾ 15 ਕੁ ਮਿੰਟ ਦੀ ਲੰਘੀ ਆ ਹਜੇ। ਕਹਿੰਦਾ ਕੋਈ ਸੀਨ ਜਿਆਦਾ ਹੀ ਲੰਘਿਆ? ਉਹ ਕਹਿੰਦਾ ਨਾ ਨਾ, ਇਹ ਤਾਂ ਸਾਰੇ ਸੀਨ ਪਏ ਨੇ ਬਾਈ। ਜਦੋਂ ਵੀ ਕੋਈ ਦਮਦਾਰ ਜਾਂ ਸੀਨ ਆਇਆ ਕਰੇ, ਇਹ ਤਾਂ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਮਾਰ ਕੇ ਸਵਾਦ ਲਿਆ ਕਰਨ। ਬਾਈ ਜਦੋਂ ਵੀ ਹੋਇਆ ਇੰਟਰਵਲ, ਮੱਚੀਆਂ ਲਾਈਟਾਂ, ਓਏ ਹੋਏ ਹੋਏ, ਫੇਰ ਕੀ ਗਾਹਾਂ ਇਹਦਾ ਬੁੜਾ। ਫੇਰ ਕੀ ਆ ਓਏ? ਫੇਰ ਕੀ ਜਦੋਂ ਇਹ ਮੋਟਰ ਤੇ ਇਹਦਾ ਬੁੜਾ ਘਰੇ, ਜਦੋਂ ਇਹਦਾ ਬੁੜਾ ਮੋਟਰ ਤੇ ਇਹ ਘਰੇ। ਇਹਦਾ 6 ਮਹੀਨੇ ਇੱਕ ਦੂਜੇ ਦੇ ਮੱਥੇ ਹੀ ਨਹੀਂ ਲੱਗੇ। ਗਾਂਧੀ ਬਾਈ ਯਾਰ ਇੱਕ ਛੋਟਾ ਜਿਹਾ ਕੰਮ ਸੀ ਬਾਈ। ਮਣੀ ਮਾਜਰੇ ਮੇਰਾ ਇੱਕ ਪਲਾਟ ਹੈ, ਇੱਕ ਮਜ਼ਦੂਰ ਨੂੰ ਤਰਸ ਖਾ ਕੇ ਰਹਿਣ ਲਈ ਦੇ ਦਿੱਤਾ ਸੀ ਬਾਈ। ਮਜ਼ਦੂਰ ਯੂਨੀਅਨ ਨੂੰ ਨਾਲ ਜੋੜ ਕੇ ਉਹਨੇ ਮੇਰੇ ਪਲਾਟ ਤੇ ਕਬਜ਼ਾ ਕਰ ਲਿਆ। ਬਸ ਕਬਜ਼ਾ ਲੈਣਾ ਬਾਈ। ਕੋਈ ਨਹੀਂ, ਅੱਜ ਰਾਤ ਨੂੰ ਹੀ ਕਰਦੇ ਆ ਤੇਰਾ ਕੰਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਵੇਰ ਦੇ 4 ਵੱਜ ਗਏ ਹਨ, ਅੰਮ੍ਰਿਤ ਵੇਲਾ ਹੋ ਚੁੱਕਿਆ ਹੈ। ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਭਾਈ, ਉੱਠ ਕੇ ਸਵਾਨ ਪਾਣੀ ਕਰੋ ਤੇ ਭਾਈ ਤੇ ਉਠੋ। ਰਾਜੂ
अब क्या लेने आए हो साहब जी? सब कुछ तो बर्बाद कर दिया आपने। ਤੇਰੀ ਵੀ ਤਾਂ ਗਲਤੀ ਆ ਕਿਉਂ ਨਜਾਇਜ਼ ਕਬਜ਼ਾ ਕਰਿਆ ਕਿਸੇ ਦੇ ਪਲਾਟ ਤੇ क्या बात करते हो साहब जी? हम क्यों कब्जा करेगा साहब जी? कच्चा सेठ से हमने 5 साल पहले जमीन खरीदी थी। जमीन के आगे से हाईवे क्या निकल गया? अब ना पैसे देता है ना जमीन की रजिस्ट्री करवाता है। सच कह रहे हैं? अरे साहब जी, मैं भला झूठ क्यों बोलूं? ਉਹ ਆ ਗਿਆ ਮੇਰਾ ਗਾਂਧੀ ਭਰਾ। ਕੀ ਹੋਇਆ ਬਈ? ਸਾਲਿਆ ਨਸ਼ੇ ਤੇ ਲਾ ਕੇ ਮੇਰੇ ਤੋਂ ਗਲਤ ਕੰਮ ਕਰਵਾਉਣਾ। 7 ਵਜੇ ਨੇ, ਜੇ 2 ਵਜੇ ਤੱਕ ਉਸ ਗਰੀਬ ਦੀ ਰਜਿਸਟਰੀ ਨਾ ਹੋਈ ਤਾਂ ਮੈਂ ਭੁੱਲ ਜੂ ਕਿ ਮੈਂ ਤੇਰਾ ਨੂਣ ਖਾਦਾ। ਠੀਕ ਹੈ ਬਾਈ, ਠੀਕ ਸਮਝ ਗਿਆ? ਚਲੋ ਇੱਥੋਂ। धन्यवाद साहब जी। ਕੋਈ ਵੀ ਲੋੜ ਹੋਵੇ ਇੱਕ ਫੋਨ ਕਰਦੀ ਬਸ। ਚਲੋ ਯਾਰ ਪਿੰਡ ਚੱਲਦੇ ਆਂ। ਬਾਈ ਆਪਾਂ ਪਿੰਡ ਨਹੀਂ ਜਾ ਸਕਦੇ ਚਾਰੇ। ਕਿਉਂ? ਪੁਲਿਸ ਲੱਭਦੀ ਫਿਰਦੀ ਆ 307 ਵਾਲੇ ਮੁਕੱਦਮੇ 'ਚ। ਪਰ ਯਾਰ ਇਸ ਘਟੀਆ ਬੰਦੇ ਕੋਲ ਵੀ ਨਹੀਂ ਰਹਿਣਾ। ਆਪਾਂ ਐ ਕਰਦੇ ਆਂ, ਆਪਾਂ ਪੇਸ਼ ਹੋ ਜਾਂਦੇ ਆਂ। ਚਲੋ। ਡੀਐਸਪੀ ਸਾਹਿਬ, ਇਹੋ ਜਿਹਾ ਹੈ ਗਾਂਧੀ। ਹੁਣ ਤੁਸੀਂ ਆਪ ਹੀ ਦੱਸੋ, ਕੀ ਉਹ ਗੁੰਡਾ ਹੈ? ਪ੍ਰਧਾਨ ਜੀ, ਤੁਸੀਂ ਬੇਫਿਕਰ ਹੋ ਕੇ ਘਰੇ ਜਾਓ, ਅਸੀਂ ਗਾਂਧੀ ਨੂੰ ਲੱਭਣ ਲਈ ਪੂਰੀ ਵਾਹ ਲਾ ਦਿਆਂ। ਠੀਕ ਹੈ ਜਨਾਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪ੍ਰਧਾਨ ਸਾਹਿਬ ਆ ਗਏ। ਸਤਿ ਸ਼੍ਰੀ ਅਕਾਲ ਪ੍ਰਧਾਨ ਸਾਹਿਬ। ਸਤਿ ਸ਼੍ਰੀ ਅਕਾਲ ਪ੍ਰਧਾਨ ਜੀ। ਮੁੰਡਿਓ, ਕੁਝ ਪਤਾ ਲੱਗਿਆ ਗਾਂਧੀ ਦਾ? ਕਿੱਥੇ ਬਾਈ ਜੀ, ਅਸੀਂ ਤਾਂ ਭਲਵਾਨਾਂ ਦੇ ਪੰਜਾਬ ਤੋਂ ਲੈ ਕੇ ਹਰਿਆਣੇ ਤੱਕ ਸਾਰੇ ਟਿਕਾਣੇ ਫਰੋਲਤੇ। ਇਹ ਪੁਲਿਸ ਕੀ ਕਹਿੰਦੀ ਆ ਹੁਣ? ਪੁਲਿਸ ਆਪਣਾ ਜ਼ੋਰ ਲਾ ਰਹੀ ਹੈ, ਪਰ ਆਪਾਂ ਨੂੰ ਵੀ ਤਾਂ ਆਪਣੇ ਲੈਵਲ ਤੇ ਕੁਝ ਨਾ ਕੁਝ ਕਰਨਾ ਪਊ। ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆਉਂਦੀ, ਗਾਂਧੀ ਇੰਨੀ ਵੱਡੀ ਗਲਤੀ ਕਿਵੇਂ ਕਰ ਗਿਆ? ਨਾ ਕੋਈ ਨਾਲ, ਨਾ ਕੋਈ ਅਸਲਾ। ਗਾਂਧੀ ਬਾਈ ਨੇ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਇੱਕ ਤਾਂ ਵੈਸੇ ਹੀ ਦਲੇਰ ਬਹੁਤ ਆ ਉਹ, ਉਤੋਂ ਜਦੋਂ ਦਾ ਨਸ਼ੇ ਤੇ ਲੱਗਿਆ ਬਹੁਤ ਹੀ ਲਾਪਰਵਾਹੀ ਨਾਲ ਚੱਲਦਾ ਹੈ। ਪਤਾ ਨਹੀਂ ਗਾਂਧੀ ਬਾਈ ਕਿੱਥੇ ਹੋਣਾ ਹੈ। सीएम साहब। हाँ जी सर। हाँ जी सर। नहीं जी, ओ मैं सर, मैं खुद जाके देखता है। जी सर। ये तो मामला ही बड़ा पक गया है। ਇਹਦੇ ਕਰਕੇ NH1 रोड ਤੇ ਜਾਮ ਲੱਗਿਆ ਪਿਆ ਹੈ। सीएम ਨੂੰ ਦਿੱਲੀ ਤੋਂ ਫੋਨ ਆ ਰਹੇ ਨੇ। ਸਰ ਜੀ, ਇੱਕ ਸਵਾਲ ਪੁੱਛਾਂ ਜੀ? ਹਾਂ। ਆਪਾਂ ਨੂੰ ਇੰਨੀ ਦੇਰ ਜਿਉਂਦਾ ਕਿਉਂ ਰੱਖਿਆ? ਇਹਦਾ ਕੰਮ ਕਿਉਂ ਨਹੀਂ ਨਿਬੇੜਦੇ? ਉਸ ਥਾਣੇਦਾਰ ਕਰਕੇ। ਉਹ ਪਹਿਲੀ ਵਾਰ ਅੰਦਰ ਗਏ ਹੋ, ਇਹੋ ਜਿਹੇ ਲੰਡੂ ਕੇਸਾਂ 'ਚ 50 ਵਾਰ ਉਹ ਅੰਦਰ ਗਿਆ ਤੇ 50 ਵਾਰ ਬਾਹਰ ਆਇਆ। ਮੈਨੂੰ ਉਸ ਦਾ ਪੱਕਾ ਇਲਾਜ ਚਾਹੀਦਾ ਹੈ, ਪੱਕਾ, ਸਮਝਿਆ? ਇਹੀ ਦੱਸ ਰਿਹਾ ਸਰ, ਉਸ ਦੇ ਪੱਕੇ ਇਲਾਜ ਦਾ ਪ੍ਰਬੰਧ ਕਰ ਦਿੱਤਾ ਮੈਂ। ਭਲਵਾਨਾਂ ਨੂੰ ਥਾਣੇ ਬੁਲਾ ਕੇ ਉਹਨਾਂ ਦੀ ਪੂਰੀ ਚੂੜੀ ਕੱਸ ਦਿੱਤੀ ਹੈ। ਬਸ ਉਹ ਬਾਹਰ ਹੋਣਾ ਚਾਹੀਦਾ ਹੈ। ਉਸ ਦੀ ਮੌਤ ਦੀ ਖਬਰ ਸੁਣ ਲਈ ਮੇਰੇ ਵੀ ਕੰਨ ਤਰਸ ਰਹੇ ਨੇ। ਬਸ ਠੋਕ ਦੋ। ਨਹੀਂ ਸਰ, ਨਹੀਂ। ਉਸ ਨੂੰ ਇੰਨੀ ਆਸਾਨ ਮੌਤ ਨਹੀਂ ਮਾਰਨਾ। ਉਸ ਨੂੰ ਦਰਦ ਨਾਲ ਤੜਫਾ ਤੜਫਾ ਕੇ ਮਾਰਨਾ ਹੈ। ਸਰੀਰ ਦਾ ਦਰਦ ਮੌਤ ਨਾਲੋਂ ਵੀ ਬੁਰਾ ਹੁੰਦਾ ਹੈ। ਵੱਡੇ ਵੱਡੇ ਖੱਬੀ ਖਾਂ ਇਸ ਦਰਦ ਤੋਂ ਡਰਦੇ ਮੈਂ ਬਹੁਤ ਮੰਗਦੇ ਦੇਖਿਆ ਹੈ। ਬਸ ਮੈਨੂੰ ਉਹੀ ਮੌਤ ਚਾਹੀਦੀ ਉਸ ਦੀ। ਮੈਨੂੰ ਯਾਦ ਆ ਉੱਥੇ ਜਦੋਂ ਉਸਨੇ ਮੇਰੇ ਘਰ ਵਿੱਚ ਵੜ ਕੇ
ਮੇਰੇ ਮੂੰਹ ਤੇ ਉਹਨੇ ਥੱਪੜ ਮਾਰਿਆ ਸੀ। ਸੋਤਲਾ ਸੱਚੋ ਮੈਂ ਐਸਐਚਓ ਨਹੀਂ, ਮੈਨੂੰ ਤਾਂ ਤੂੰ ਸਾਲਿਆ ਡੀਜੀਪੀ ਲੱਗਦਾ। ਬੇਇੱਜ਼ਤੀ ਤਾਂ ਉਸਨੇ ਮੇਰੀ ਵੀ ਭਰੇ ਪੰਡਾਲ ਵਿੱਚ ਕੀਤੀ ਸੀ। ਸਜ਼ਾ ਤਾਂ ਉਸਦੀ ਭਿਆਨਕ ਹੀ ਹੋਣੀ ਚਾਹੀਦੀ ਹੈ, ਭਿਆਨਕ। ਸਰ, ਮੈਂ ਤੁਹਾਡਾ ਹਰ ਬੁਰਾ ਭਲਾ ਸੋਚਿਆ ਹੈ, ਪਰ ਮੇਰੀ ਇੱਕ ਗੁਜ਼ਾਰਿਸ਼ ਹੈ, ਉਸ ਦੀ ਮੌਤ ਸਿਰਫ ਮੇਰੇ ਹੱਥੋਂ ਹੋਣੀ ਚਾਹੀਦੀ ਹੈ। ਜੇ ਖਾੜਕੂਵਾਦ ਹੁੰਦਾ ਨਾ, ਉਸ ਨੂੰ ਸਾਹਮਣੇ ਖੜੇ ਕਰਕੇ ਗੋਲੀ ਮਾਰ ਦਿੰਦਾ ਮੈਂ। ਬਸ ਉਸ ਦੀ ਮੌਤ ਮੇਰੇ ਹੱਥੋਂ ਹੋਣੀ ਚਾਹੀਦੀ ਹੈ, ਮੇਰੇ ਹੱਥੋਂ। ਜੋ ਵੀ ਕਰਨਾ ਹੈ, ਜਿਵੇਂ ਵੀ ਕਰਨਾ ਹੈ, ਜਲਦੀ ਕਰ, ਜਲਦੀ। ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ। ਠੀਕ ਹੈ ਬਾਈ ਜੀ, ਮਿਹਰਬਾਨੀ। ਹਾਂਜੀ ਬਾਈ, ਕੋਲ ਹੀ ਹੈ ਜੀ। ਠੀਕ ਹੈ ਜੀ, ਓਕੇ ਜੀ। ਬਾਈ ਪ੍ਰਧਾਨ ਜੀ ਦਾ ਫੋਨ ਸੀ, ਕਹਿੰਦੇ ਤੁਹਾਡੀ ਜ਼ਮਾਨਤ ਹੋ ਜੂ ਕੱਲ੍ਹ ਨੂੰ। ਨਾਲੇ ਕਿਹਾ ਕਿ ਗਾਂਧੀ ਨੂੰ ਕਹੀਂ ਕਿ ਧਿਆਨ ਨਾ ਰਹੇ, ਕੰਡਾ ਕੱਢਣ ਨੂੰ ਫਿਰਦੇ ਨੇ। ਕਿਹੜਾ ਜੰਮਿਆ ਗਾਂਧੀ ਦਾ ਕੰਡਾ ਕੱਢਣ ਵਾਲਾ? ਅਰੇ ਹਟ ਓਏ। ਸਾਲਾ ਸੁਸਤੀ ਪਾਲਣ ਦੇ ਯਾਰ।
ਹੋਏ 3 ਦਿਨ ਹੋ ਗਏ ਨੇ ਤੇ ਪੰਜਾਬ ਸਰਕਾਰ ਹੱਥਾਂ ਤੇ ਹੱਥ ਰੱਖ ਕੇ ਬੈਠੀ ਹੋਈ ਹੈ। ਹਜੇ ਤੱਕ ਰੁਪਿੰਦਰ ਗਾਂਧੀ ਦਾ ਕੋਈ ਠੋਸ ਪਤਾ ਨਹੀਂ ਲੱਗਿਆ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇੱਕ ਸਥਾਨਕ ਸਰਪੰਚ ਦੀ ਕਿਡਨੈਪਿੰਗ ਦੇ ਰੋਸ ਵਿੱਚ ਲੋਕਾਂ ਨੇ NH1 ਤੇ ਧਰਨਾ ਲਾਇਆ ਹੋਇਆ ਤੇ ਇਸ ਧਰਨੇ ਵਿੱਚ ਦਿੱਲੀ ਤੋਂ ਲਾਹੌਰ ਜਾਣ ਵਾਲੀ ਬੱਸ ਵੀ ਫਸੀ ਹੋਈ ਹੈ, ਜਿਸ ਕਾਰਨ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਪੂਰਾ ਹੜਕੰਪ ਮਚਿਆ ਹੋਇਆ ਹੈ ਤੇ ਪੰਜਾਬ ਦੇ CM ਨੇ ਪੰਜਾਬ ਪੁਲਿਸ ਨੂੰ ਇਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਨਿਪਟਾਉਣ ਦੇ ਨਿਰਦੇਸ਼ ਦਿੱਤੇ ਨੇ। ਹੁਣ ਦੇਖਣਾ ਇਹ ਹੈ ਕਿ ਪੰਜਾਬ ਪੁਲਿਸ ਇਸ ਮਸਲੇ ਨੂੰ ਕਿੰਨੀ ਛੇਤੀ ਸੁਲਝਾ ਲੈਂਦੀ ਹੈ। ਪੰਜਾਬੀ ਨਿਊਜ਼ 1, ਮੈਂ ਸਰਬਜੀਤ ਕੌਰ, ਕੈਮਰਾਮੈਨ ਦਿਨੇਸ਼ ਦੇ ਨਾਲ। ਹਾਂਜੀ ਬਾਈ ਜੀ। ਹਾਂ ਭੋਲੇ, ਕਿੱਥੇ ਹੋ? ਖੰਨੇ ਦੇ ਨੇੜੇ ਤੇੜੇ ਹੀ ਆ ਜੀ। ਐਂ ਕਰੋ, ਫਟਾਫਟ ਮੈਨੂੰ ਸਮਰਾਲੇ ਵਾਲੀ ਰੋਡ ਤੇ ਫੋਲੋ ਕਰੋ, ਗਾਂਧੀ ਦੀ ਕੋਈ ਸੂਹ ਮਿਲ ਗਈ। ਚਲੋ ਓਏ, ਬਾਈ ਦਾ ਪਤਾ ਲੱਗ ਗਿਆ। ਜਨਾਬ ਦੇ ਲੱਗਦਾ ਤੂੰ ਹੈ ਕਿੱਥੇ? ਜਨਾਬ ਮੈਂ ਖੰਨੇ ਆ ਜੀ, ਡਿਊਟੀ ਦੇ ਰਿਹਾ। ਉਹ ਲੱਗਦਾ ਡਿਊਟੀ ਦਾ ਇੱਥੇ ਆ ਤੂੰ। ਓਏ ਤੇਰੇ ਕਰਕੇ ਰੁਕੇ ਹੋਏ ਆ, ਨਹੀਂ ਤਾਂ ਕਦੋਂ ਦਾ ਇਹਦਾ ਕੰਮ ਕਰ ਦਿੰਦੇ। ਓਏ ਕਿਤੇ ਕੋਈ ਗੜਬੜ ਨਾ ਹੋ ਜੇ। ਮੰਤਰੀ ਸਾਹਿਬ ਕੋਈ ਗੜਬੜ ਨਹੀਂ ਹੁੰਦੀ ਜੀ, ਮੈਂ ਸਾਰਾ ਮਾਮਲਾ ਸੈੱਟ ਕਰ ਲਿਆ। ਸਾਰਾ ਪੰਜਾਬ ਜਾਣਦਾ ਹੈ ਕਿ ਗਾਂਧੀ ਨੂੰ ਪਹਿਲਵਾਨਾਂ ਨੇ ਚੱਕਿਆ ਤੇ ਪਰਚਾ ਤਾਂ ਉਹਨਾਂ ਦੀ ਪੈਣਾ ਨਾ। ਬਾਕੀ ਤੁਸੀਂ ਬੇਫਿਕਰ ਰਹੋ। ਉਹ ਤਾਂ ਠੀਕ ਹੈ, ਪਰ ਤੂੰ ਇੱਥੇ ਕਦੋਂ ਆ ਰਿਹਾ? ਜਨਾਬ ਇੱਥੇ ਕਰਫਿਊ ਵਾਲਾ ਮਾਹੌਲ ਬਣਿਆ ਪਿਆ, ਸਾਰੇ ਲੋਕ ਇਕੱਠੇ ਹੋਏ ਪਏ ਨੇ, ਮੰਡੀਰਾਂ ਨੇ ਪੂਰਾ ਘੇਰਾ ਪਾਇਆ ਹੋਇਆ। ਇਹ ਤਾਂ ਸਾਲੀ ਫਿਰ ਗੜਬੜ ਹੋ ਗਈ। ਤੂੰ ਐਂ ਕਰ ਓਏ, ਤੂੰ ਹੁਣ ਇੱਥੇ ਨਾ ਆਈ। ਜੇ ਕਿਸੇ ਨੂੰ ਵੀ ਇਸ ਮਾਮਲੇ 'ਚ ਮੇਰੇ ਸ਼ਾਮਿਲ ਹੋਣ ਦੀ ਸੂਹ ਲੱਗ ਗਈ ਨਾ, ਤਾਂ ਆਪਾਂ ਤਾਂ ਪੱਟੇ ਜਾਵਾਂਗੇ। ਗਾਂਧੀ ਨੂੰ ਹੁਣ ਇੱਥੋਂ ਕਿਤੇ ਹੋਰ ਲੈ ਜਾ ਕੇ ਮਾਰਨਾ ਪੈਣਾ। ਤੂੰ ਐਂ ਕਰ, ਅੱਜ ਰਾਤ ਨੂੰ 1 ਵਜੇ 500 ਵਾਲੀ ਨਹਿਰ ਤੇ ਪਹੁੰਚੀ। ਵਰਦੀ ਨਾ ਪਾ ਕੇ ਆਈ। ਠੀਕ ਹੈ ਜੀ। ਚਲੋ ਫਿਰ ਕੱਢ ਦਿਓ ਇਹਦਾ ਉੱਥੇ ਕੰਡਾ। ਕੀ ਗੱਲ, ਮੌਤ ਤੋਂ ਡਰ ਲੱਗ ਰਿਹਾ ਤੈਨੂੰ? ਬਸ ਕੁਝ ਘੰਟਿਆਂ ਦੀ ਦੇਰੀ ਆ, ਸਾਰਾ ਡਰ ਖਤਮ ਹੋ ਜੂ ਤੇਰਾ। मौत तो उस दिन कबूली सी जिस दिन हथियार चक्के सी। ਆਪਣੀ ਇਹ ਸਾਰੀ ਹਾਲਤ ਦਾ ਜ਼ਿੰਮੇਦਾਰ ਖੁਦ ਹੈ ਤੂੰ। ਪੁਲਿਸ, ਪੋਲਿਟਿਕਸ ਤੇ ਸ਼ਹਿਰ ਦੇ ਵੈਲੀ ਬੰਦਿਆਂ ਨਾਲ ਪੰਗਾ ਲੈ ਕੇ ਕੋਈ ਨਹੀਂ ਬਚਿਆ ਅੱਜ ਤੱਕ। तू अपने आप ਨੂੰ ਵੈਲੀ ਸਮਝਦਾ? ਤੂੰ ਤਾਂ 2 ਟਕੇ ਦਾ ਬੰਦਾ ਵੀ ਨਹੀਂ। ਇਹ ਬਕਵਾਸ ਮਾਰਦਾ ਤੂੰ। ਮੈਂ ਜਦ ਵੀ ਤੇਰੇ ਤੇ ਵਾਰ ਕਰਿਆ, ਤੈਨੂੰ ਲਲਕਾਰ ਕੇ ਕਰਿਆ। ਤੂੰ ਜਦ ਵੀ ਵਾਰ ਕਰਿਆ ਪਿੱਟ ਤੇ। ਹਾਂ ਓਏ, ਦੱਸ ਕਦੋਂ ਆਵੇ ਤੇਰਾ ਬਾਪ? ਸਾਲਿਆ ਬੋਲਦਾ ਕਿਵੇਂ ਆ? ਆ ਜਾ ਫਿਰ, ਹੁਣੇ ਆ ਜਾ, ਪਤਾ ਲੱਗ ਜੂ ਕੌਣ ਕਿਹਦਾ ਪਿਓ ਆ। ਲੈ ਹੋ ਜਾ ਤਿਆਰ, ਆ ਗਿਆ ਤੇਰਾ ਪਤੰਦਰ।
ਮਾਰਨਾ ਥੋੜੀ ਆ, ਹਵਾ ਕੱਢਣੀ ਸੀ, ਸਾਲੇ ਦੀ ਕੱਢਤੀ। ਕਿਉਂ, ਕੋਈ ਪਛਤਾਵਾ ਹੈ ਮਨ 'ਚ? ਤੈਨੂੰ ਜਿਉਂਦਾ ਛੱਡਣ ਦਾ। ਪਰ ਇਹ ਗਲਤੀ ਮੈਂ ਨਹੀਂ ਕਰਦਾ, ਕਿਉਂਕਿ ਤੇਰੀ ਮੌਤ ਮੇਰੀ ਜ਼ਿੰਦਗੀ ਆ। ਬਸ ਇੰਤਜ਼ਾਰ ਕਰ 1 ਵੱਜਣ ਦਾ। ਉਹ ਛੇਤੀ ਚੱਲ ਯਾਰ, ਲੈਫਟ ਲੈ ਲੈਫਟ। तेरा मरना था तय पलवान। जे मैं बच गया तो मैं नहीं छड़ता, जे मैं मर गया तो मेरे यारा ने नहीं छड़ना। साला मौत के मुंह च बैठा भी नहीं टिकता। दारू लिया। क्यों? दारू चढ़ नहीं रही? यही खौफ है गांधी दा। एक खौफ है गांधी दे यारां दा। तू नहीं बचदा साला। एदी साल दी जवान नहीं रुकदी। हथ खोले दे। इधर आओ। चक्का ने सट्टो गड्डी च। तू मरेगा साला। बहुत सुन ली बक बक। केड़ा उड़ीकू 1 वजन नू। सट्टो इन गड्डी च। ਹਜੇ ਜ਼ਿਆਦਾ ਦੇਰ ਨਹੀਂ ਹੋਈ ਨਿਕਲਿਆ ਨੂੰ। ਚਲੋ ਇਹ ਮੁੰਡਿਓ ਚੱਲੀਏ, ਛੇਤੀ ਕਰੋ, ਹਜੇ ਜ਼ਿਆਦਾ ਦੂਰ ਨਹੀਂ ਗਏ ਹੁਣੇ। ਕਿਉਂ ਵੀ ਭਲਵਾਨਾ, ਮੰਤਰੀ ਸਾਹਿਬ ਨੇ ਮੈਨੂੰ 1 ਵਜੇ ਦਾ ਟਾਈਮ ਦਿੱਤਾ ਸੀ ਤੇ ਤੂੰ ਮੈਨੂੰ 12 ਵਜੇ ਹੀ ਬੁਲਾ ਲਿਆ। ਇਹਦਾ ਸੜ ਦਾ ਇੱਕ ਲਫ਼ਜ਼ ਮੈਨੂੰ ਸੂਲ ਵਾਂਗੂ ਚੁੱਭਦਾ। ਬਾਹਰ ਕੱਢੋ ਇਹਨੂੰ। ਓਏ ਕੀ ਕਹਿੰਦਾ ਸੀ? ਮੈਂ ਤੈਨੂੰ SHO ਨਹੀਂ DIG ਲੱਗਦਾ ਹੈ? ਹੁਣ ਪਤਾ ਲੱਗੂ ਕਿ ਮੌਕੇ ਤੇ SHO ਦੇ ਵਿੱਚ ਕਿੰਨੀ ਪਾਵਰ ਹੁੰਦੀ ਹੈ। ਹੁਣ ਦੱਸ ਮੈਂ ਤੈਨੂੰ ਕੀ ਲੱਗਦਾ ਹੈ? सूर। सालिया बकवास बंद कर ले। तू सूर दा पुत। तेरी बेबे जी की हो गया? मैनू कुछ ठीक नहीं लगता पुत। हेलो। ओ भाई
ਯਾਰ ਯਾਰਾਂ ਦੀਆਂ ਬਾਵਾਂ ਯਾਰਾਂ ਬਿਨ ਕੀ ਜਿਉਣਾ ਜੱਗ ਤੇ ਲੁੱਟੀਆਂ ਲੱਗਦੀਆਂ ਥਾਵਾਂ ਪੁੱਤਾਂ ਦੇ ਨਾਲ ਮਾਪੇ ਹੁੰਦੇ ਯਾਰ ਯਾਰਾਂ ਦੀਆਂ ਬਾਵਾਂ ਯਾਰਾਂ ਬਿਨ ਕੀ ਜਿਉਣਾ ਜੱਗ ਤੇ ਲੁੱਟੀਆਂ ਲੱਗਦੀਆਂ ਥਾਵਾਂ ਹੋ ਪਿੰਡ ਲੁੱਟ ਗਿਆ ਏ ਪਹਾੜ ਟੁੱਟ ਗਿਆ ਏ ਕੜਾ ਫੁੱਟ ਗਿਆ ਏ ਹਰ ਅੱਖ ਚੋਂ ਅੱਜ ਵਗਣ ਕਰਾਲਾ ਤੂੰ ਜਿੰਨਾ ਦਾ ਸੀ ਕਰਦੀ ਮੌਤ ਕਿਸੇ ਨਾਲ ਕਿੱਥੋਂ ਚੱਲਿਆ ਹੋ ਕਰਦੀ ਦੱਸ ਹਮਦਰਦੀ ਤਾਰਾ ਟੁੱਟ ਗਿਆ ਏ ਲੇਖਾ ਮੁੱਕ ਗਿਆ ਏ ਹੋ ਯਾਰਾ ਲੁੱਟ ਗਿਆ ਗਾਨਿਆਂ ਤੋਂ ਪਹਿਲਾਂ ਗਈਆਂ ਟੁੱਟ ਵੇ ਤੜਾਗੀਆਂ ਸ਼ਗਨਾਂ ਦੇ ਫੜੇ ਨਾ ਵੇ ਲਾਗ ਸਾਥੋਂ ਲੱਗੀਆਂ ਗਾਨਿਆਂ ਤੋਂ ਪਹਿਲਾਂ ਗਈਆਂ ਟੁੱਟ ਵੇ ਤੜਾਗੀਆਂ ਸ਼ਗਨਾਂ ਦੇ ਫੜੇ ਨਾ ਵੇ ਲਾਗ ਸਾਥੋਂ ਲੱਗੀਆਂ ਮੈਂ ਚੰਦਰੀ ਮਾਂ ਭਾਗਣ ਜੀ ਨੇ ਲਾਸ਼ ਤੇਰੀ ਨੂੰ ਦੇਖ ਲਿਆ ਸੀ ਇੱਕ ਦਿਨ ਤੇਰੀ ਸੇਕੀ ਲੋੜੀ ਤੇ ਅੱਜ ਸਿਵੇ ਤੇਰੇ ਨੂੰ ਸੇਕ ਲਿਆ ਸੀ ਇੱਕ ਦਿਨ ਤੇਰੀ ਲੋੜੀ ਸੇਕੀ ਤੇ ਅੱਜ ਸਿਵੇ ਤੇਰੇ ਨੂੰ ਸੇਕ ਲਿਆ ਤੇ ਅੱਜ ਸਿਵੇ ਤੇਰੇ ਨੂੰ ਸੇਕ ਲਿਆ ਤੇ ਅੱਜ ਸਿਵੇ ਤੇਰੇ ਨੂੰ ਸੇਕ ਲਿਆ ਕਹਿਣ ਨੂੰ ਤਾਂ ਗਾਂਧੀ ਦੀ ਚਿਤਾ ਨੂੰ ਠੰਡੇ ਹੋਏ 4 ਸਾਲ ਹੋ ਗਏ ਨੇ ਪਰ ਇਹਨਾਂ 4 ਸਾਲਾਂ 'ਚ ਮੈਂ ਹਰ ਰੋਜ਼ ਮੰਗਦਾ ਰਿਹਾ ਜਿੰਨਾ ਚਿਰ ਮੈਂ ਦੁਸ਼ਮਣ ਦੇ ਖੂਨ ਦਾ ਛਿੱਟਾ ਨਹੀਂ ਮਾਰ ਲੈਂਦਾ ਮੇਰੇ ਕਲੇਜੇ 'ਚ ਅੱਗ ਮਗਦੀ ਰਹਿਣੀ ਆ ਬਾਈ ਅੱਜ ਤੱਕ ਤੂੰ ਕਦੇ ਹਥਿਆਰ ਨਹੀਂ ਚੱਕਿਆ ਤੈਨੂੰ ਆਪਣੇ ਹੱਥ ਗੰਦੇ ਕਰਨ ਦੀ ਕੋਈ ਲੋੜ ਨਹੀਂ ਇੱਕ ਵਾਰੀ ਪਹਿਲਵਾਨ ਨੂੰ ਬਾਹਰ ਤਾਂ ਆਉਣ ਦੇ ਉਹਦੀ ਹੋਲੀ ਅਸੀਂ ਖੇਡਾਂਗੇ ਬੇਸ਼ੱਕ ਗਾਂਧੀ ਸਾਡੇ ਸਭ ਦਾ ਭਾਈ ਸੀ ਪਰ ਪਹਿਲਵਾਨ ਨੂੰ ਗੋਲੀ ਮੈਂ ਮਾਰੂੰਗਾ ਐਦਾਂ ਹੀ ਹੋ ਬਾਈ ਹੁਣ ਤੱਕ ਤਾਂ ਪਹਿਲਵਾਨ ਨੇ ਡਰਦੇ ਹੋਏ ਜ਼ਮਾਨਤ ਨਹੀਂ ਪਾਈ ਪਰ ਹੁਣ ਸੁਣਿਆ ਜ਼ਮਾਨਤ ਲਾ ਰਹੇ ਨੇ ਉਹਦੀ ਜ਼ਮਾਨਤ ਤਾਂ ਜ਼ਰੂਰ ਹੋਊਗੀ ਤੇ ਇਹ ਗੱਲ ਦੁਸ਼ਮਣ ਨੂੰ ਮਕਾਉਣ ਦੀ ਨਹੀਂ ਮੈਂ ਗਾਂਧੀ ਦੇ ਉਸ ਨਾਂ ਨੂੰ ਜਿਉਂਦਾ ਰੱਖਣਾ ਚਾਹੁੰਦਾ ਜਿਸ ਕਰਕੇ ਤੁਸੀਂ ਸਾਰੇ ਤੇ ਹੋਰ ਲੱਖਾਂ ਲੋਕ ਜੁੜੇ ਹੋਏ ਨੇ ਤੇ ਇਹ ਤਾਂ ਹੀ ਹੋ ਸਕਦਾ ਜੇ ਇਹਦਾ ਜਵਾਬ ਗਾਂਧੀ ਦਾ ਭਾਈ ਦੇਵੇ ਮੁਬਾਰਕਾਂ ਹੁਣ ਪਹਿਲਵਾਨ ਸਾਹਿਬ ਤੁਹਾਨੂੰ ਸਭ ਤੁਹਾਡੀ ਮਿਹਰਬਾਨੀ ਹੈ ਜੀ ਓ ਭਾਈ ਆਈ ਓ ਬੱਲੇ ਆ ਚੱਲ ਓ ਬੱਲੇ ਬੱਲਿਆ
ਅੱਠ ਗੋਲੀਆਂ ਲੱਗਣ ਦੇ ਬਾਅਦ ਵੀ ਗਾਂਧੀ ਦਾ ਕਾਤਲ ਬਚ ਗਿਆ। ਅੱਗੇ ਇਸ ਲੜਾਈ ਦਾ ਕੀ ਹੋਣਾ ਹੈ, ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ। ਪਰ 23 ਸਾਲ ਦੀ ਚੜ੍ਹਦੀ ਜਵਾਨੀ ਵਿੱਚ ਦੁਨੀਆ ਨੂੰ ਅਲਵਿਦਾ ਕਹਿਣ ਵਾਲੇ ਗਾਂਧੀ ਨੇ ਨਾ ਤੇ ਕਦੇ ਕੋਈ ਲੁੱਟ ਖੋਹ ਕੀਤੀ ਸੀ ਤੇ ਨਾ ਹੀ ਕਦੇ ਪੈਸੇ ਦੇ ਬਦਲੇ ਕਿਸੇ ਦੀ ਜਾਨ ਦਾ ਸੌਦਾ ਕੀਤਾ। ਤਾਂ ਹੀ ਰੁਪਿੰਦਰ ਗਾਂਧੀ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਯੂਥ ਦੇ ਦਿਲਾਂ ਵਿੱਚ ਧੜਕਦਾ ਹੈ। ਫੈਸਲਾ ਹੁਣ ਤੁਸੀਂ ਕਰਨਾ ਹੈ ਕਿ ਰੁਪਿੰਦਰ ਗਾਂਧੀ ਕੌਣ ਸੀ। ਧੀਆਂ ਭੈਣਾਂ ਦੇ ਹੱਕ ਦੇ ਲਈ ਲੜਨ ਵਾਲਾ ਇੱਕ ਭਰਾ, ਗਰੀਬਾਂ ਤੇ ਯਾਰਾਂ ਦੇ ਬੁਰੇ ਵਕਤ ਵਿੱਚ ਖੜਨ ਵਾਲਾ ਰੌਬਿਨ ਹੁੱਡ, ਜਾਂ ਫਿਰ ਗੁੰਡਾ ਜਾਂ ਗੈਂਗਸਟਰ।